ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੇ ਜੀ ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੋਣਗੇ ਬਲਤੇਜ ਬੰਨੋ ਜੀ। ਤੇ ਅੱਜ ਤੁਹਾਨੂੰ ਦੱਸ ਦਈਏ ਕਿ ਖਬਰਾਂ ਤੋਂ ਬਾਅਦ ਤੁਹਾਡੀਆਂ ਕਾਲਾਂ ਵੀ ਲਈਆਂ ਜਾਣਗੀਆਂ। ਜੇ ਤੁਹਾਡੇ ਕੋਲ ਕੋਈ ਵੀ ਸਵਾਲ ਆ, ਸੁਝਾਅ ਨਹੀਂ ਸਵਾਲ ਆ, ਤੇ ਉਹ ਤੁਸੀਂ ਖਬਰਾਂ ਤੋਂ ਬਾਅਦ ਪੁੱਛ ਸਕੋਗੇ ਕਾਲ ਕਰਕੇ 4082725200 ਤੇ। ਖਬਰਾਂ ਕਰਨ ਤੋਂ ਪਹਿਲਾਂ ਧੰਨਵਾਦ ਕਰਨਾ ਚਾਹੁੰਦੇ ਹਾਂ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਕੇ ਆਪ ਸਭ ਤੱਕ ਪਹੁੰਚਾਇਆ ਜੀ। ਸੂਬੇਦਾਰ ਸਰਜੀਤ ਸਿੰਘ ਖੰਗੂੜਾ ਤੇ ਪਰਿਵਾਰ, ਸੈਨੋਜੇ ਤੋਂ ਗੁਰਦੀਪ ਸਿੰਘ ਬਿਰਦੀ, ਕਲੋਵਸ ਤੋਂ ਇਸ਼ਾਨਜੀਤ ਸਿੰਘ ਕਲੋਟੀ ਤੇ ਪਰਿਵਾਰ, ਜੂਬਾ ਸਿਟੀ ਤੋਂ ਮੱਖਣ ਸਿੰਘ ਜੀ ਮਾਨ, ਵਿਸਕਾਂਸਨ ਤੋਂ ਬਲਦੇਵ ਸਿੰਘ ਧਾਲੀਵਾਲ, ਅਰੀਨਾ ਤੋਂ ਦਲਵੀਰ ਸਿੰਘ ਗਿੱਲ, ਲਾਈਵ ਤੋਂ ਬਿੱਲਾ ਸੰਘੇੜਾ ਜੀ, ਸੈਨੋਜੇ ਤੋਂ ਸੁਰਿੰਦਰ ਕੌਰ ਧਾਮੀ, ਸੀਰਤ ਤੋਂ ਸਤਨਾਮ ਸਿੰਘ ਸ਼ੇਰਗਿੱਲ, ਸਲਮਾ ਤੋਂ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜੋ ਹਰ ਇੱਕ ਤਰ੍ਹਾਂ ਦੀ ਇੰਸ਼ੋਰੈਂਸ ਕਰਦੇ ਨੇ, ਉਹਨਾਂ ਦਾ ਫੋਨ ਨੰਬਰ 4082722500 ਸੈਨੋਜੇ ਤੋਂ। ਬਹੁਤ ਬਹੁਤ ਇਹਨਾਂ ਦੇ ਧੰਨਵਾਦੀਆਂ ਜੀ, ਇਹਨਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਆਪ ਸਭ ਤੱਕ ਪਹੁੰਚਾਇਆ ਜੀ। ਸਾਡੇ ਨਾਲ ਜੁੜ ਚੁੱਕੇ ਨੇ ਬਲਤੇਜ ਪੰਨੂ ਜੀ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ ਜੀ। ਹਾਂ, ਤੇ ਬਲਤੇਜ ਪੰਨੂ ਜੀ, ਆਪਾਂ ਕੁਝ ਕੁ ਖਬਰਾਂ ਤੇ ਝਾਤ ਮਾਰਾਂਗੇ ਕਿ ਕੀ ਕੁਛ ਹੋਇਆ। ਤੇ ਆਪਾਂ 15 ਅਗਸਤ ਦੀ ਗੱਲ ਕਰੀਏ ਕਿ ਕਾਫੀ ਰੌਲਾ ਗੋਲਾ ਸੀ, ਪਹਿਲਾਂ ਕੁਝ ਹੋ ਸਕਦਾ ਹੈ, ਕੀ ਉਹ ਅਮਨ ਅਮਾਨ ਨਾਲ ਨਿਬੜ ਗਿਆ ਭਾਰਤ ਵਿੱਚ? ਬਿਲਕੁਲ ਜੀ, ਇਹ ਤਾਂ ਇੱਕ ਨਾ ਜੀ ਉਹ ਸ਼ੇਰ ਆਇਆ ਵਾਲੀ ਗੱਲ ਜਿਹੜੀ ਆ ਉਹ ਹੋ ਜਾਂਦੀ ਹੈ ਕਈ ਵਾਰੀ। ਇਹੋ ਜਿਹੇ ਅਹਿਮ ਦਿਨਾਂ ਦੇ ਉੱਤੇ ਇੱਕ ਹਾਈਪ ਜਿਹੜੀ ਆ ਨਾ ਜੀ ਉਹ ਕ੍ਰੀਏਟ ਕਰ ਦਿੰਦਾ, ਜਿਹੜਾ ਖਾਸ ਤੌਰ ਦੇ ਉੱਤੇ ਜਿਹੜਾ ਇਲੈਕਟ੍ਰੋਨਿਕ ਮੀਡੀਆ ਹੈ। ਇੱਥੇ ਵਰਦੀ ਦੇ ਵਿੱਚ ਦੇਖੇ ਗਏ, ਇੱਧਰ ਨੂੰ ਪੁਲਿਸ ਭੱਜ ਗਈ, ਇੱਧਰ ਨੂੰ ਜਿਹੜਾ ਚਲੇਗੀ ਜੀ, ਇੱਥੇ ਨਾਕੇ ਲਾ ਲਏ, ਇੰਨਾ ਕੁਝ ਜਿਹੜਾ ਇਹ ਹੋਇਆ। ਔਰ ਪਰ ਚੰਗੀ ਗੱਲ ਇਹ ਰਹੀ ਜੀ ਕਿ ਜਿਹੜੀ ਇਹ ਮੁਸਤੈਦੀ ਸੀ ਉਹਦੇ ਨਾਲ ਜਿਹੜਾ ਜੀ ਸਾਰਾ ਕੁਝ ਠੀਕ ਠਾਕ ਅਮਨ ਅਮਾਨ ਜਿਹੜਾ ਜੀ ਉਹ ਰਿਹਾ ਸੂਬਿਆਂ ਦੇ ਵਿੱਚ ਵੀ। ਔਰ ਜਿਹੜਾ ਮੁੱਖ ਸਮਾਗਮ ਹੋਇਆ ਦਿੱਲੀ ਦੇ ਵਿੱਚ, ਉੱਥੇ ਵੀ ਕਿਸੇ ਕਿਸਮ ਦੀ ਕੋਈ ਗੜਬੜ ਦੀ ਕਿਸੇ ਜਗ੍ਹਾ ਤੋਂ ਕੋਈ ਖਬਰ ਜਿਹੜੀ ਹੈ ਜੀ ਉਹ ਨਹੀਂ ਹੈਗੀ। ਜਿਹੜੇ ਪ੍ਰਧਾਨ ਮੰਤਰੀ ਨੇ ਨਰਿੰਦਰ ਮੋਦੀ ਹੋਰਾਂ ਨੇ ਰਿਕਾਰਡ ਕਾਇਮ ਕੀਤਾ ਜੀ, 94 ਮਿੰਟ ਉਹਨਾਂ ਨੇ ਲਗਾਤਾਰ ਜਿਹੜਾ ਜੀ ਉਹ ਬੋਲੇ। ਕਿਸੇ ਵੀ ਪ੍ਰਧਾਨ ਮੰਤਰੀ ਦੇ ਵੱਲੋਂ ਲਗਾਤਾਰ ਬੋਲਿਆ ਗਿਆ ਇਹ ਭਾਸ਼ਣ ਜਿਹੜਾ ਜੀ ਉਹ ਕਿਹਾ ਜਾ ਸਕਦਾ। ਉਹਨਾਂ ਨੇ ਆਪਣਾ ਹੀ ਰਿਕਾਰਡ ਤੋੜਿਆ ਪਿਛਲੀ ਵਾਰੀ ਦਾ, ਉਹਦੇ ਤੋਂ ਵੱਧ ਜਿਹੜਾ ਜੀ ਉਹ 6 ਮਿੰਟ ਬੋਲੇ। ਜਿਹੜੀਆਂ ਭਾਰਤ ਦੀਆਂ ਪ੍ਰਮੁੱਖ ਸਮੱਸਿਆਵਾਂ ਨੇ ਇਸ ਵੇਲੇ, ਜਿਨ੍ਹਾਂ ਤੋਂ ਆਮ ਬੰਦਾ ਜਿਹੜਾ ਜੀ ਉਹ ਦਰਪੇਸ਼ ਆ, ਉਹਨਾਂ ਮੁਸ਼ਕਿਲਾਂ ਤੋਂ, ਉਹ ਚਾਹੇ ਸੋ ਕਾਲਡ ਗਊ ਰੱਖਿਅਕ ਹੋਣ, ਦਲਿਤ ਭਾਈਚਾਰੇ ਦੇ ਉੱਤੇ ਜਿਹੜਾ ਜੀ ਹੋ ਰਹੇ ਲਗਾਤਾਰ ਹਮਲੇ ਹੋਣ, ਚਾਹੇ ਉਹ ਕਿਸਾਨਾਂ ਦੀਆਂ ਖੁਦਕੁਸ਼ੀਆਂ ਜਿਹੜੀਆਂ ਹੋਣ, ਇਹਨਾਂ ਦੇ ਉੱਤੇ ਇੱਕ ਅੱਖਰ ਵੀ ਜਿਹੜਾ ਜੀ ਉਹ ਪ੍ਰਧਾਨ ਮੰਤਰੀ ਹੋਰਾਂ ਨੇ ਨਹੀਂ ਬੋਲਿਆ। ਬੇਸ਼ੱਕ ਉਹਨਾਂ ਨੇ ਆਪਣੇ ਭਾਸ਼ਣ ਦੇ ਵਿੱਚ ਇਹ ਗੱਲ ਕਹੀ ਕਿ ਗਰੀਬ ਦੀ ਥਾਲੀ ਹੋਰ ਮਹਿੰਗੀ ਨਹੀਂ ਹੋਣ ਦੇਊਂਗਾ, ਭਾਵ ਕਿ ਜਿੱਥੋਂ ਤੱਕ ਮਹਿੰਗੀ ਹੋ ਗਈ ਆ ਇਦੋਂ ਉਹ ਘਟਾਈ ਨਹੀਂ ਜਾ ਸਕਦੀ ਜੀ। ਸ਼ਾਇਦ ਉਹਨਾਂ ਦੇ ਕਹਿਣ ਦਾ ਇਹ ਜਿਹੜਾ ਜੀ ਪਰਪਸ ਜਾਂ ਉਹਨਾਂ ਦਾ ਮਕਸਦ ਜਿਹੜਾ ਮਤਲਬ ਜਿਹੜਾ ਜੀ ਉਹ ਲਿਆ ਜਾ ਸਕਦਾ। ਗਰੀਬ ਜਿਹੜਾ ਜੀ ਉਹਦੇ ਕੋਲੇ ਥਾਲੀ ਵਿਚਾਰੇ ਕੋਲੇ ਰਹੀ ਕਿੱਥੇ ਆ? ਉਹ ਤਾਂ ਹੱਥ ਦੇ ਉੱਤੇ ਰੱਖ ਕੇ ਚਟਨੀ ਦੇ ਨਾਲ ਵੀ ਜਿਹੜੀ ਉਹ ਰੋਟੀ ਖਾਣ ਜੋਗਾ ਨਹੀਂ ਰਿਹਾ। ਜਿੰਨੀਆਂ ਕੀਮਤਾਂ ਸਬਜ਼ੀਆਂ ਦੀਆਂ, ਦਾਲਾਂ ਦੀਆਂ ਪਿਛਲੇ ਸਮੇਂ ਦੇ ਦੌਰਾਨ ਵਧੀਆਂ ਨੇ, ਸਭ ਨੂੰ ਪਤਾ ਜੀ ਕਿ ਇਹਦੇ ਪਿੱਛੇ ਕਿਹੜਾ ਮਾਫੀਆ ਜਿਹੜਾ ਜੀ ਉਹ ਕੰਮ ਕਰ ਰਿਹਾ, ਜਿਹਨੇ ਕਿ ਆਮ ਬੰਦੇ ਦਾ ਕਚੂਮਰ ਜਿਹੜਾ ਜੀ ਉਹ ਕੱਢ ਕੇ ਰੱਖ ਦਿੱਤਾ। ਗਰੀਬ ਰੋਟੀ ਤੋਂ ਵੀ ਜਿਹੜਾ ਜੀ ਉਹ ਔਖਾ ਹੋ ਗਿਆ। ਇਹਦਾ ਜ਼ਿਕਰ ਕੋਈ ਨਹੀਂ ਸੀਗਾ। ਹਾਂ, ਥਾਲੀ ਦਾ ਜ਼ਿਕਰ ਜਿਹੜਾ ਉਹ ਜ਼ਰੂਰ ਸੀਗਾ। ਸ਼ਾਇਦ ਵੱਡੇ ਲੋਕ ਨਹੀਂ ਸਮਝਦੇ ਕਿ ਗਰੀਬ ਜਿਹੜਾ ਉਹ ਵਿਚਾਰਾ ਥਾਲੀ ਦੇ ਵਿੱਚ ਕੋਈ 2-3 ਸਬਜ਼ੀਆਂ ਰੱਖ ਕੇ ਨਹੀਂ ਖਾਂਦਾ, ਉਹ ਤਾਂ ਸਿਰਫ ਢਿੱਡ ਭਰਨ ਦੇ ਵਾਸਤੇ ਜਿਹੜਾ ਜੀ ਉਹ ਖਾਂਦਾ। ਜਿਹੜਾ ਭਾਸ਼ਣ ਸੀਗਾ ਉਹਦੇ ਉੱਤੇ ਵੀ ਵੱਖੋ ਵੱਖਰੀਆਂ ਪ੍ਰਤੀਕਿਰਿਆਵਾਂ ਜਿਹੜੀਆਂ ਜੀ ਉਹ ਲੋਕਾਂ ਨੇ ਆਪੋ ਆਪਣੇ ਸੋਸ਼ਲ ਮੀਡੀਆ ਦੇ ਰਾਹੀਂ ਜਿਹੜਾ ਉਹ ਦਿੱਤੀਆਂ ਨੇ। ਦਿੱਲੀ ਦੇ ਕਲਚਰ ਮਿਨਿਸਟਰ ਕਪਿਲ ਸ਼ਰਮਾ ਹੋਰਾਂ ਨੇ ਟਵਿੱਟਰ ਦੇ ਉੱਤੇ ਲਿਖਿਆ ਕਿ ਸਭ ਤੋਂ ਬੋਰਿੰਗ ਸਪੀਚ ਸੀਗੀ, ਔਰ ਓਲੰਪਿਕ ਦੇ ਵਿੱਚ ਜਿਹੜਾ ਜੀ ਬੋਰਿੰਗ ਸਪੀਚ ਦਾ ਗੋਲਡ ਮੈਡਲ ਇਹਨੂੰ ਜਿਹੜਾ ਜੀ ਉਹ ਮਿਲਣਾ ਚਾਹੀਦਾ। ਆਮ ਆਦਮੀ ਪਾਰਟੀ ਤੋਂ ਵੱਖਰੇ ਹੋਏ ਜਿਹੜੇ ਯੋਗਿੰਦਰ ਯਾਦਵ ਨੇ, ਉਹਨਾਂ ਨੇ ਸਪੀਚ ਨੂੰ ਬਹੁਤ ਕਮਜ਼ੋਰ ਦੱਸਿਆ। ਟਵਿੱਟਰ ਤੇ ਉਹਨਾਂ ਨੇ ਲਿਖਿਆ ਕਿ ਇਹ ਥਕਾਉਣ ਵਾਲੀ, ਪਰੇਸ਼ਾਨ ਕਰਨ ਵਾਲੀ ਸਪੀਚ ਸੀਗੀ ਜੀ। ਆਸ਼ੂਤੋਸ਼ ਜਿਹੜੇ ਨੇ ਆਮ ਆਦਮੀ ਪਾਰਟੀ ਦੇ ਨੇਤਾ, ਉਹਨਾਂ ਨੇ ਇਹ ਲਿਖਿਆ ਕਿ ਇਹ ਸਪੀਚ ਜਿਹੜੀ ਬੜੀ ਫਿੱਕੀ ਸੀਗੀ ਔਰ ਇਹ ਦਿਸ਼ਾਹੀਣ ਸਪੀਚ ਸੀਗੀ। ਉਹਨਾਂ ਨੇ ਕਿਹਾ ਇੰਨੀ ਬੋਰਿੰਗ ਸਪੀਚ ਸੀ ਕਿ ਡਾਕਟਰ ਮਨਮੋਹਨ ਸਿੰਘ ਹੋਰੀ ਵੀ ਜਿਹੜਾ ਜੀ ਉਹ ਸਪੀਚ ਸੁਣਦਿਆਂ ਹੋਇਆ ਸੌਣ ਲੱਗ ਗਏ ਸੀਗੇ ਉੱਥੇ। ਔਰ ਜਿਹੜੇ ਵੱਖੋ ਵੱਖਰੇ ਲੋਕ ਨੇ, ਉਹਨਾਂ ਨੇ ਵੱਖੋ ਵੱਖਰੇ ਪ੍ਰਤੀਕਰਮ ਇਸ ਸਪੀਚ ਦੇ ਪ੍ਰਤੀ ਆਪਣੇ ਜਿਹੜਾ ਜੀ ਉਹ ਦਿੱਤੇ ਨੇ। ਹਾਂ, ਇਹਨੂੰ ਤੁਸੀਂ ਇਹ ਕਹਿ ਲਓ ਕਿ ਸ਼ਬਦਾਂ ਦੀ ਹੇਰ-ਫੇਰ, ਕਿ ਪਾਕਿਸਤਾਨ ਦੇ ਵਿੱਚ ਸਥਿਤ ਜਿਹੜਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਆ,
ਉਹਦਾ ਮੁੱਦਾ ਛੋਹ ਕੇ ਬਲੋਚਿਸਤਾਨ ਵਾਲੀ ਜਿਹੜੀ ਆ ਜੀ ਉਹ ਗੱਲ ਕਰਕੇ ਅਹਿਮ ਮੁੱਦਿਆਂ ਦੇ ਉੱਤੇ ਮਿੱਟੀ ਪਾਉਣ ਦੀ ਕੋਸ਼ਿਸ਼ ਦੇ ਵਿੱਚ ਸਫਲ ਜਿਹੜਾ ਜੀ ਉਹ ਰਹੇ ਨੇ। ਪਰ ਲੋਕਾਂ ਦੇ ਹਲਕ ਤੋਂ ਥੱਲੇ ਜਿਹੜੀ ਹੈ ਜੀ ਇਹ ਗੱਲ ਉੱਤਰ ਨਹੀਂ ਰਹੀ ਕਿ ਤੁਸੀਂ ਰੌਲਾ ਜਿਹੜਾ ਜੀ ਉਹ ਗੁਆਂਢੀ ਮੁਲਕ ਦਾ ਜਾਂ ਜੰਮੂ ਕਸ਼ਮੀਰ ਦਾ ਜਿਹੜਾ ਪਾਈ ਜਾਂਦੇ ਹੋ, ਇੱਥੇ ਜਿਹੜੀਆਂ ਸਮੱਸਿਆਵਾਂ ਨੇ ਉਹ ਦਿਓ ਕੱਦ ਹੋਈਆਂ ਖੜੀਆਂ ਨੇ। ਬਿਲਕੁਲ ਜੀ, ਤੁਸੀਂ ਥਾਲੀ ਦੀ ਗੱਲ ਕੀਤੀ ਆ। ਜਦੋਂ ਅਸੀਂ ਵੀ ਕਿਤੇ ਜਾਂਦੇ ਆ ਤੇ ਗਰੀਬ ਬੰਦਾ ਤੇ ਦਾਲ ਸਬਜ਼ੀ ਖਾ ਹੀ ਨਹੀਂ ਸਕਦਾ, ਜਿਹੜਾ ਅਸਲ ਦੇ ਵਿੱਚ ਗਰੀਬ ਬੰਦਾ ਆ। ਪਰ ਪਤਾ ਨਹੀਂ ਇਹ ਕਿਹੜੇ ਮੁਲਕ ਦੀਆਂ ਗੱਲਾਂ ਕਰਦੇ, ਕਿੱਥੇ ਦੀਆਂ ਗੱਲਾਂ ਕਰਦੇ ਆ। ਤੇ ਅੱਗੇ ਆਪਾਂ ਨਾਲ ਲੱਗਦੀ ਇਹ ਵੀ ਗੱਲ ਕਰੀਏ ਕਿ ਜਦੋਂ ਇਹ 15 ਅਗਸਤ ਹੁੰਦਾ, 26 ਜਨਵਰੀ ਹੁੰਦੀ ਆ ਜਾਂ ਆਜ਼ਾਦੀ ਦੇ ਦਿਨ ਹੁੰਦੇ ਆ, ਉਦੋਂ ਨੂੰ ਇੱਕੋ ਹੀ ਗੱਲ ਦੇਖਦੇ ਆ। ਕੋਈ ਫੁੱਲਾਂ ਦਾ ਗੁਲਦਸਤਾ ਲਈ ਜਾਂਦਾ ਆ, ਕੋਈ ਕਿਤੇ ਫੁੱਲ ਰੱਖ ਕੇ ਮੱਥਾ ਟੇਕ ਰਿਹਾ ਆ, ਕਿਸੇ ਸਮਾਧੀ ਤੇ ਜਾਏ। ਇਹ ਇੰਨੀਆਂ ਰਵਾਇਤਾਂ ਜਿਹੀਆਂ ਚੱਲੀਆਂ ਹੋਈਆਂ, ਕੋਈ ਚੇਂਜ ਨਹੀਂ ਹੋ ਰਿਹਾ। ਬਿਲਕੁਲ, ਜਿਹੜੀਆਂ ਇਹ ਰਵਾਇਤਾਂ ਨੇ ਜੀ, ਮਿੱਥ ਜਿਹੜੇ ਆ ਉਹ ਇਹ ਬਣ ਗਏ ਕਿ ਇੱਥੋਂ ਫੁੱਲ ਲੈ ਕੇ ਜਾਣਗੇ ਜੀ, ਉਹ ਜਿਹੜਾ ਰਾਜਘਾਟ ਜਾਣਗੇ, ਉੱਥੋਂ ਫਿਰ ਜਿਹੜਾ ਵਾਪਸ ਆਉਣਗੇ ਆ ਕੇ ਸਲਾਮੀ ਲੈਣਗੇ, ਉਹਨਾਂ ਨੂੰ ਹਥਿਆਰ ਜਿਹੜੇ ਨੇ ਉਹ ਦਿਖਾਏ ਜਾਣਗੇ ਤੇ ਉਸ ਤੋਂ ਬਾਅਦ ਜਿਹੜਾ ਜੀ ਆਈ ਗਈ ਜਿਹੜੀ ਉਹ ਗੱਲ ਹੋ ਜਾਂਦੀ ਹੈ। ਜਿਵੇਂ ਭਗਵੰਤ ਮਾਨ ਹੁਰੀ ਵੀ ਕਹਿੰਦੇ ਹੁੰਦੇ ਨੇ ਕਿ ਜਿਹੜਾ ਇੱਥੇ ਲਾਲ ਕਿਲੇ ਦੇ ਕਬੂਤਰ ਨੇ ਉਹਨਾਂ ਨੂੰ ਵੀ ਭਾਸ਼ਣ ਜਿਹੜੇ ਆ ਜੀ ਉਹ ਯਾਦ ਹੋ ਗਏ ਨੇ। ਉਸੇ ਤਰੀਕੇ ਦੀਆਂ ਇਹ ਰਵਾਇਤਾਂ ਵੀ ਨੇ ਜਿਹੜੀਆਂ ਸਾਰੀਆਂ, ਉਹ ਸਾਰਿਆਂ ਨੂੰ ਪਤਾ ਹੈ ਕਿ ਹੁਣ ਆ ਹੋਊਗਾ, ਹੁਣ ਜਿਹੜਾ ਜੀ ਆ ਹੋਊਗਾ। ਕੁਝ ਵੀ ਬਦਲਣ ਦੀ ਕੋਸ਼ਿਸ਼ ਜਿਹੜੀ ਆ ਜੀ ਉਹ ਨਹੀਂ ਕੀਤੀ। ਸ਼ਾਇਦ ਇਉਂ ਹੈ ਜੀ ਕਿ ਇਹਦੀ ਆੜ ਦੇ ਵਿੱਚ ਤੁਸੀਂ ਇਹ ਕਹਿ ਲਓ ਕਿ ਜਿਲਤ ਜਿਹੜੀ ਆ ਜੀ ਉਹ ਦਿਖਾ ਦਿੱਤੀ ਜਾਂਦੀ ਹੈ ਕਿ ਆਹ ਹੈ, ਉਹਦੇ ਅੰਦਰ ਕੀ ਹੈ ਕਿਸੇ ਨੂੰ ਕੁਝ ਜਿਹੜਾ ਜੀ ਉਹ ਨਹੀਂ ਪਤਾ। ਇਸੇ ਕਰਕੇ ਜਦੋਂ ਇੱਥੇ ਪੰਜਾਬ ਦੇ ਵਿੱਚ ਵੀ ਪਿਛਲੇ ਸਾਲ ਜਿਹੜਾ ਸੀਗਾ ਜੀ ਉਹ ਇੱਕ ਜਗ੍ਹਾ ਦੇ ਉੱਤੇ ਸਾਡੇ ਇੱਥੋਂ ਦੇ ਲੀਡਰ ਨੇ ਝੰਡਾ ਹੀ ਪੁੱਠਾ ਚੜਾਤਾ। ਦੂਜਾ ਜਿਹੜਾ ਸੀਗਾ ਜੀ ਉਹ ਆਪਣੇ ਮੁੰਡੇ ਨੂੰ ਨਾਲ ਲੈ ਗਿਆ, ਉਹਦਾ ਮੁੰਡਾ ਜਿਹੜਾ ਸੀਗਾ ਉਹ ਨਾਲ ਛੋਟਾ ਜਿਹਾ ਖੜਾ, ਉਹ ਵੀ ਸਲਾਮੀ ਜਿਹੜੀ ਸੀ ਉਸੇ ਤਰੀਕੇ ਦੇ ਨਾਲ ਹੀ ਲਈ ਗਿਆ। ਭਾਵ ਕਿ ਉਹ ਜਿਹੜਾ ਟ੍ਰੈਡੀਸ਼ਨ ਇੱਕ ਚੱਲੀ ਜਾਂਦਾ ਨਾ ਜੀ, ਉਸੇ ਤਰੀਕੇ ਦੇ ਨਾਲ ਸਾਰਾ ਕੁਝ ਕਰਾ ਕੇ ਫਿਰ ਜਿਹੜੀ ਹੈ ਜੀ ਕੱਲ ਪੱਤਰਕਾਰਾਂ ਦੇ ਜਿਹੜੇ ਫੋਨ ਸੀਗੇ ਉਹ ਇੱਕ ਦੂਜੇ ਨੂੰ ਇਹੀ ਆ ਰਹੇ ਸੀਗੇ ਕਿ ਛੁੱਟੀ ਐਲਾਨ ਕਰ ਦਿੱਤੀ ਹੈ ਕਿ ਨਹੀਂ। ਭਾਵ ਕਿ ਜਦੋਂ 15 ਅਗਸਤ ਇਹ ਸੈਲੀਬ੍ਰੇਟ ਕੀਤਾ ਜਾਂਦਾ, ਫਿਰ ਅਗਲੇ ਦਿਨ ਜਿਹੜੀ ਹੈ ਜੀ ਉਹ ਬੱਚੇ ਹੋਏ, ਟੀਚਰ ਹੋਏ, ਸਾਰੇ ਉਹ ਇਹ ਐਕਸਪੈਕਟ ਕਰਦੇ ਆ ਕਿ ਕੱਲ ਨੂੰ ਜਿਹੜੀ ਹੈ ਜੀ ਉਹ ਛੁੱਟੀ ਕੀਤੀ ਜਾਊਗੀ ਡਿਪਟੀ ਕਮਿਸ਼ਨਰ ਦੇ ਵੱਲੋਂ ਜਾਂ ਨਹੀਂ। ਉਹ ਜਿਹੜਾ ਜੀ ਉਡੀਕ, ਜਦੋਂ ਪਤਾ ਆ ਕਿ ਤੁਸੀਂ ਸੈਲੀਬ੍ਰੇਟ ਕਰ ਰਹੇ ਹੋ, ਅਗਲੇ ਦਿਨ ਜਿਹੜੀ ਹੈ ਜੀ ਉਹ ਛੁੱਟੀ ਆ ਤੇ ਉਹਨੂੰ ਤੁਸੀਂ ਪੱਕੇ ਤੌਰ ਦੇ ਉੱਤੇ ਹੀ ਜਿਹੜਾ ਜੀ ਉਹ ਕਰ ਦਿਓ। ਇੱਕ ਦੂਜੇ ਨੂੰ ਫੋਨ ਕਰਕੇ ਉਹ ਛੁੱਟੀ ਦਾ ਜਿਹੜਾ ਜੀ ਉਹ ਪੁੱਛੀ ਜਾਂਦੇ ਨੇ। ਇਹ ਰਵਾਇਤੀ ਚੀਜ਼ਾਂ ਨੇ ਸਾਰੀਆਂ ਜਿਹੜੀਆਂ ਸਮੇਂ ਦੇ ਨਾਲ ਇਹ ਬਦਲੀਆਂ ਜਿਹੜੀਆਂ ਜੀ ਉਹ ਨਹੀਂ, ਤੇ ਨਾ ਕੋਈ ਬਦਲਣ ਦੇ ਆਸਾਰ ਜਿਹੜੇ ਆ ਅੱਗੇ ਵੀ ਕੋਈ ਨਜ਼ਰ ਆ ਰਹੇ ਨੇ। ਜੀ ਬਿਲਕੁਲ ਜੀ, ਕਾਫੀ ਟਾਈਮ ਤੋਂ ਛੋਟੇ ਹੁੰਦੇ ਦੇਖ ਰਹੇ ਆ ਉਹ ਕੁਛ ਚੱਲ ਰਿਹਾ ਆ। ਤੇ ਅੱਗੇ ਆਪਾਂ ਗੱਲ ਕਰਦੇ ਆ ਕਿ ਪੰਜਾਬ ਦੇ ਵਿੱਚ ਧਰਮ ਦੇ ਨਾਂ ਤੇ ਲੜਾਈ ਜਾਂ ਜਾਤ ਪਾਤ ਦੇ ਨਾਂ ਤੇ ਇੱਕ ਦੂਜੇ ਨੂੰ ਲੜਾਉਣਾ, ਇਸੇ ਤਰ੍ਹਾਂ ਜੇ ਹੁਣ ਧਰਮ ਵੱਲ ਆਈਏ ਤੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਰੁਕਦੀ, ਇਸੇ ਤਰ੍ਹਾਂ ਕੁਰਾਨ ਸ਼ਰੀਫ ਦੀ ਜਿਹੜੀ ਬੇਅਦਬੀ ਆ ਦੂਜੀ ਵਾਰ ਫਿਰ ਸੰਗਰੂਰ 'ਚ ਹੋਈ ਆ। ਬਿਲਕੁਲ ਜੀ, ਜਿਵੇਂ ਤੁਸੀਂ ਦਰੁਸਤ ਫਰਮਾਇਆ ਜੀ, ਬਟਾਲੇ ਦੇ ਨਜ਼ਦੀਕ ਪਿੰਡ ਆ, ਉੱਥੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ। ਕੱਲ ਆਪਾਂ ਗੱਲ ਸਾਂਝੀ ਕੀਤੀ ਸੀਗੀ ਕਿ ਉੱਥੇ ਕਿਵੇਂ ਜਿਹੜੇ ਆ ਜੀ ਪੱਤਰੇ ਜਿਹੜੇ ਨੇ ਉਹ ਪਾੜੇ ਗਏ ਨੇ। ਹੁਣ ਜਿਹੜੀ ਖਬਰ ਆ ਜੀ ਉਹ ਸੰਗਰੂਰ ਤੋਂ ਆ ਰਹੀ ਹੈ। ਪਹਿਲਾਂ ਵੀ ਸੰਗਰੂਰ ਡਿਸਟ੍ਰਿਕਟ ਦੇ ਵਿੱਚ ਪੈਂਦਾ ਮਲੇਰਕੋਟਲੇ ਦੇ ਵਿੱਚ ਕੁਰਾਨ ਸ਼ਰੀਫ ਦੀ ਬੇਅਦਬੀ ਹੋਈ ਸੀਗੀ, ਸਭ ਨੂੰ ਪਤਾ ਹੈ। ਔਰ ਇਹਦੇ ਵਿੱਚ ਆਮ ਆਦਮੀ ਪਾਰਟੀ ਦੇ ਇੱਕ ਜਿਹੜੇ MLA ਨੇ ਨਰੇਸ਼ ਯਾਦਵ, ਉਹਦੀ ਅਰੈਸਟ ਵੀ ਹੋਈ। ਪਹਿਲਾਂ ਉਹਦੀ ਪੁੱਛਗਿੱਛ ਹੋਈ, ਫਿਰ ਉਹਦੀ ਅਰੈਸਟ ਹੋਈ, ਫਿਰ ਉਹਨੂੰ ਜ਼ਮਾਨਤ ਜਿਹੜੀ ਸੀ ਇਸ ਮਾਮਲੇ ਦੇ ਵਿੱਚ ਮਿਲ ਗਈ। ਹੁਣ ਜਿਹੜਾ ਮਹਿਲਾ ਚੌਕ ਪੈਂਦਾ, ਇੱਥੇ ਜਿਹੜੀ ਹੈ ਜੀ ਕੁਰਾਨ ਸ਼ਰੀਫ ਦੀ ਬੇਅਦਬੀ ਦੀ ਘਟਨਾ ਜਿਹੜੀ ਆ ਉਹ ਵਾਪਰੀ ਹੈ। ਜਿਹੜਾ ਚੌਕ ਆ ਮਹਿਲਾ ਚੌਕ ਦੇ ਵਿੱਚ ਜਿਹੜੀ ਇੱਕ ਮਸਜਿਦ ਹੈ, ਉਹਦੇ ਨੇੜੇ ਤੋਂ ਕੁਰਾਨ ਸ਼ਰੀਫ ਦੇ ਪੱਤਰੇ ਜਿਹੜੇ ਜੀ ਉਹ ਪਾਟੇ ਹੋਏ ਲੱਭੇ ਨੇ। ਜਿਹੜੇ ਉੱਥੇ ਮੌਲਵੀ ਨੇ ਉਹਨਾਂ ਨੇ ਸਭ ਤੋਂ ਪਹਿਲਾਂ ਇਹ ਦੇਖਿਆ, ਫਿਰ ਉੱਥੇ ਇਕੱਠ ਜਿਹੜਾ ਸੀ ਉਹ ਹੋਣਾ ਸ਼ੁਰੂ ਹੋ ਗਿਆ। ਜਿਹੜਾ ਭਾਈਚਾਰਾ ਹੈ ਜੀ ਮੁਸਲਿਮ ਭਾਈਚਾਰਾ, ਉਹਨਾਂ ਨੇ ਇਹਨਾਂ ਜਿਹੜੇ ਪੱਤਰੇ ਸੀਗੇ ਜੀ ਉਹਨੂੰ ਦਫਨਾ ਦਿੱਤਾ ਆ। ਪੁਲਿਸ ਜਿਹੜੀ ਹੈ ਉਹ ਛਾਣਬੀਣ ਕਰ ਰਹੀ ਹੈ। ਪੰਜਾਬ ਨੂੰ ਤੱਤੇ ਪਾਣੀਆਂ 'ਚ ਸੁੱਟਣ ਦੇ ਵਾਸਤੇ, ਪੰਜਾਬ ਨੂੰ ਲਾਂਬੂ ਜਿਹੜੇ ਆ ਜੀ ਉਹ ਲਾਉਣ ਦੇ ਵਾਸਤੇ ਕੋਸ਼ਿਸ਼ਾਂ ਉਹ ਪਿਛਲੇ ਸਮੇਂ 'ਚ ਵੀ ਹੁੰਦੀਆਂ ਰਹੀਆਂ ਨੇ। ਉਹ ਕੋਸ਼ਿਸ਼ਾਂ ਜਿਹੜੀਆਂ ਜੀ ਉਹ ਨਿਰੰਤਰ ਅੱਜ ਵੀ ਉਸੇ ਤਰੀਕੇ ਦੇ ਨਾਲ ਜਾਰੀ ਨੇ। ਹਾਂ, ਇੰਨਾ ਜ਼ਰੂਰ ਹੈ, ਪੰਜਾਬ ਦੇ ਲੋਕ ਜਿਹੜੇ ਆ ਜੀ ਉਹ ਸ਼ਾਇਦ ਸਮਝਦੇ ਆ ਸਾਰੀਆਂ ਗੱਲਾਂ ਨੂੰ। ਇਸੇ ਕਰਕੇ ਪੰਜਾਬ ਦਾ ਮਾਹੌਲ ਜਿਹੜਾ ਜੀ ਉਹ ਟੈਂਸ ਭਰਿਆ, ਹਾਂ ਜਦੋਂ ਬਰਗਾੜੀ ਕਾਂਡ ਹੋਇਆ ਉਦੋਂ ਜ਼ਰੂਰ ਇੱਕ ਵਾਰੀ ਟੈਂਸ ਭਰਿਆ ਮਾਹੌਲ ਰਿਹਾ, ਪਰ ਫਿਰ ਵੀ ਲੋਕਾਂ ਨੇ ਉਦੋਂ ਵੀ ਬੜਾ ਸੰਜਮ ਤੋਂ ਜਿਹੜਾ ਜੀ ਉਹ ਕੰਮ ਲਿਆ। ਲੋਕਾਂ ਨੇ ਕਿਸੇ ਕਿਸਮ ਦੀ ਹੁੱਲੜਬਾਜ਼ੀ ਜਿਹੜੀ ਹੈ ਜੀ ਉਹ
ਦੰਗੇਬਾਜ਼ੀ ਜਿਹੜੀ ਆ ਉਹ ਨਹੀਂ ਕੀਤੀ। ਹਾਂ, ਇੰਨਾ ਜ਼ਰੂਰ ਹੈ ਕਿ ਪੁਲਿਸ ਨੇ ਜੋ ਕੁਝ ਉਦੋਂ ਕੀਤਾ, ਸ਼ਾਂਤਮਈ ਜਿਹੜੇ ਲੋਕ ਸੀ ਉਹਨਾਂ ਦੇ ਉੱਤੇ ਗੋਲੀਆਂ ਚਲਾਈਆਂ। ਲੋਕਾਂ ਨੂੰ ਹੁਣ ਵੀ ਜਿਹੜਾ ਜੀ ਉਹ ਸਮਝਣ ਦੀ ਜ਼ਰੂਰਤ ਹੈ ਕਿ ਜਿਹੜੀਆਂ ਅੱਗ ਲਾਉਣ ਵਾਲੀਆਂ ਤਾਕਤਾਂ ਨੇ, ਜਿਨ੍ਹਾਂ ਨੇ ਇਹਦੇ ਵਿੱਚੋਂ ਆਪਣੇ ਪੋਲੀਟੀਕਲ ਲਾਹੇ, ਪੋਲੀਟੀਕਲ ਮਾਈਲੇਜ ਜਿਹੜੀ ਆ ਜੀ ਉਹ ਲੈਣੀ ਆ, ਉਹਨਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਉਹ ਸ਼ਰਾਰਤ ਕਰਨ ਤੋਂ ਬਾਜ਼ ਨਹੀਂ ਆ ਰਹੇ। ਇਸ ਸ਼ਰਾਰਤ ਦਾ ਪਾਰਟ ਬਣਨਾ ਜਾਂ ਫਿਰ ਇਹਨੂੰ ਨਕਾਰਨਾ, ਇਹ ਲੋਕਾਂ ਦੇ ਹੱਥ ਦੇ ਵਿੱਚ ਹੈ। ਉਮੀਦ ਹੈ ਇਸ ਗੱਲ ਦੀ ਕਿ ਲੋਕ ਪਹਿਲਾਂ ਦੀ ਤਰ੍ਹਾਂ ਅੱਗੋਂ ਵੀ ਇਹ ਸਭ ਕਾਸੇ ਨੂੰ ਜਿਹੜਾ ਜੀ ਉਹ ਨਕਾਰਨਗੇ ਤੇ ਇਹਨਾਂ ਕੁਝ ਸ਼ਰਾਰਤੀ ਲੋਕਾਂ ਦੀ ਚਾਲਬਾਜ਼ੀ ਦੇ ਵਿੱਚ ਨਹੀਂ ਆਉਣਗੇ ਜੀ। ਅੱਜ ਤੇ ਅੱਗੇ ਗੱਲ ਕਰਦੇ ਆਪਾਂ ਨਵਜੋਤ ਸਿੱਧੂ ਦੀ। ਉਹ ਹਜੇ ਕਿਸੇ ਵੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਏ। ਜਿਵੇਂ ਕਿਹਾ ਜਾ ਰਿਹਾ ਸੀਗਾ ਜੀ, ਪਹਿਲਾਂ 14 ਤਰੀਕ ਨੂੰ, ਫਿਰ ਇਹ ਕਿਹਾ ਗਿਆ ਸੀਗਾ ਕਿ 15 ਤਰੀਕ ਨੂੰ ਉਹ ਜਿਹੜਾ ਜੀ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਸਕਦੇ ਨੇ। ਅਜੇ ਤੱਕ ਜਿਹੜਾ ਜੀ ਇਹ ਕਿਹਾ ਗਿਆ ਹੈ ਕਿ ਉਹਨਾਂ ਨੇ ਕੁਝ ਦਿਨ ਦਾ ਹੋਰ ਸਮਾਂ ਜਿਹੜਾ ਜੀ ਉਹ ਲਿਆ ਤੇ ਅਗਲੇ ਹਫਤੇ ਤੱਕ ਜਿਹੜਾ ਜੀ ਉਹ ਆਮ ਆਦਮੀ ਪਾਰਟੀ ਦੇ ਵਿੱਚ ਜਾ ਸਕਦੇ ਨੇ। ਰੀਜ਼ਨ ਕੀ ਰਿਹਾ ਜੀ, ਇਹਦੇ ਸੰਬੰਧੀ ਅਟਕਲਾਂ ਜਿਹੜੀਆਂ ਜੀ ਉਹ ਕਈ ਕਿਸਮ ਦੀਆਂ ਲੱਗ ਰਹੀਆਂ ਨੇ। ਇਹ ਕਿਹਾ ਜਾ ਰਿਹਾ ਹੈ ਕਿ ਅਰਵਿੰਦ ਕੇਜਰੀਵਾਲ ਹੋਰਾਂ ਦੇ ਨਾਲ ਉਹਨਾਂ ਦੀ ਮੁਲਾਕਾਤ ਜਿਹੜੀ ਹੈ ਜੀ ਉਹ ਦਿੱਲੀ ਦੇ ਵਿੱਚ ਫੇਰ ਹੋਈ ਹੈ ਪਰਸੋਂ ਰਾਤ ਨੂੰ। ਇਹਦੀ ਪੁਸ਼ਟੀ ਨਵਜੋਤ ਕੌਰ ਸਿੱਧੂ ਜਿਹੜੇ ਉਹਨਾਂ ਦੇ ਪਤਨੀ ਨੇ ਉਹਨਾਂ ਨੇ ਵੀ ਕੀਤੀ ਆ। ਇਹਦੇ ਵਿੱਚ ਇਹ ਕਿਹਾ ਜਾ ਰਿਹਾ ਜੀ ਕਿ ਕੁਝ ਪ੍ਰੋਗਰਾਮ ਤੈਅ ਜਿਹੜੇ ਆ ਜੀ ਉਹ ਕੀਤੇ ਗਏ ਆ। ਆਮ ਆਦਮੀ ਪਾਰਟੀ ਨੇ ਇੱਕ ਵਾਰੀ ਫੇਰ ਜਿਹੜੇ ਆਫੀਸ਼ੀਅਲ ਤੌਰ ਦੇ ਉੱਤੇ ਜਿਹੜਾ ਇਹ ਦੱਸਿਆ ਕਿ ਨਵਜੋਤ ਸਿੰਘ ਸਿੱਧੂ ਹੋਰੀ ਆਮ ਆਦਮੀ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦਾ ਚਿਹਰਾ ਨਹੀਂ ਔਰ ਉਹ ਨਾ ਪੰਜਾਬ ਦੇ ਵਿੱਚੋਂ ਚੋਣ ਲੜਨਗੇ। ਨਵਜੋਤ ਕੌਰ ਸਿੱਧੂ ਜਿਹੜੇ ਨੇ ਜੀ ਉਹ ਚੋਣ ਲੜਨਗੇ MLA ਦੀ। ਕਿੱਥੋਂ ਲੜਨਗੇ ਇਹਦੇ ਸੰਬੰਧੀ ਅਜੇ ਕੁਝ ਤੈਅ ਨਹੀਂ ਕੀਤਾ ਗਿਆ। ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਨੈਸ਼ਨਲ ਲੈਵਲ ਦੇ ਉੱਤੇ ਪ੍ਰਚਾਰਕ ਦੇ ਤੌਰ ਦੇ ਉੱਤੇ ਪਾਰਟੀ ਜਿਹੜੀ ਹੈ ਜੀ ਉਹ ਸੇਵਾਵਾਂ ਲੈਣੀਆਂ ਚਾਹੁੰਦੀ ਹੈ। ਸ਼ਾਇਦ ਕਿਤੇ ਨਾ ਕਿਤੇ ਇਹ ਵੀ ਜਿਹੜੀਆਂ ਅਟਕਲਾਂ ਜਿਹੜੀਆਂ ਨੇ, ਕਨਸੂਆਂ ਜਿਹੜੀਆਂ ਨੇ ਉਹ ਚੱਲੀ ਜਾਂਦੀਆਂ ਨੇ ਕਿ ਕੁਝ ਉਮੀਦਵਾਰਾਂ ਨੂੰ ਉਹ ਜਿਹੜੀਆਂ ਟਿਕਟਾਂ ਦਿਵਾਉਣੀਆਂ ਚਾਹੁੰਦੇ ਨੇ ਆਪਣੇ ਤੌਰ ਦੇ ਉੱਤੇ, ਜਦੋਂ ਕਿ ਪਾਰਟੀ ਇਹ ਸਮਝੌਤਾ ਕਰਨ ਦੇ ਵਾਸਤੇ ਤਿਆਰ ਨਹੀਂ। ਪਾਰਟੀ ਨੇ ਇਹ ਗੱਲ ਕਹੀ ਹੈ ਕਿ ਜੇ ਬਿਨਾਂ ਕੰਡੀਸ਼ਨ ਤੋਂ, ਬਿਨਾਂ ਸ਼ਰਤ ਤੋਂ ਆਉਣਾ ਤੇ ਉਹਨਾਂ ਨੂੰ, ਉਹਨਾਂ ਦਾ ਸਵਾਗਤ ਹੈ, ਉਹ ਆ ਸਕਦੇ ਨੇ। ਕੰਡੀਸ਼ਨਾਂ ਦੇ ਅੰਡਰ ਉਹਨਾਂ ਦਾ ਇਹ ਕਹਿਣਾ ਕਿ ਉਹ ਕਿਸੇ ਨੂੰ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਜਿਹੜਾ ਜੀ ਉਹ ਕਰਵਾਉਣਗੇ। ਹਾਂ, ਜਿਹੜੇ ਨਵਜੋਤ ਕੌਰ ਸਿੱਧੂ ਨੇ ਉਹਨਾਂ ਨੇ ਇਸ ਗੱਲ ਦੀ ਪੁਸ਼ਟੀ ਕੀਤੀ ਆ। ਆਪਾਂ ਕੱਲ ਵੀ ਗੱਲ ਕੀਤੀ ਸੀਗੀ ਕਿ ਕਾਂਗਰਸ ਜਿਹੜੀ ਹੈ ਜੀ ਉਹਨਾਂ ਨੇ ਟਿੱਲ ਲਾਇਆ ਨਵਜੋਤ ਸਿੰਘ ਸਿੱਧੂ ਹੋਰਾਂ ਨੂੰ ਪਾਰਟੀ ਦੇ ਵਿੱਚ ਸ਼ਾਮਲ ਕਰਾਉਣ ਦੇ ਵਾਸਤੇ, ਪਰ ਉਹਨਾਂ ਨੇ ਇਹ ਵੀ ਕਿਹਾ ਕਿ ਕਾਂਗਰਸ ਦੇ ਵਿੱਚ ਉਹ ਕਿਸੇ ਵੀ ਹਾਲਤ ਦੇ ਵਿੱਚ ਨਹੀਂ ਜਾਣਗੇ। ਸੋ ਇਹ ਤਾਂ ਤਕਰੀਬਨ ਲੱਗਦਾ ਹੀ ਹੈ ਕਿ ਰਾਹ ਤਾਂ ਉਹਨਾਂ ਕੋਲੇ ਨਹੀਂ ਹੈਗਾ ਕੋਈ। ਆਉਣਗੇ ਤਾਂ ਆਮ ਆਦਮੀ ਪਾਰਟੀ ਦੇ ਵਿੱਚ ਹੀ, ਪਰ ਸ਼ਾਇਦ ਅਗਲੇ ਅਜੇ ਕੁਝ ਹੋਰ ਦਿਨ ਜਿਹੜੇ ਜੀ ਉਹ ਲੱਗਣਗੇ। ਜੀ, ਕਿਉਂਕਿ ਬਹੁਤ ਵਾਰੀ ਉਹ ਆਪਣੇ ਪੰਡਤਾਂ ਤੋਂ ਵੀ ਪੁੱਛਦੇ ਆ, ਸ਼ਾਇਦ ਠੀਕ ਸਮਾਂ ਨਹੀਂ ਹੋਊਗਾ। ਤੇ ਅੱਗੇ ਆਪਾਂ ਪੰਜਾਬ ਚੋਣਾਂ ਦੀ ਗੱਲ ਕਰੀਏ ਕਿ ਅਖਾੜਾ ਮਗਣ ਵਾਲਾ ਹੀ ਹੈ। ਬਿਲਕੁਲ ਜੀ, ਅਖਾੜਾ ਜਿਹੜਾ ਜੀ ਉਹ ਹੁਣ ਡੇ ਬਾਈ ਡੇ ਮਗ ਰਿਹਾ। ਅਗਸਤ ਦਾ ਮਹੀਨਾ ਜਿਹੜਾ ਹੁਮਸ ਭਰਿਆ ਹੁੰਦਾ ਜੀ, ਔਰ ਇਹ ਚੱਲ ਰਿਹਾ, ਅੱਧਾ ਜਿਹੜਾ ਜੀ ਉਹ ਬੀਤ ਗਿਆ। ਸਤੰਬਰ ਤੋਂ ਜਿਹੜਾ ਜੀ ਇਹ ਕਿਹਾ ਜਾ ਸਕਦਾ ਹੈ ਕਿ ਸਾਰੀਆਂ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਨਿੱਟ ਕੇ ਔਰ ਜਿਹੜਾ ਜੀ ਚੋਣ ਮੈਦਾਨ ਦੇ ਵਿੱਚ ਉਤਰ ਆਉਣਗੀਆਂ। ਜਿਹੜੀ ਕਾਂਗਰਸ ਪਾਰਟੀ ਹੈ ਜੀ ਉਹਨੇ ਜਿਹੜੀਆਂ ਟਿਕਟਾਂ ਦੇਣੀਆਂ ਨੇ ਉਹਦੇ ਸੰਬੰਧੀ ਜਿਹੜੀ ਐਪਲੀਕੇਸ਼ਨ ਮੰਗੀ ਸੀਗੀ, ਉਹਨੇ ਜਿਹੜੇ ਰਵਾਇਤੀ ਲੀਡਰ ਨੇ ਉਹਨਾਂ ਨੂੰ ਬੜਾ ਵਕਤ ਪਾਇਆ ਜੀ ਕਿ ਉਹ ਚੁੱਕੀ ਫਿਰਦੇ ਨੇ ਕਾਗਜ਼ ਪੱਤਰ ਆਪਣੇ ਜਿਹੜਾ ਜੀ ਚੰਡੀਗੜ੍ਹ ਉਹਨਾਂ ਦੇ ਦਫ਼ਤਰ ਤੱਕ, ਜਿਹਦੇ ਵਿੱਚ ਉਹਨਾਂ ਨੇ ਬੂਥ ਲੈਵਲ ਦੇ ਕੁਝ ਜਿਹੜੇ ਮੈਂਬਰ ਨੇ ਉਹਨਾਂ ਤੋਂ ਲਿਖਵਾਉਣਾ ਜਿਹੜਾ ਜੀ ਜਿਵੇਂ ਆਮ ਆਦਮੀ ਪਾਰਟੀ ਲਿਖਵਾ ਰਹੀ ਆ ਉਸੇ ਤਰੀਕੇ ਦੇ ਨਾਲ ਇਹ ਕੰਡੀਸ਼ਨ ਜਿਹੜੀ ਉਹ ਲਾਈ ਸੀ। ਇਹ ਜਿਹੜੀ ਪ੍ਰਕਿਰਿਆ ਹੈ ਕਾਂਗਰਸ ਦੀ ਮੁਕੰਮਲ ਹੋ ਚੁੱਕੀ ਆ। ਉਹਨਾਂ ਦੀ ਜਿਹੜੀ ਲਿਸਟ ਹੈ ਉਹ ਕਦੋਂ ਆਉਂਦੀ ਹੈ ਇਹਦਾ ਕੁਝ ਨਹੀਂ ਪਤਾ, ਕਿਉਂਕਿ ਹਾਈ ਕਮਾਂਡ ਜਿਹੜੀ ਹੈ ਜੀ ਦਿੱਲੀ ਦੀ ਉਹਦੇ ਉੱਤੇ ਨਿਰਭਰ ਕਰੂਗਾ ਕਿ ਉਹ ਚੋਣਾਂ ਦੇ ਵਾਸਤੇ ਜਿਹੜੇ ਉਮੀਦਵਾਰ ਆ ਉਹਨਾਂ ਦੀ ਸੂਚੀ ਪਹਿਲੀ ਜਿਹੜੀ ਹੈ ਜੀ ਉਹ ਕਦੋਂ ਜਾਰੀ ਕਰਦੀ ਆ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੀ ਸੱਤਾਧਾਰੀ ਧਿਰ ਹੈ ਅਕਾਲੀ ਦਲ, ਉਹਦੇ ਵੱਲੋਂ ਵੀ ਆਪਣੀ ਸੂਚੀ ਜਿਹੜੀ ਹੈ ਜੀ ਉਹ ਛੇਤੀ ਜਾਰੀ ਕੀਤੀ ਜਾ ਸਕਦੀ ਹੈ। ਕੁਝ ਉਥਲ ਪੁਥਲ ਜਿਹੜੀ ਹੈ ਜੀ ਉਹ ਵੱਡੇ ਪੱਧਰ ਦੇ ਉੱਤੇ ਲੈ ਕੇ ਆਉਣਗੇ। ਸ਼ਾਇਦ ਉਹ ਵੀ ਕੰਟਰੋਵਰਸ਼ੀਅਲ ਜਿਹੜੀਆਂ ਸੀਟਾਂ ਨੇ ਉਹਨਾਂ ਦੀ ਸੂਚੀ ਪਹਿਲਾਂ ਜਾਰੀ ਨਹੀਂ ਕਰਨਗੇ। ਜਿੰਨੇ ਵੀ ਫੈਸਲੇ ਲਏ ਜਾ ਰਹੇ ਨੇ ਉਹ ਸਰਕਾਰ ਦੀ ਤਰਫੋਂ ਉਹ ਚੋਣਾਂ ਨੂੰ ਮੁੱਖ ਰੱਖ ਕੇ ਲਏ ਜਾ ਰਹੇ ਨੇ। ਵਿਧਾਨ ਸਭਾ ਦਾ ਸੈਸ਼ਨ ਜਿਹੜਾ ਜੀ ਉਹ 5 ਤਰੀਕ ਤੋਂ ਹੋਣਾ ਆ ਤੇ ਸ਼ਾਇਦ ਉਸ ਤੋਂ ਬਾਅਦ ਤੁਸੀਂ ਇਹ ਕਹਿ ਲਓ ਕਿ ਇਹ ਟਾਪ ਗੇਅਰ ਦੇ ਵਿੱਚ ਚੋਣਾਂ ਜਿਹੜੀਆਂ ਜੀ ਉਹ ਪੈ ਜਾਣਗੀਆਂ। ਆਮ ਆਦਮੀ ਪਾਰਟੀ ਦੀ ਦੂਜੀ ਜਿਹੜੀ ਲਿਸਟ ਹੈ ਉਹ ਅੱਜ ਜਾਂ ਕੱਲ ਨੂੰ ਆ ਰਹੀ ਹੈ, ਜਿਹੜੀ ਕਿ ਸ਼ਾਇਦ 14
ਜਿਹੜੇ ਸੀਟਾਂ ਨੇ ਉਹਨਾਂ ਦੀ ਕਹੀ ਜਾ ਰਹੀ ਹੈ। ਉਸ ਤੋਂ ਬਾਅਦ ਜਿਹੜੀ 30 ਦੀ ਲਿਸਟ ਹੈ ਉਹ ਆਊਗੀ ਔਰ ਅਰਵਿੰਦ ਕੇਜਰੀਵਾਲ ਹੋਰੀ ਜਿਹੜੇ ਜੀ ਉਹ ਪੰਜਾਬ ਦੇ ਵਿੱਚ ਆਉਂਦੇ ਦਿਨਾਂ ਦੇ ਦੌਰਾਨ ਪੱਕੇ ਡੇਰੇ ਜਿਹੜੇ ਆ ਜੀ ਉਹ ਲਾ ਲੈਣਗੇ। ਇਹ ਵੀ ਪਤਾ ਲੱਗਾ ਜੀ ਕਿ 150 ਰੈਲੀ ਜਿਹੜੀ ਆ ਜੀ ਉਹ ਕਰਨਗੇ ਇੱਥੇ ਪੰਜਾਬ ਦੇ ਵਿੱਚ। ਲੁਧਿਆਣੇ ਦੇ ਵਿੱਚ ਜਿਹੜਾ ਜੀ ਉਹਨਾਂ ਦੇ ਵਾਸਤੇ ਘਰ ਵੇਖਿਆ ਜਾ ਰਿਹਾ ਜਿਹੜਾ ਕਿ ਉਹ ਟਿਕਾਣਾ ਆਪਣਾ ਇੱਥੇ ਲੁਧਿਆਣੇ ਦੇ ਵਿੱਚ ਆ ਕੇ ਬਣਾਉਣਗੇ, ਕਿਉਂਕਿ ਪੰਜਾਬ ਚੋਣਾਂ ਦਾ ਜਿਹੜੀ ਸਾਰੀ ਜ਼ਿੰਮੇਵਾਰੀ ਆ ਉਹਨਾਂ ਨੇ ਆਪਣੇ ਉੱਤੇ ਜਿਹੜੀ ਆ ਜੀ ਉਹ ਲਈ ਆ। ਉਹੀ ਇੰਚਾਰਜ ਜਿਹੜਾ ਜੀ ਉਹ ਪੰਜਾਬ ਚੋਣਾਂ ਦਾ ਹੋਣਗੇ। ਅਰਵਿੰਦ ਕੇਜਰੀਵਾਲ ਹੋਰਾਂ ਦੇ ਨਿਰਸੰਦੇਹ ਤੇ ਪੰਜਾਬ ਦੇ ਵਿੱਚ ਆਉਣ ਤੋਂ ਬਾਅਦ ਇਹ ਅਸਲ ਚੋਣ ਅਖਾੜਾ ਜਿਹੜਾ ਜੀ ਉਹ ਪਹੂਗਾ। ਫਿਰ ਵੇਖਣਾ ਇਹ ਹੋਊਗਾ ਕਿ ਦੋਸ਼ ਇੱਕ ਦੂਜੇ ਦੇ ਉੱਤੇ ਲਾਉਣ ਦੇ ਵਾਸਤੇ ਔਰ ਕਾਟ ਜਿਹੜੀ ਆ ਜੀ ਅਰਵਿੰਦ ਕੇਜਰੀਵਾਲ ਦੀ ਕੱਟਣ ਦੇ ਵਾਸਤੇ ਦੂਜੀਆਂ ਪਾਰਟੀਆਂ ਜਿਹੜੀਆਂ ਨੇ ਜੀ ਉਹਨਾਂ ਦੀ ਸਟ੍ਰੈਟਜੀ ਕੀ ਰਹਿੰਦੀ ਹੈ। ਬਿਲਕੁਲ, ਜਾਂ ਤਾਂ ਉਹਨਾਂ ਨੂੰ ਜੀ ਫੋਲੋ ਕਰਨਗੇ ਜਾਂ ਫਿਰ ਕੋਈ ਹੋਰ ਕੰਮ ਕਰਨਗੇ। ਤੇ ਅੱਗੇ ਆਪਾਂ ਗੱਲ ਕਰਦੇ, ਮੇਰਾ ਲਾਸਟ ਸਵਾਲ ਹੈ ਜੀ ਕਿ ਬਾਹਰਲੀਆਂ ਜਿਹੜੀਆਂ ਕੰਪਨੀਆਂ ਉਹ ਬਾਬਾ ਰਾਮਦੇਵ ਦੀਆਂ ਐਡਾਂ ਤੋਂ ਦੁਖੀ। ਰਾਮਦੇਵ ਹੋਰੀ ਜਿਹੜੀਆਂ ਐਡਾਂ ਆਪਣੀਆਂ ਚਲਾ ਰਹੇ ਨੇ ਜੀ, 2 ਟਾਈਪ ਦੀਆਂ ਐਡਾਂ ਉਹ ਚਲਾ ਰਹੇ ਨੇ। ਚੈਨਲਾਂ ਦੇ ਉੱਤੇ ਜਿਹੜੀਆਂ ਐਡਾਂ ਚੱਲ ਰਹੀਆਂ ਨੇ, ਜਿਹੜੀ ਐਡ ਹੈ ਉਹ ਤੁਸੀਂ ਇਹ ਤਾਂ ਦੇ ਸਕਦੇ ਹੋ ਕਿ ਸਾਡਾ ਪ੍ਰੋਡਕਟ ਆਹ ਹੈ, ਇਹਦੇ ਵਿੱਚ ਆਹ ਖੂਬੀਆਂ ਨੇ। ਰਾਮਦੇਵ ਦੂਸਰੇ ਤਰੀਕੇ ਨਾਲ ਚਲਾ ਰਹੇ ਨੇ। ਉਹ ਦੋਸ਼ ਜਿਹੜੇ ਆ ਜੀ ਮਲਟੀਨੈਸ਼ਨਲ ਕੰਪਨੀਜ਼ ਦੇ ਜਿਹੜੇ ਸਮਾਨ ਹੈ, ਜਿਹੜਾ ਉਹਨਾਂ ਦਾ ਪ੍ਰੋਡਕਟ ਹੈ, ਉਹ ਚਾਹੇ ਟੂਥਪੇਸਟ ਹੈ, ਚਾਹੇ ਉਹ ਤੇਲ ਨੇ ਜਾਂ ਖਾਣ ਪੀਣ ਵਾਲੀਆਂ ਵਸਤਾਂ ਨੇ, ਉਹਨਾਂ ਦੇ ਉੱਤੇ ਜਿਹੜਾ ਜੀ ਤਵਾ ਲਾ ਰਹੇ ਨੇ ਔਰ ਇਹ ਕਹਿ ਰਹੇ ਨੇ ਕਿ ਆਹ ਤੇਲ ਦੇ ਨਾਲ ਆਹ ਕੈਂਸਰ ਜਿਹੜਾ ਜੀ ਹੁੰਦਾ ਤੇ ਜਿਹੜਾ ਸਾਡਾ ਤੇਲ ਹੈ ਜੀ ਉਹ ਕਹਿੰਦੇ ਸਭ ਤੋਂ ਸ਼ੁੱਧ ਹੈ। ਔਰ ਨਾਲ ਦੀ ਨਾਲ 15 ਅਗਸਤ ਦੇ ਉੱਤੇ ਉਹਨਾਂ ਨੇ ਹੜ੍ਹ ਜਿਹੜਾ ਜੀ ਉਹ ਲਿਆਂਦਿਆ ਰੱਖਿਆ ਜਿਹੜਾ ਜੀ ਵੱਖ-ਵੱਖ TV ਚੈਨਲਾਂ ਦੇ ਉੱਤੇ, ਰੇਡੀਓ ਦੇ ਉੱਤੇ। ਜਿਹੜੀਆਂ ਐਡਾਂ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਕਿ ਇਹ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਇਹ ਮੁਲਕ ਦਾ ਕਰੋੜਾਂ ਅਰਬਾਂ ਰੁਪਈਆ ਜਿਹੜਾ ਜੀ ਉਹ ਲੁੱਟ ਕੇ ਬਾਹਰ ਲਿਜਾ ਰਹੀਆਂ ਨੇ। ਔਰ ਉਹਨਾਂ ਇਹ ਕਿਹਾ ਕਿ ਜਿਹੜਾ ਜੀ ਤੁਸੀਂ ਸਵਦੇਸ਼ੀ ਬਣੋ, ਪਤੰਜਲੀ ਦਾ ਸਮਾਨ ਜਿਹੜਾ ਜੀ ਉਹ ਖਰੀਦੋ। ਇਹਨੂੰ ਲੈ ਕੇ ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨਾਂ ਨੇ ਕੇਂਦਰ ਦੀ ਸਰਕਾਰ ਤੱਕ ਜਿਹੜੀ ਇੰਡਸਟਰੀ ਮਿਨਿਸਟਰੀ ਆ ਉਹਦੇ ਤੱਕ ਪਹੁੰਚ ਜਿਹੜੀ ਆ ਜੀ ਕੀਤੀ ਆ ਕਿ ਇੱਕ ਪਾਸੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਮੇਕ ਇਨ ਇੰਡੀਆ ਦਾ ਨਾਰਾ ਦੇਈ ਜਾਂਦੇ ਨੇ। ਸਰਕਾਰ ਕਹਿੰਦੀ ਹੈ ਕਿ ਜਿਹੜਾ ਜਿੰਨਾ ਮਰਜ਼ੀ ਪੈਸਾ ਤੁਸੀਂ ਇੱਥੇ ਲਿਆ ਕੇ ਇਨਵੈਸਟ ਕਰੋ, FDI ਦੇ ਵਾਸਤੇ ਉਹਨੇ ਬੂਹੇ ਖੋਲੇ ਹੋਏ ਨੇ। ਤੇ ਦੂਜੇ ਪਾਸੇ ਉਹ ਕਹਿੰਦੇ ਜੀ ਕਿ ਤੁਹਾਡਾ ਜਿਹੜਾ ਬੰਦਾ ਆ ਉਹ ਇਸ ਕਿਸਮ ਦੀ ਐਡਵਰਟਾਈਜ਼ਮੈਂਟ ਜਿਹੜੀ ਆ ਜੀ ਉਹ ਕਰੀ ਜਾ ਰਿਹਾ। ਇਹ ਕਿਹਾ ਜਾ ਰਿਹਾ ਜੀ ਕਿ ਇਹਨਾਂ ਜਿਹੜੀਆਂ ਐਡਾਂ ਨੇ ਇਹਨਾਂ ਦੇ ਉੱਤੇ ਪਿੱਛੇ ਜੇ ਪਹਿਲਾਂ ਵੀ ਸ਼ਿਕੰਜਾ ਕੱਸਣ ਦੀ ਕੋਸ਼ਿਸ਼ ਜਿਹੜੀ ਆ ਉਹ ਇੰਡਸਟਰੀ ਮਿਨਿਸਟਰੀ ਨੇ ਜਿਹੜੀ ਉਹ ਕੀਤੀ ਸੀਗੀ। ਤੇ ਹੁਣ ਜਿਹੜੀ ਇਹ ਵੱਡੀ ਸ਼ਿਕਾਇਤ ਜਿਹੜੀ ਮਲਟੀਨੈਸ਼ਨਲ ਕੰਪਨੀਜ਼ ਨੇ ਕੀਤੀ ਆ ਕਿ ਇਹ ਜਾਂ ਤਾਂ ਉਹ ਬੰਦੇ ਨੂੰ ਰੋਕੋ ਜਾਂ ਫਿਰ ਸਾਡੇ ਪ੍ਰੋਡਕਟ ਜਿਹੜੇ ਨੇ ਜੀ ਉਹ ਰੋਕ ਦਿਓ। ਸੋ ਇਹ ਬੜੀ ਜਿਹੜੀ ਹੈ ਜੀ ਸਥਿਤੀ ਅਜੀਬੋ-ਗਰੀਬ ਜੀ ਬਣ ਗਈ ਹੈ ਸੈਂਟਰ ਦੀ ਸਰਕਾਰ ਦੀ। ਇਸ ਵੇਲੇ 2000 ਕਰੋੜ ਰੁਪਏ ਦੀ ਟਰਨਓਵਰ ਵਾਲੀ ਜਿਹੜੀ ਹੈ ਜੀ ਉਹ ਕੰਪਨੀ ਬਣ ਚੁੱਕੀ ਹੈ ਪਤੰਜਲੀ। ਥਾਂ ਦੇ ਉੱਤੇ ਖੁੱਲੀਆਂ ਉਹਦੀਆਂ ਜਿਹੜੀਆਂ ਹੱਟੀਆਂ ਨੇ, ਉੱਥੋਂ ਇਹ ਸਮਾਨ ਜਿਹੜਾ ਜੀ ਉਹ ਖਰੀਦਣ ਦੇ ਵਾਸਤੇ ਬ੍ਰਾਂਡ ਅੰਬੈਸਡਰ ਵੀ ਰਾਮਦੇਵ ਜਿਹੜਾ ਜੀ ਉਹ ਆਪ ਹੀ ਆ। ਔਰ ਸ਼ਾਇਦ ਉਹਨੂੰ ਬਿਜ਼ਨਸ ਜਿਹੜਾ ਜੀ ਉਹ ਕਰਨਾ ਆ ਗਿਆ। ਜਿਹੜੇ ਲੋਕ ਕਹਿੰਦੇ ਸੀਗੇ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਨਾਲ ਕਿਉਂ ਜੁੜ ਰਿਹਾ, ਉਹਨਾਂ ਦੀ ਪ੍ਰਮੋਸ਼ਨ ਕਿਉਂ ਕਰ ਰਿਹਾ ਇਲੈਕਸ਼ਨਾਂ ਦੇ ਵਿੱਚ, ਮੇਰਾ ਖਿਆਲ ਹੁਣ ਤਾਂ ਉਹਨਾਂ ਨੂੰ ਸਾਰਿਆਂ ਨੂੰ ਪਤਾ ਲੱਗ ਹੀ ਗਿਆ ਹੋਣਾ ਜੀ ਕਿ ਮਾਮਲਾ ਆਹ ਟਰਨਓਵਰ ਦਾ ਸੀਗਾ ਜੀ। ਉਹਦੇ ਵਾਸਤੇ ਹੱਥ ਪੈਰ ਮਾਰਨ ਲਈ ਉਹ ਕਦੀ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਦੀ ਤਾਰੀਫ ਕਰ ਦਿੰਦਾ, ਕਦੀ ਉਹ ਬਿਹਾਰ ਦੇ ਲਾਲੂ ਪ੍ਰਸਾਦ ਯਾਦਵ ਦੀ ਤਾਰੀਫ ਕਰ ਦਿੰਦਾ। ਜਿੱਥੇ ਜਿੱਥੇ ਉਹਦਾ ਪ੍ਰੋਡਕਟ ਘੱਟ ਵਿਕਦਾ ਉਹਨਾਂ ਸੂਬਿਆਂ ਦੇ ਵਿੱਚ ਜਾ ਕੇ ਉੱਥੋਂ ਦੇ ਮੁੱਖ ਮੰਤਰੀ ਨੂੰ ਪੜੋਸਣਾ ਉਹਨੇ ਸਿੱਖ ਲਿਆ ਜੀ। ਬਿਲਕੁਲ ਜੀ, ਬਿਜ਼ਨਸ ਹੀ ਅਡਾਨੀਆਂ ਬਾਨੀਆਂ ਜਾਂ ਬਾਬੇ ਰਾਮਦੇਵ ਦਾ ਸੀਗਾ। ਤੇ ਅਖੀਰ ਵਿੱਚ ਅਜਨਾਮਾ ਕਿ ਜਦੋਂ ਵੇਖ ਲਿਆ ਮੋਦੀ ਦਾ ਮੂਡ ਕਰੜਾ, ਆਉਂਦੀ ਜਾਪ ਦੀ ਪਾਕ ਨੂੰ ਮਤ ਬੇਲੀ। ਜਦੋਂ ਵੇਖ ਲਿਆ ਮੋਦੀ ਦਾ ਮੂਡ ਕਰੜਾ, ਆਉਂਦੀ ਜਾਪ ਦੀ ਪਾਕ ਨੂੰ ਮਤ ਬੇਲੀ। ਦਿਨ ਰਾਤ ਕਸ਼ਮੀਰ ਕਸ਼ਮੀਰ ਗਾ ਕੇ ਚੁੱਕੀ ਬਾਹਲੀ ਹੀ ਪਈ ਸੀ ਅੱਤ ਬੇਲੀ। ਉਹਨਾਂ ਵਾਸਤੇ ਹੋਊਏ ਸ਼ੁਗਲ ਭਾਵੇਂ ਵਗਦੀ ਲੋਕਾਂ ਦੀ ਪਈ ਹੈ ਰੱਤ ਬੇਲੀ। ਮਰਦੇ ਰਹਿੰਦੇ ਬਲੋਚਾਂ ਦਾ ਪਕੜ ਮੁੱਦਾ, ਵਾਵਾ ਮੋਦੀ ਅੜਾਈ ਹੁਣ ਲੱਤ ਬੇਲੀ। ਚਰਚਾ ਪਾਕ ਦੇ ਅੰਦਰ ਵੀ ਹੋਣ ਲੱਗੀ, ਲੋਕੀ ਕਹਿਣ ਨਵਾਜ਼ ਮਰਵਾਊਗਾ ਹੀ। ਚਰਚਾ ਪਾਕ ਦੇ ਅੰਦਰ ਵੀ ਹੋਣ ਲੱਗੀ, ਲੋਕੀ ਕਹਿਣ ਨਵਾਜ਼ ਮਰਵਾਊਗਾ ਹੀ। ਹੱਥੋਂ ਖੁੱਸਿਆ ਸੀ ਬੰਗਲਾਦੇਸ਼ ਜਿੱਦਾਂ, ਬਲੋਚਿਸਤਾਨ ਵੀ ਪਾਕ ਗਵਾਊਗਾ ਜੀ। ਥੈਂਕ ਯੂ ਜੀ। ਤੇ ਇਸੇ ਦੇ ਨਾਲ ਜੀ ਸਾਡਾ ਅੱਜ ਦਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।
ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਦਾ ਇੱਕ ਵਾਰੀ ਫਿਰ ਸਵਾਗਤ ਕਰਦੇ ਜੀ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਨਾਲ ਤੇ ਪ੍ਰੋਗਰਾਮ ਹੈ ਜੀ ਖਬਰ ਤੇ ਨਜ਼ਰ ਦੇ ਵਿੱਚ ਅੱਜ ਸਾਡੇ ਨਾਲ ਹੁੰਦੇ ਨੇ ਬਲਤੇਜ ਬਾਨੋ ਜੀ। ਪਹਿਲੇ ਪੜਾਅ ਦੇ ਵਿੱਚ ਅਸੀਂ ਖਬਰਾਂ ਕਰਦੇ ਹਾਂ ਤੇ ਦੂਜੇ ਪੜਾਅ ਦੇ ਵਿੱਚ ਤੁਹਾਡੇ ਸਵਾਲ ਹੁੰਦੇ ਆ। ਹੁਣ ਤੁਹਾਡੇ ਸਵਾਲਾਂ ਦਾ ਟਾਈਮ ਹੋ ਗਿਆ। ਤੁਸੀਂ ਕਾਲ ਕਰ ਸਕਦੇ ਆ 4082725200 ਤੇ ਸਟੂਡੀਓ ਦੇ ਵਿੱਚ ਕਾਲ ਕਰਕੇ ਕੋਈ ਵੀ ਤੁਹਾਡਾ ਪੋਲੀਟੀਕਲ ਸਵਾਲ ਆ ਜਿਸ ਦਾ ਤੁਸੀਂ ਜਵਾਬ ਲੈਣਾ ਆ ਉਹ ਤੁਸੀਂ ਕਾਲ ਕਰ ਸਕਦੇ ਆ। ਪੰਜਾਬੀ ਰੇਡੀਓ USA ਨੂੰ ਤੁਸੀਂ ਅਮਰੀਕਾ ਦੇ ਵਿੱਚ 641 552 5000 ਫੋਨ ਨੰਬਰ ਡਾਇਲ ਕਰਕੇ ਵੀ ਸੁਣ ਸਕਦੇ ਆ ਜੀ। ਵੱਖ-ਵੱਖ ਤਰੀਕਿਆਂ ਨਾਲ ਜਿਸ ਤਰ੍ਹਾਂ ਵੀ ਸੁਣਦੇ ਆ ਐਪ ਡਾਊਨਲੋਡ ਕਰ ਸਕਦੇ ਆ। ਤੇ ਬਲਤੇਜ ਬਾਨੋ ਜੀ ਇੱਕ ਵਾਰੀ ਫਿਰ ਸਵਾਗਤ ਕਰਦੇ ਆ ਜੀ। ਬੜੀ ਮਿਹਰਬਾਨੀ ਜੀ, ਧੰਨਵਾਦ ਜੀ। ਹਾਂ ਤੇ ਜੀ ਸਾਡੇ ਨਾਲ ਜੁੜੇ ਨੇ ਤਾਰਾ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਫਤਿਹ ਜੀ। ਫਤਿਹ ਜੀ, ਫਤਿਹ ਜੀ। ਮੈਂ ਤਾਂ ਆਨਸਰ ਸੁਣਨਾ ਮੇਰਾ ਬੰਦ ਨਾ ਕਰੋ ਜੀ। ਦੋ ਸਵਾਲ ਨਿਕਲ ਦਿੱਤਾ। ਹੁਣ ਆਜ਼ਾਦੀ ਦਿਵਸ ਤੇ ਇਹਨਾਂ ਨੇ ਭਾਸ਼ਣ ਦਿੱਤੇ ਆ, ਲੋਕ ਤੇ ਨੇ ਰੋਜ਼ ਡੇਰੀ ਡਾਊਨ ਹੋਈ ਜਾਂਦੀ, ਲੋਕ ਦੁਬਾਰੇ ਦੁਖੀ ਹੋਈ ਜਾਂਦੇ। ਇਹਨਾਂ ਨੂੰ ਕਾਹਦੀ ਖੁਸ਼ੀ ਜਿਹੜੀ ਆ ਜਿਹੜਾ ਇਹੋ ਜਿਹੇ ਭਾਸ਼ਣ ਦੇ ਰਿਹਾ ਇਹ। ਦੂਜਾ ਸਵਾਲ ਇਹ ਆ ਜਿਹੜੇ ਸ੍ਰੀ ਅੰਮ੍ਰਿਤਸਰ ਸਾਹਿਬ ਸ਼੍ਰੋਮਣੀ ਕਮੇਟੀ ਦਾ ਪਾਣੀ ਬੰਦ ਰਹੀ, ਪਾਣੀ ਦੇ ਇਹਨਾਂ ਦੇ ਪੈਸੇ ਨਾਲ ਤਾਂ 100 200 400 ਕਰੋੜ ਡੈਮ ਦੇ ਲਾ ਦੇਣਾ, ਬਿਆਸ ਤੇ ਲਾ ਦੇਣਾ, ਉੱਥੇ ਪੁਲ ਤੇ ਪਾਣੀ ਲੋਕਾਂ ਨੂੰ ਪੀਣ ਵਾਸਤੇ ਦੇਣਾ, ਖੱਤਿਆਂ ਦੇ ਦੇਣਾ ਤੇ ਨਖਰੇ ਕਰਦੇ ਆ ਸਾਰੇ ਇਹ। ਥੈਂਕ ਯੂ ਜੀ। ਦੇਖੋ ਜਿਹੜੀ ਭਾਸ਼ਣ ਦੀ ਜਿਹੜੀ ਤੁਸੀਂ ਗੱਲ ਕੀਤੀ ਉਹਦੀ ਮੈਂ ਡਿਟੇਲ ਤੁਹਾਡੇ ਨਾਲ ਨਿਊਜ਼ ਦੇ ਵਿੱਚ ਸਾਂਝੀ ਕੀਤੀ ਹੈ ਜੀ। ਰਿਐਲਿਟੀ ਕੀ ਆ ਤੇ ਭਾਸ਼ਣ ਜਿਹੜੇ ਆ ਜੀ ਉਹ ਕੀ ਦਿੱਤੇ ਜਾ ਰਹੇ ਨੇ। ਸਵਾਲ ਇਹੀ ਹੈ ਜੀ ਜਿਹੜੇ ਮੈਂ ਅਕਸਰ ਕਈ ਵਾਰੀ ਪਹਿਲਾਂ ਵੀ ਉਠਾਇਆ ਜੀ ਕਿ ਅਸੀਂ ਸਿਰਫ ਜਾਂ ਸਿਆਸਤਦਾਨ ਜਿਹੜੇ ਨੇ ਉਹ ਫਲਾਈਓਵਰ ਗਿਣਦੇ ਨੇ ਕਿ ਕਿੰਨੇ ਬਣ ਗਏ, ਪਰ ਗਿਣਨੇ ਇਹ ਵੀ ਨਾਲ ਦੀ ਨਾਲ ਚਾਹੀਦੇ ਆ। ਫਲਾਈਓਵਰ ਗਿਣੋ, ਤਰੱਕੀ ਹੋ ਰਹੀ ਆ, ਬੜੀ ਚੰਗੀ ਗੱਲ ਹੈ। ਫਲਾਈਓਵਰਾਂ ਦੇ ਥੱਲੇ ਸੌਣ ਵਾਲੇ ਕਿੰਨੇ ਵਧੇ ਨੇ ਇਹ ਵੀ ਨਾਲ ਦੀ ਨਾਲ ਜਿਹੜੀ ਹੈ ਨਾ ਜੀ ਉਹ ਗਿਣਤੀ ਹੋਣੀ ਚਾਹੀਦੀ ਆ। ਦੋ ਚੀਜ਼ਾਂ ਬਰਾਬਰ ਤੇ ਚੱਲਣ ਤੇ ਫਿਰ ਗਰੀਬੀ ਤੇ ਅਮੀਰੀ ਦਾ ਪਾੜਾ ਜਿਹੜਾ ਜੀ ਉਹ ਕਿਸੇ ਤਰੀਕੇ ਨਾਲ ਘਟੇ। 5% ਮੁਲਕ ਦੇ ਲੋਕ, ਮੁਲਕ ਦੀ 90% ਜਿਹੜੀ ਆ ਜੀ ਪ੍ਰੋਪਰਟੀ ਉਹਦੇ ਉੱਤੇ ਕਾਬਜ਼ ਨੇ। 10% ਉਹ ਲੋਕ ਨੇ ਜਿਨ੍ਹਾਂ ਦੇ ਕੋਲੇ ਆਪਣੇ ਜਿਹੜਾ ਜੀ ਤਨ ਤੋਂ ਬਿਨਾਂ, ਆਪਣੇ ਸਰੀਰ ਤੋਂ ਬਿਨਾਂ ਹੋਰ ਕੱਖ ਨਹੀਂ ਹੈਗਾ। ਦੇਸ਼ ਦਾ ਕੁਝ ਹਿੱਸਾ ਉਹ ਵੀ ਇਹ ਹੈਗਾ ਆ ਜਿੱਥੇ ਕਿ ਘਾਹ ਜਿਹੜਾ ਉਹ ਸੁਕਾ ਕੇ ਉਹਨੂੰ ਪੀ ਕੇ ਉਹਦੀ ਰੋਟੀ ਬਣਾ ਕੇ ਜਿਹੜੀ ਆ ਜੀ ਉਹ ਖਾਣ ਵਾਲੇ ਲੋਕ ਵੀ ਹੈਗੇ ਨੇ। ਉਹ ਲੋਕ ਜਿਹੜੇ ਆ ਜੀ ਉਹ ਇਗਨੋਰ ਨਹੀਂ ਹੋਣੇ ਚਾਹੀਦੇ। ਹਾਂ ਇੰਨਾ ਹੈ ਕਿ ਉਹਨਾਂ ਕੋਲ ਪਲੇਟਫਾਰਮ ਨਹੀਂ ਹੈਗਾ ਕੋਈ ਆਪਣੀ ਗੱਲ ਕਹਿਣ ਦਾ, ਇਸ ਕਰਕੇ ਜਿਹੜਾ ਜੀ ਉਹਨਾਂ ਨੂੰ ਇਗਨੋਰ ਕਰ ਦਿੱਤਾ ਜਾਂਦਾ। 10-10 ਲੱਖ ਰੁਪਈਏ ਦੇ ਸੂਟ ਪਾ ਕੇ ਖੁਸ਼ੀ ਮਨਾਉਣ ਦੀਆਂ ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ ਨੇ, ਪਰ ਕਿਸੇ ਗਰੀਬ ਨੂੰ ਰੋਟੀ ਜਿਹੜੀ ਆ ਜੀ ਉਹ ਦੋ ਡੰਗ ਦੀ ਕਿਵੇਂ ਜਿਹੜੀ ਆ ਉਹ ਜੁੜਦੀ ਆ, ਇਹ ਆਪਣੇ ਆਪ ਦੇ ਵਿੱਚ ਜਿਹੜਾ ਜੀ ਇਹ ਸਵਾਲ ਆ। ਪਰ ਪ੍ਰੋਬਲਮ ਇਹ ਹੈ ਕਿ ਰਾਜਨੀਤਿਕ ਲੋਕ ਇਹਦੇ ਉੱਤੇ ਸੋਚਦੇ ਨਹੀਂ। ਜਿੱਥੋਂ ਤੱਕ ਤੁਸੀਂ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੀਤੀ ਆ ਕਿ ਉਹ ਕਹਿੰਦੀ ਆ ਬਰਸਾਤਾਂ ਦਾ ਪਾਣੀ ਜਿਹੜਾ ਜੀ ਉਹ ਅਸੀਂ ਬਚਾਵਾਂਗੇ, ਤੁਹਾਡਾ ਸੁਝਾਅ ਬਹੁਤ ਵਧੀਆ, ਪਰ ਸਵਾਲ ਇਹ ਆ ਕਿ ਇਸ ਸੁਝਾਅ ਨੂੰ ਮੰਨੂਗਾ ਕੌਣ ਜੀ, ਕਿਵੇਂ ਜਿਹੜਾ ਜੀ ਕੀਤਾ ਜਾਊਗਾ। ਆਈ ਥਿੰਕ ਜਿਹੜੇ ਦਰਿਆਵਾਂ ਦੇ ਜਿਹੜੇ ਖਾਲੀ ਜਿਹੜੇ ਪਏ ਥਾਂ ਨੇ ਉਹਨਾਂ ਦੇ ਵਿੱਚ ਕਿਤੇ ਰੀਚਾਰਜ ਕਰਨ ਦਾ ਜਿਹੜਾ ਜੀ ਉਹ ਕੀਤਾ ਜਾ ਸਕੇ, ਜਾਂ ਜਿਹੜੇ ਬਰਸਾਤੀ ਜਿਹੜੇ ਨੇ ਦਰਿਆ ਨੇ ਉਹਨਾਂ ਦੇ ਵਿੱਚ ਪਾਣੀ ਰੀਚਾਰਜ ਕਰਨ ਦਾ ਜਿਹੜਾ ਕੀਤਾ ਜਾ ਸਕੇ। ਬਰਸਾਤੀ ਪਾਣੀ ਉਹ ਸਰਟਨ ਜਿਹੜੀ ਹਾਈਟ ਆ ਉਹਦੇ ਤੋਂ ਉੱਚੇ ਹੋਣ ਤਾਂ ਕਿ ਗੰਦਾ ਪਾਣੀ ਨਾ ਵਿੱਚ ਜਾਵੇ, ਜਦੋਂ ਬਰਸਾਤਾਂ 'ਚ ਚੜ੍ਹਨ ਤੇ ਰੀਚਾਰਜ ਕੀਤਾ ਜਾ ਸਕੇ। ਇਹ ਸੁਝਾਅ ਕਈ ਵਾਰੀ ਜਿਹੜਾ ਪਹਿਲਾਂ ਵੀ ਦਿੱਤਾ ਜੀ ਜਿੱਥੇ ਕਿਤੇ ਜਾ ਕੇ ਸਾਡਾ ਹੱਥ ਪੈਂਦਾ ਜੀ, ਪਰ ਸਵਾਲ ਇਹ ਹੈ ਕਿ ਇਹਨੂੰ ਸੁਣਦਾ ਕੋਈ ਨਹੀਂ ਗਾ ਜੀ। ਹਰ ਸਾਲ ਜਿਹੜਾ ਜੀ ਉਹ ਮੀਂਹ ਪੈਂਦੇ ਨੇ, ਪਾਣੀ ਆਉਂਦਾ, ਪਾਣੀ ਵੇਸਟ ਜਿਹੜਾ ਜੀ ਉਹ ਚਲੇ ਜਾਂਦਾ, ਫਿਰ ਜਿਹੜਾ ਜੀ ਅਸੀਂ ਸਾਰਾ ਸਾਲ ਰੌਲਾ ਪਾਉਂਦੇ ਰਹਿੰਦੇ ਆ ਪਾਣੀ ਗਿਆ ਥੱਲੇ, ਥੱਲੇ ਗਿਆ ਹੋਏ, ਥੱਲੇ ਗਿਆ ਹੋਏ। ਪਰ ਜਿਹੜਾ ਜੀ ਜਦੋਂ ਪਾਲਿਸੀ ਹੈ ਨਹੀਂ, ਨੀਤ ਨਹੀਂ ਆ, ਨੀਤੀ ਨਹੀਂ ਆ, ਫਿਰ ਕੀ ਹੋ ਸਕਦਾ ਜੀ ਇਹਦਾ। ਅੱਜ ਹੀ ਸਾਡੇ ਨਾਲ ਅਗਲੇ ਕਾਲਰ ਨੇ ਜਗਮੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਜਗਰੂਪ ਸਿੰਘ ਹੈ ਜੀ ਮੇਰਾ ਨਾਮ। ਹਾਂਜੀ ਜਗਰੂਪ ਸਿੰਘ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਹੈ ਜੀ ਜਿਹੜਾ ਅੱਜ ਚੀਫ ਜਸਟਿਸ ਨੇ ਬਿਆਨ ਦਿੱਤਾ ਮੋਦੀ ਦੇ ਭਾਸ਼ਣ ਦੇ ਉੱਤੇ, ਉਹਦੇ ਕੀ ਮੈਨੇ ਕੱਢਦੇ ਆ ਜੀ ਤੁਸੀਂ, ਕਿਉਂਕਿ ਜਿਹੜਾ ਇੱਥੋਂ ਦਾ ਸਿਸਟਮ ਆ, ਜਿਹੜੇ ਚੀਫ ਜਸਟਿਸ ਆ ਜਾਂ ਜਿਹੜੇ ਜੱਜ ਆ ਉਹ ਇੱਕ ਲਿਸਟ ਭੇਜਦੇ ਆ ਕਾਨੂੰਨ ਮੰਤਰਾਲੇ ਨੂੰ ਤੇ ਉਹ ਫਿਰ ਉਹਨਾਂ ਦੀ ਨਿਯੁਕਤੀ ਕਰਦਾ ਜੀ, ਤੇ ਉਹ ਨਿਯੁਕਤੀ ਨਾ ਕਰਨ ਦਾ ਕਾਰਨ ਤੁਹਾਨੂੰ ਇਹ ਨਹੀਂ ਲੱਗਦਾ ਵੀ ਇਹ ਜਿਹੜੀ ਗਵਰਨਮੈਂਟ ਹੈ ਆਪਦੇ ਚਹੇਤੇ ਜਿਸ ਤਰ੍ਹਾਂ ਇਹ ਆਫਿਸਰ ਲਾ ਰਹੀ ਹੈ ਜਾਂ ਮੁੱਖ ਮੰਤਰੀ ਬਣਾ ਰਹੀ ਹੈ RRS ਦੇ ਸੂਬਿਆਂ ਦੇ ਵਿੱਚ, ਉਸੇ ਤਰ੍ਹਾਂ ਦੇ ਜੱਜ ਬਣਾਉਣਾ ਚਾਹੁੰਦੀ ਹੈ ਹਿੰਦੁਸਤਾਨ ਦੇ ਵਿੱਚ ਵੀ, ਜਿਹੜਾ ਜੁਡੀਸ਼ਰੀ ਮਾੜੀ ਮੋਟੀ ਜਿੱਥੇ ਲੋਕ ਇਤਬਾਰ ਕਰਦੇ ਆ ਵੀ ਉਹ ਵੀ ਇਹਨਾਂ ਦੇ ਕਬਜ਼ੇ ਦੇ ਵਿੱਚ ਹੋ ਜੇ। ਤੁਹਾਨੂੰ ਇਸ ਤਰ੍ਹਾਂ ਨਹੀਂ ਕੁਛ ਲੱਗਦਾ? ਥੈਂਕ ਯੂ ਜੀ।
ਬੜਾ ਧਿਆਨ ਮੰਗਦਾ ਜੀ ਇਹ ਸਾਰਾ। ਮੈਂ ਉਹਨਾਂ ਦਾ ਬਿਆਨ ਜਿਹੜਾ ਉਹ ਸੁਣਿਆ ਵੀ ਆ, ਪੜ੍ਹਿਆ ਵੀ ਆ ਸਵੇਰੇ ਹੀ ਅੱਜ ਜਿਹੜਾ ਉਹਨਾਂ ਨੇ ਬੜੀ ਇੱਕ ਗੰਭੀਰ ਮੁੱਦੇ ਦੇ ਉੱਤੇ ਤੁਸੀਂ ਇਹ ਕਹੋ ਕਿ ਜਿਹੜੀ ਇਹਨਾਂ ਦੀ ਕਿੱਲ ਠੋਕੀ ਆ ਇੱਕ ਕਿਸਮ ਦੇ ਨਾਲ। ਸੁਪਰੀਮ ਕੋਰਟ ਦੇ ਜੱਜ ਦੇ ਵੱਲੋਂ ਅਜਿਹਾ ਜਿਹੜਾ ਜੀ ਬਿਆਨ ਆਉਣਾ ਉਹ ਜੁਡੀਸ਼ਰੀ ਦੇ ਉੱਤੇ ਰਾਜਨੀਤਿਕ ਗਲਬਾ ਜਿਹੜਾ ਜੀ ਉਹਦੇ ਵੱਲ ਸਿੱਧਾ ਇਸ਼ਾਰਾ ਜਿਹੜਾ ਜੀ ਉਹ ਕਰਦਾ। ਉਹਨਾਂ ਨੇ ਇਹ ਕਿਹਾ ਜੀ ਕਿ ਅਦਾਲਤਾਂ ਜਿਹੜੀਆਂ ਨੇ ਉਹ ਨਿਰਪੱਖ ਹੋਣ, ਉਹਦੇ ਵਾਸਤੇ ਇਹਦੇ ਤੋਂ ਰਾਜਨੀਤਿਕ ਜਿਹੜਾ ਪ੍ਰਭਾਵ ਆ ਜੀ ਉਹ ਖਤਮ ਹੋਣਾ ਚਾਹੀਦਾ। ਆਈ ਥਿੰਕ ਪੁਲਿਸ ਤੋਂ ਰਾਜਨੀਤਿਕ ਪ੍ਰਭਾਵ ਖਤਮ ਹੋਵੇ, ਅਦਾਲਤਾਂ ਤੋਂ ਰਾਜਨੀਤਿਕ ਪ੍ਰਭਾਵ ਜਿਹੜਾ ਜੀ ਉਹ ਖਤਮ ਹੋਵੇ ਤਾਂ ਆਮ ਬੰਦੇ ਨੂੰ ਜਿਹੜਾ ਜੀ ਉਹ ਇਨਸਾਫ ਮਿਲ ਸਕਦਾ ਜਾਂ ਇਨਸਾਫ ਮਿਲਣ ਵੱਲ ਨੂੰ ਗੱਲ ਜਿਹੜੀ ਹੈ ਜੀ ਉਹ ਤੁਰ ਸਕਦੀ ਹੈ। ਪਰ ਸਵਾਲ ਇਹੀ ਹੈ ਜੀ ਕਿ ਕੀ ਪੁਲਿਸ ਜਿਹੜੀ ਆ ਉਹ ਰਾਜਨੀਤਿਕ ਗਲਬੇ ਤੋਂ ਮੁਕਤ ਹੋ ਸਕੂਗੀ? ਕੀ ਜਿਹੜੀ ਜੁਡੀਸ਼ਰੀ ਆ ਉਹ ਰਾਜਨੀਤਿਕ ਪ੍ਰਭਾਵ ਜਿਹੜਾ ਜੀ ਉਹਦੇ ਤੋਂ ਮੁਕਤ ਹੋ ਸਕੂਗੀ? ਇਹਦੇ ਵੱਲ ਵੱਡਾ ਇਸ਼ਾਰਾ ਜਿਹੜਾ ਜੀ ਉਹ ਸੁਪਰੀਮ ਕੋਰਟ ਦੇ ਮਾਣਯੋਗ ਜੱਜ ਜਿਹੜੇ ਨੇ ਉਹਨਾਂ ਨੇ ਕੀਤਾ। ਹਾਂ, ਇਹਦੇ ਵਿੱਚ ਜਿਹੜੀ ਉਹਨਾਂ ਨੇ ਬੜੀ ਅਹਿਮ ਗੱਲ ਜਿਹੜੀ ਇਹਨਾਂ ਦੀ ਉਹ ਇਹ ਕਹੀ ਆ ਕਿ ਮੈਂ ਜਿਸ ਅਹੁਦੇ ਦੇ ਉੱਤੇ ਬੈਠਾ ਇਹ ਸਭ ਤੋਂ ਉੱਚਾ ਅਹੁਦਾ ਆ, ਇਦੋਂ ਉੱਪਰ ਤਾਂ ਮੈਂ ਜਾਣਾ ਨੀਗਾ। ਤੇ ਇਸ ਕਰਕੇ ਉਹ ਕਹਿੰਦੇ ਜੀ ਕਿ ਮੈਂ ਤਾਂ ਗੱਲ ਜਿਹੜੀ ਉਹ ਉਠਾਉਣੀ ਆ ਜਿਹੜੀ ਆਮ ਬੰਦੇ ਦੀ ਆ। ਵੈਲਕਮ ਕੀਤਾ ਜਾਣਾ ਚਾਹੀਦਾ ਇਸ ਜਿਹੜਾ ਉਹਨਾਂ ਦਾ ਬਿਆਨ ਆਇਆ, ਸਵਾਗਤਯੋਗ ਬਿਆਨ ਹੈ। ਸੁਪਰੀਮ ਕੋਰਟ ਦੇ ਜੱਜ ਕੋਲੇ ਪਾਵਰਾਂ ਬੜੀਆਂ ਨੇ, ਇੱਕ ਇਸ਼ਾਰਾ ਉਹ ਵੱਡਾ ਇਹਦੇ ਵਿੱਚ ਕਰ ਗਏ, ਸੁਧਰ ਜਾਓ ਨਹੀਂ ਤਾਂ ਜੁਡੀਸ਼ਰੀ ਜਿਹੜੀ ਆ ਜੀ ਉਹ ਤਿਆਰ ਬੈਠੀ ਆ ਤੁਹਾਡੀਆਂ ਕੁਝ ਜਿਹੜੀਆਂ ਤੁਹਾਡੇ ਵੱਲੋਂ ਜੋ ਕੁਝ ਕੀਤਾ ਜਾ ਰਿਹਾ ਉਹਦੇ ਉੱਤੇ ਐਕਸ਼ਨ ਲੈਣ ਦੇ ਵਾਸਤੇ। ਬੇਸ਼ੱਕ ਉਹਨਾਂ ਨੇ ਇਸ਼ਾਰਾ ਨਹੀਂ ਕੀਤਾ ਪਰ ਕਿਤੇ ਨਾ ਕਿਤੇ ਸਮਝਿਆ ਜਾ ਸਕਦਾ ਕਿ ਘੱਟ ਗਿਣਤੀਆਂ ਦੇ ਨਾਲ ਜਿਹੋ ਜਿਹੀ ਟਰੀਟਮੈਂਟ ਪਿਛਲੇ ਦਿਨਾਂ ਤੋਂ ਹੋ ਰਹੀ ਆ, ਦਲਿਤ ਭਾਈਚਾਰੇ ਦੇ ਉੱਤੇ ਜਿਹੋ ਜਿਹੇ ਹਮਲੇ ਹੋ ਰਹੇ ਨੇ, ਉਹਨਾਂ ਦਾ ਇਸ਼ਾਰਾ ਕਿਤੇ ਨਾ ਕਿਤੇ ਇਸ ਪਾਸੇ ਵੱਲ ਹੀ ਕਿਹਾ ਜਾ ਸਕਦਾ ਜੀ। ਜੀ ਤੇ ਜੀ ਤੁਸੀਂ ਕਾਲ ਕਰ ਸਕਦੇ 4082725200। ਸਾਡੇ ਨਾਲ ਜੁੜੇ ਨੇ ਬਲਦੇਵ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੇਰਾ ਇੱਕ ਉਹੀ ਸਵਾਲ ਹੈ ਆਪਣੇ ਪੰਨੂ ਸਾਹਿਬ ਜੀ ਤੁਹਾਡੇ ਲਈ। ਅੱਗੇ ਵੀ ਮੈਂ ਪਿਛਲੀ ਵਾਰੀ ਵੀ ਗੱਲ ਕੀਤੀ ਸੀ। ਬਹੁਤ ਹੀ ਚਰਚਿਤ ਤੇ ਅਨਿਸ਼ਚਿਤ ਸਥਿਤੀ ਜੋ ਸਿੱਧੂ ਜੋੜਾ ਸਾਰੀਆਂ ਪਾਰਟੀਆਂ ਲਈ ਪੈਦਾ ਕਰ ਰਿਹਾ, ਤੇ ਇਹ ਡਰਾਮੇਬਾਜ਼ੀ ਵੀ ਤਕਰੀਬਨ ਉਸੇ ਦਿਨ ਤੋਂ ਹੀ ਸ਼ੁਰੂ ਆ ਜਦੋਂ ਤੋਂ ਪੰਜਾਬ ਵਿੱਚ ਆਮ ਪਾਰਟੀ ਆਈ ਹੈ। ਕੀ ਇਹ ਜੋੜਾ ਸਾਰੀਆਂ ਪਾਰਟੀਆਂ ਨੂੰ ਆਪਣੀਆਂ ਉਂਗਲਾਂ ਤੇ ਤਾਂ ਨਹੀਂ ਨਚਾ ਰਿਹਾ ਤੇ ਆਪਣੀਆਂ ਸ਼ਰਤਾਂ ਤਹਿਤ ਹੀ ਕਿਸੇ ਪਾਰਟੀ ਵਿੱਚ ਜਾਵੇਗਾ? ਥੈਂਕ ਯੂ ਬਲਦੇਵ ਸਿੰਘ ਜੀ। ਟਿਕਟਾਂ ਦੀ ਮੰਗ ਜੀ ਅਸਲ ਵਿੱਚ ਤਾਂ ਇਹੀ ਜਵਾਬ ਰਿਹਾ ਵੀ ਬੀਜੇਪੀ ਨੂੰ ਕੱਲਿਆਂ ਤੇ ਅਕਾਲੀਆਂ ਨੂੰ ਪਾਸੇ ਕਰਕੇ ਬੀਜੇਪੀ ਪੰਜਾਬ ਦੀ ਬਾਗਡੋਰ ਨੂੰ ਸੰਭਾਲਣ ਦੀ ਕੋਸ਼ਿਸ਼ ਵਿੱਚ ਤਾਂ ਨਹੀਂ, ਪਾਰਟੀ ਜਾਂ ਆਮ ਪਾਰਟੀ ਨੂੰ ਭੁੰਬਲ ਭੂਸੇ ਵਿੱਚ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਦੇਖੋ ਜੀ, ਦੋ ਤਿੰਨ ਗੱਲਾਂ ਨੇ ਇਹਦੇ ਵਿੱਚ। ਜਿਹੜੀ ਤੁਸੀਂ ਗੱਲ ਕੀਤੀ ਆ ਬੀਜੇਪੀ ਵਾਲੀ, ਉਹ ਤਾਂ ਉਹੋ ਜਿਹੀ ਆ ਕਿ ਜਿਹੜਾ ਨਾ ਜੀ ਇਹ ਕਿਸੇ ਜਾਤ ਦੇ ਉੱਤੇ ਕੋਈ ਕਾਸਟ ਦੇ ਉੱਤੇ ਕਿੰਤੂ ਪਰੰਤੂ ਜਾਂ ਟਕੋਰ ਨਹੀਂ ਗੀ, ਪਰ ਇੱਕ ਜਿਹੜੀ ਕਹਾਵਤ ਆ ਬੜੀ ਪੰਜਾਬ ਦੀ ਮਸ਼ਹੂਰ ਆ ਕਿ ਪਿੰਡ ਦੇ ਇੱਕ ਗਰੀਬ ਪਰਿਵਾਰ ਦੇ ਮੁੰਡੇ ਨੇ ਆਪਣੀ ਮਾਂ ਨੂੰ ਪੁੱਛਿਆ ਸੀ, ਮਾਂ ਜੇ ਸਰਪੰਚ ਮਰ ਜੇ ਤੇ ਫਿਰ ਸਰਪੰਚ ਕੌਣ ਬਣੂ? ਉਹ ਕਹਿੰਦੀ ਸਰਪੰਚ ਦਾ ਪੁੱਤ। ਉਹ ਕਹਿੰਦਾ ਜੇ ਉਹ ਵੀ ਮਰ ਜੇ ਤੇ ਫਿਰ ਕਹਿੰਦੀ ਵੀ ਉਹਦਾ ਭਰਾ, ਜੇ ਉਹ ਵੀ ਮਰ ਜੇ ਕਹਿੰਦੀ ਗਾਂ ਉਹਨਾਂ ਦਾ ਮੁੰਡਾ। ਜਦੋਂ 3-4 ਵਾਰੀ ਪੁੱਛਿਆ ਤੇ ਮਾਂ ਨੇ ਸਮਝਾਇਆ ਸੀ ਪੁੱਤ ਭਾਵੇਂ ਸਾਰਾ ਪਿੰਡ ਮਰ ਜੇ ਆਪਣੇ ਪਰਿਵਾਰ ਦੀ ਵਾਰੀ ਨਹੀਂ ਆਉਣੀ। ਤੋ ਬੀਜੇਪੀ ਜਿਹੜੀ ਆ ਉਹ ਅੱਜ ਦੀ ਸਥਿਤੀ ਦੇ ਵਿੱਚ ਜੇ ਤੁਸੀਂ ਕਹੋ ਕਿ ਉਹ ਇੱਦਾਂ ਦੀ ਕੋਈ ਤਿਗੜਮਬਾਜ਼ੀ ਜਿਹੜੀ ਆ ਉਹ ਲਾ ਕੇ ਪੰਜਾਬ ਦੀ ਵਾਗਡੋਰ ਜਿਹੜੀ ਆਪਣੇ ਹੱਥਾਂ ਦੇ ਵਿੱਚ ਲੈ ਲੂਗੀ, ਇਹ ਤਾਂ ਉਸ ਮਾਂ ਦੇ ਜਵਾਬ ਵਰਗੀ ਜਵਾਬ ਇੱਥੇ ਹੋ ਸਕਦਾ ਜੀ ਕਿ ਉਹਦੀ ਵਾਰੀ ਨਹੀਂ ਆ ਸਕਦੀ। ਪੰਜਾਬ ਦੇ ਵਿੱਚ ਬੀਜੇਪੀ ਜਿਹੜੀ ਆ ਜੀ ਉਹ ਲੋਕਾਂ ਦੇ ਦਿਲਾਂ ਤੋਂ ਮੁਕੰਮਲ ਤੌਰ ਦੇ ਉੱਤੇ ਲੱਥੀ ਹੋਈ ਆ। ਕੁਝ ਵੀ ਜਿਹੜਾ ਜੀ ਉਹਨਾਂ ਦੇ ਵੱਲੋਂ ਇੱਦਾਂ ਦਾ ਕੀਤਾ ਜਾਣਾ ਉਹ ਵਰਕ ਨਹੀਂ ਕਰੂਗਾ। ਜਿੱਥੋਂ ਤੱਕ ਸਿੱਧੂ ਜੋੜੇ ਦੀ ਗੱਲ ਹੈ, ਜੇ ਸਿੱਧੂ ਜੋੜਾ ਮੰਨ ਲਓ ਕੱਲ ਨੂੰ ਬੀਜੇਪੀ ਦੇ ਵਿੱਚ ਵਾਪਸੀ ਕਰ ਲੈਂਦਾ, ਜਿੱਧਰ ਤੁਹਾਡਾ ਸ਼ਾਇਦ ਇਸ਼ਾਰਾ ਜਿਹੜਾ ਜੀ ਉਹ ਹੋ ਸਕਦਾ ਹੈ, ਜਾਂ ਉਹ ਕਾਂਗਰਸ ਦੇ ਵੱਲ ਜਿਹੜਾ ਜੀ ਉਹ ਜਾਂਦਾ, ਤਾਂ ਤੁਸੀਂ ਇਹ ਦੇਖ ਲੈਣਾ ਜੀ ਕਿ ਸਿੱਧੂ ਜੋੜੇ ਦੀ ਜਿਹੜੀ ਮਾੜੀ ਮੋਟੀ ਇੱਥੇ ਬਣੀ ਹੋਈ ਆ ਇਸ ਵੇਲੇ, ਜਾਂ ਜਿੱਥੇ ਉਹ ਪ੍ਰਭਾਵ ਰੱਖਦੇ ਨੇ, ਖਾਸ ਤੌਰ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਵੀ ਉਹ ਪ੍ਰਭਾਵ ਰੱਖਦੇ ਨੇ, ਤੇ ਪਟਿਆਲੇ ਦੀ ਜਿਹੜੀ ਸੀਟਾਂ ਨੇ ਇਹਨਾਂ ਦੇ ਉੱਤੇ ਵੀ ਉਹ ਪ੍ਰਭਾਵ ਰੱਖਦੇ ਨੇ। ਉਹ ਰਹਿੰਦੀ ਖੁੰਦੀ ਆਪਣੀ ਜਿਹੜੀ ਹੈ ਨਾ ਜੀ ਉਹ ਛਵੀ ਖਰਾਬ ਕਰ ਲੈਣਗੇ। ਇਹ ਤੋਂ ਵੱਧ ਹੋਰ ਕੁਛ ਨਹੀਂ। ਸਿਆਸਤ ਦੇ ਵਿੱਚ ਪੁੱਟਿਆ ਗਿਆ ਇੱਕ ਪੈਰ ਜਿਹੜਾ ਜੀ ਕਈ ਵਾਰੀ 100 ਪੈਰ ਬੰਦੇ ਨੂੰ ਅਗਾਂਹ ਲੈ ਜਾਂਦਾ ਜੇ ਸਹੀ ਸਮੇਂ ਦੇ ਉੱਤੇ ਸਹੀ ਪੈਰ ਪੁੱਟਿਆ ਗਿਆ ਹੋਵੇ। ਪਰ ਇਹਦਾ ਦੂਜਾ ਪੱਖ ਇਹ ਵੀ ਆ
ਕਿ ਸਿਆਸਤ ਦੇ ਵਿੱਚ ਪੁੱਟਿਆ ਗਿਆ ਇੱਕ ਗਲਤ ਪੈਰ ਜਿਹੜਾ ਜੀ ਉਹ ਫਿਰ 100 ਪੈਰ ਪਿੱਛੇ ਨਹੀਂ ਲਿਜਾਂਦਾ, ਉਹ ਕਈ 100 ਪੈਰ ਜਿਹੜਾ ਜੀ ਉਹ ਪਿੱਛੇ ਲੈ ਜਾਂਦਾ ਹੈ। ਮੁੜ ਕੇ ਨਵਜੋਤ ਸਿੰਘ ਸਿੱਧੂ ਹੋਰਾਂ ਦੀ ਕਿੰਨੀ ਕੁ ਗੱਲ ਜਿਹੜੀ ਹੈ ਜੀ ਉਹ ਬਣੂਗੀ, ਇਹ ਸਮਾਂ ਦੱਸੂਗਾ। ਪਰ ਇਹਦੇ ਉੱਤੇ ਟਿੱਪਣੀ ਇਹ ਕੀਤੀ ਜਾ ਸਕਦੀ ਹੈ ਜੀ ਕਿ ਰੋਜ਼ ਜਿਹੜੀ ਹੈ ਜੀ ਉਹ ਕ੍ਰਿਸਮਸ ਨਹੀਂ ਹੁੰਦੀ। ਜੀ ਬਿਲਕੁਲ। ਤੇ ਸਾਡੇ ਅੱਗੇ ਕਾਲਰ ਜੁੜੇ ਨੇ। ਕਾਲਰ ਤੋਂ ਪਹਿਲਾਂ ਦੱਸ ਦਿਆਂ ਕਿ ਜੇ ਤੁਸੀਂ ਯੂਬਾ ਸਿਟੀ ਦੇ ਵਿੱਚ ਜਾਂ ਲਾਈਵ ਓਕ ਜਾਂ ਤੁਸੀਂ ਗ੍ਰਿਡਲੀ ਰਹਿੰਦੇ ਆ ਤੇ ਤੁਸੀਂ ਪੰਜਾਬੀ ਰੇਡੀਓ USA ਨੂੰ ਜੀ ਜਿਹਨਾਂ ਦੇ ਕੋਲ ਵੱਡੇ ਸੈੱਟ ਆ ਉਹਨਾਂ ਤੇ FM 96.5 ਤੇ ਵੀ ਸੁਣ ਸਕਦੇ ਆ ਗੱਡੀਆਂ ਦੇ ਵਿੱਚ ਵੀ, ਤੇ ਸਾਨੂੰ ਦੁਬਾਰਾ ਕਾਲ ਕਰਕੇ ਵੀ ਦੱਸ ਸਕਦੇ ਆ ਜੀ। ਸਾਡੇ ਨਾਲ ਜੁੜੇ ਨੇ ਹਰਵੰਸ਼ ਸਿੰਘ ਜੀ। ਹਰਵੰਸ਼ ਸਿੰਘ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਕਸ਼ਮੀਰ ਬਾਰੇ ਮੇਰੇ 3 ਸਵਾਲ ਹੈ ਜੀ। ਪਰ ਉਹਨਾਂ ਤੋਂ ਪਹਿਲਾਂ ਮੈਂ ਮਾਨਯੋਗ ਬਲਦੇਵ ਪੰਨੂ ਤੇ ਪੰਜਾਬੀ ਰੇਡੀਓ USA ਦੇ ਸਾਰੇ ਸਟਾਫ ਨੂੰ ਬਹਾਦਰ ਤਰੀਕੇ ਨਾਲ ਸਤਿ ਸ਼੍ਰੀ ਅਕਾਲ ਕਰਦਾ ਜੀ। ਮਿਹਰਬਾਨੀ ਜੀ। ਅੱਛਾ ਪਹਿਲਾ ਸਵਾਲ ਹੈ ਜੀ, ਸ਼ੇਖ ਸਾਦੀ ਦੇ ਬਹਿਸ਼ਤੀ ਕਸ਼ਮੀਰ ਵਿੱਚ ਸਾਰੀ ਬੋਧੀ ਤੇ ਮੁਸਲਿਮ ਆਬਾਦੀ ਸਦੀਆਂ ਤੋਂ ਰਲ ਮਿਲ ਕੇ ਰਹਿ ਰਹੀ ਹੈ। ਹੁਣ ਤੱਕ ਲੋਕ ਬੜੇ ਚੰਗੇ ਤੇ ਲੜਾਕੂ ਹਰਗਜ਼ ਨਹੀਂ ਆ, ਤੇ ਫਿਰ ਉੱਥੇ ਦੀ ਮੁਸਲਿਮ ਆਬਾਦੀ ਵਿੱਚ ਲੜਾਈ ਕਤਲ ਕਿਉਂ ਹੋ ਰਹੇ ਨੇ ਤੇ ਬੰਦ ਵੀ ਨਹੀਂ ਹੋ ਰਹੇ। ਤੇ ਦੂਜਾ ਸਵਾਲ ਇਹ ਆਰਟੀਕਲ 370 ਬਾਰੇ ਹੈਗਾ ਜੀ। ਕਸ਼ਮੀਰ ਗਰੀਬ ਸਟੇਟ ਹੈ ਤੇ ਆਰਟੀਕਲ 370 ਸ਼ਾਇਦ ਇਸੇ ਕਰਕੇ ਹੈ ਕਿ ਉੱਥੇ ਦਾ ਸਪੈਸ਼ਲ ਤੇ ਬਿਊਟੀਫੁਲ ਫਲੋਰਾ ਕਾਇਮ ਰਹੇ ਤੇ ਲੋਕ ਕੁਛ ਸੁਖੀ ਰਹਿ ਸਕਣ। ਪਰ ਆਪਣੀ BJP ਸਰਕਾਰ ਦੀ ਇਸ ਨਾਲ ਖਿਲਵਾੜ ਕਰਨ ਦੀ ਨੀਤੀ ਕਸ਼ਮੀਰੀਆਂ ਦੇ ਢਿੱਡ ਵਿੱਚ ਲੱਤ ਮਾਰਨ ਵਾਲੀ ਗੱਲ ਨਹੀਂ। ਤੇ ਤੀਜਾ ਤੇ ਆਖਰੀ ਸਵਾਲ ਇਹ ਹੈ ਜੀ ਕਿ LOC ਬਾਰੇ ਪਿਛਲੇ ਤਕਰੀਬਨ 68 ਸਾਲਾਂ ਤੋਂ 2 ਥਾਈਂ ਆਕੂਪਾਈਡ ਤੇ ਇੰਡੀਅਨ ਹੋ ਚੁੱਕਾ ਕਸ਼ਮੀਰ ਵਿੱਚ LOC ਚੱਲ ਰਹੀ ਹੈ। ਹੁਣ ਜਦ ਕਿ ਪਾਕ ਤੇ ਇੰਡੀਆ ਦੋਨੋਂ ਆਟੋਮਿਕ ਪਾਵਰਜ਼ ਨੇ ਤੇ ਸਿਰ ਤੇ ਇੰਟਰਨੈਸ਼ਨਲ ਕਮਿਊਨਿਟੀ ਵੀ ਬੈਠੀ ਹੈ, ਕੋਈ ਕਿਸੇ ਨਾਲ ਕਿਸੇ ਤਰ੍ਹਾਂ ਦਾ ਧੱਕਾ ਕਰ ਹੀ ਨਹੀਂ ਸਕਦਾ। ਫਿਰ ਕਿਉਂ ਪ੍ਰੈਕਟੀਕਲ ਤੇ ਪੋਸੀਬਲ ਸੋਲੂਸ਼ਨ ਨਹੀਂ ਕੱਢਿਆ ਜਾ ਰਿਹਾ? ਥੈਂਕ ਯੂ ਜੀ, ਥੈਂਕ ਯੂ। ਸਵਾਲ ਅਸਲ ਦੇ ਵਿੱਚ ਸਾਰਾ ਰਲਾ ਮਿਲਾ ਕੇ ਇੱਕੋ ਹੀ ਆ ਜੀ। ਤੇ ਤਿੰਨਾਂ ਦੀ ਤੁਹਾਡੀ ਗੱਲ ਪੁਆਇੰਟ ਦੀ ਇਹਦੇ ਵਿੱਚ ਅੱਗੇ ਪੁਆਇੰਟ ABC ਜਿਹੜੇ ਆ ਜੀ ਉਹ ਹੋ ਸਕਦੇ ਆ। ਜਿੱਥੋਂ ਤੱਕ ਗੱਲ ਹੈ ਜੀ ਜੰਮੂ ਕਸ਼ਮੀਰ ਦੀ, ਜੰਮੂ ਕਸ਼ਮੀਰ ਅੱਜ ਦਾ ਨਹੀਂ ਬਣ ਰਿਹਾ, ਜੰਮੂ ਕਸ਼ਮੀਰ ਵਰ੍ਹਿਆਂ ਦਾ ਜਿਹੜਾ ਜੀ ਉਹ ਬਣ ਰਿਹਾ। ਸਿਆਸਤਾਂ ਦੀ ਜਿਹੜੀ ਆ ਜੀ ਉਹ ਭੇਟ ਚੜਿਆ ਕਿਹਾ ਜਾ ਸਕਦਾ ਹੈ। 3 ਕੁ ਮਹੀਨੇ ਹੁੰਦੇ ਨੇ ਸਾਲ ਦੇ ਵਿੱਚ ਜਿੱਥੇ ਜੰਮੂ ਕਸ਼ਮੀਰ ਜਿਹੜਾ ਟੂਰਿਜ਼ਮ ਤੋਂ ਰੋਟੀ ਖਾਂਦਾ ਸੀਗਾ, ਚੰਗੀ ਰੋਟੀ ਖਾਂਦਾ ਸੀਗਾ। ਪੂਰੇ ਸਾਲ ਦੇ ਵਾਸਤੇ ਉਹਨਾਂ ਨੂੰ ਬਹੁਤਾ ਕੰਮ ਫਿਰ ਨਹੀਂ ਸੀ ਕਰਨਾ ਪੈਂਦਾ ਜਦੋਂ ਇਹ ਗਰਮੀਆਂ ਦੇ ਦਿਨਾਂ ਦੇ ਵਿੱਚ। ਪਰ ਜਿਸ ਕਿਸਮ ਦੇ ਹਾਲਾਤ ਜਿਹੜੇ ਜੀ ਉਹ ਜੰਮੂ ਕਸ਼ਮੀਰ ਦੇ ਬਣਦੇ ਰਹੇ ਨੇ, ਲੋਕਾਂ ਨੇ ਤਾਂ ਬਾਰ-ਬਾਰ ਜਿਹੜਾ ਜੀ ਉਹ ਸਾਥ ਉੱਥੇ ਵੋਟਾਂ ਪਾ ਕੇ ਦਿੱਤਾ ਸਿਆਸੀ ਪਾਰਟੀਆਂ ਦਾ। ਸਿਆਸੀ ਪਾਰਟੀਆਂ ਨੂੰ ਇਉਂ ਦੀਂਦਾ ਆ, ਉਹ ਚਾਹੇ ਪਾਕਿਸਤਾਨ ਹੋਵੇ, ਪਾਕਿਸਤਾਨ ਨੂੰ ਜਿਹੜਾ ਜੀ ਇਉਂ ਲੱਗਦਾ ਕਿ ਜੰਮੂ ਕਸ਼ਮੀਰ ਦਾ ਮਸਲਾ ਉੱਥੋਂ ਦੇ ਜਿਹੜੀ, ਕਿਉਂਕਿ ਪਾਕਿਸਤਾਨੀ ਸਰਕਾਰ ਬਹੁਤ ਬੁਰੇ ਤਰੀਕੇ ਦੇ ਨਾਲ ਉੱਥੋਂ ਜਿਹੜਾ ਹੋ ਰਿਹਾ ਅੱਤਵਾਦ ਆ ਉਸ ਮਸਲੇ ਦੇ ਵਿੱਚ ਘਿਰੀ ਹੋਈ ਆ। ਰੋਜ਼ ਹੁੰਦੀਆਂ ਡੈਥ ਜਿਹੜੀਆਂ ਨੇ ਜੀ ਉਹਨਾਂ ਦੇ ਵਾਸਤੇ ਮੁਸੀਬਤ ਬਣੀ ਹੋਈ ਆ। ਉਹਨਾਂ ਦੇ ਵਾਸਤੇ ਆਕਸੀਜਨ ਦਾ ਕੰਮ ਕਰਦਾ ਜੰਮੂ ਕਸ਼ਮੀਰ ਦਾ ਮਸਲਾ। ਤੇ ਇਸੇ ਤਰੀਕੇ ਦੇ ਨਾਲ ਆਕਸੀਜਨ ਦਾ ਕੰਮ ਜਿਹੜਾ ਜੀ ਭਾਰਤ ਵਾਲੀ ਸਾਈਡ ਦੇ ਉੱਤੇ ਸਮੇਂ-ਸਮੇਂ ਤੇ ਰਹੀਆਂ ਜਿਹੜੀਆਂ ਸਰਕਾਰਾਂ ਨੇ ਉਹਨਾਂ ਦੇ ਵਾਸਤੇ ਵੀ ਆਕਸੀਜਨ ਦਾ ਕੰਮ ਜਿਹੜਾ ਜੀ ਉਹ ਕਰਦਾ ਰਿਹਾ। ਅੱਜ ਚਰਚਾ ਜਿਹੜਾ ਜੀ ਉਹ ਹੋ ਰਿਹਾ ਕਿ ਨਰਿੰਦਰ ਮੋਦੀ ਹੋਰਾਂ ਨੇ ਤਾਂ ਕਮਾਲ ਕਰਤੀ ਜੀ। ਉਹਨਾਂ ਨੇ ਤਾਂ ਲਾਲ ਕਿਲੇ ਤੋਂ ਭਾਸ਼ਣ ਕੀਤਾ ਬਲੋਚਿਸਤਾਨ ਦੇ ਬਾਰੇ ਦੇ ਵਿੱਚ। ਉਹਨਾਂ ਨੇ ਭਾਸ਼ਣ ਜਿਹੜਾ ਜੀ ਕਰ ਦਿੱਤਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਦੇ ਬਾਰੇ ਦੇ ਵਿੱਚ। ਜਿਹੜੇ ਚੈਨਲ ਨੇ ਉਹ ਇਹ ਦਿਖਾ ਰਹੇ ਨੇ ਕਿ ਡਰ ਗਿਆ ਜੀ ਪਾਕਿਸਤਾਨ। ਉਹਨੇ ਤਾਂ ਬਲੋਚੀਆਂ ਨੂੰ ਜਿਹੜਾ ਜੀ ਉਹ ਸੱਦ ਲਿਆ ਗੱਲਬਾਤ ਦੇ ਵਾਸਤੇ ਕਿ ਹੈ ਇਹ ਭਾਰਤ ਨੇ ਕੀ ਕਰ ਲਿਆ। ਤੁਸੀਂ ਦੇਖੋ ਦੋਨੋਂ ਜਿਹੜੇ ਨੇ ਉਹਨਾਂ ਦਾ ਕੰਮ ਤਾਂ ਸਰ ਗਿਆ ਨਾ, ਪਾਕਿਸਤਾਨ ਦਾ ਕੰਮ ਵੀ ਸਰ ਗਿਆ। ਉਹ ਕਹਿੰਦਾ ਅਸੀਂ ਬਲੋਚਿਸਤਾਨ ਵਾਲਿਆਂ ਨੂੰ ਸੱਦ ਲਿਆ, ਅਸੀਂ ਬੜੇ ਗੰਭੀਰ ਆ ਪਾਕਿਸਤਾਨ ਆਕੂਪਾਈਡ ਕਸ਼ਮੀਰ ਵਾਲਿਆਂ ਦੇ ਵਾਸਤੇ। ਉਧਰ ਭਾਰਤ ਕਹਿੰਦਾ ਜੀ ਕਿ ਸਾਡਾ ਸਾਰਾ ਕੁਝ ਹੀ ਜਿਹੜਾ ਥੱਲੇ ਦੱਬਿਆ ਗਿਆ, ਦਲਿਤਾਂ ਤੇ ਹੋ ਰਹੇ ਹਮਲੇ, ਖੁਦਕੁਸ਼ੀਆਂ ਕਰ ਰਹੇ ਕਿਸਾਨ, ਦਿਨੋਂ ਦਿਨ ਗਰੀਬ ਦੇ ਹੱਥ ਦੇ ਵਿੱਚੋਂ ਦੂਰ ਹੁੰਦੀ ਜਾ ਰਹੀ ਰੋਟੀ, ਉਹ ਅਸੀਂ ਕੀ ਲੈਣਾ ਪਾਕਿਸਤਾਨ ਆਕੂਪਾਈਡ ਕਸ਼ਮੀਰ ਤੋਂ ਜਾਂ ਬਲੋਚਿਸਤਾਨ ਤੋਂ। ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਦੀ ਰੋਟੀ ਦਾ ਜੁਗਾੜ ਤਾਂ ਕਰ ਲਓ। ਪਰ ਦੋਨਾਂ ਮੁਲਕਾਂ ਨੇ ਇੱਕ ਸਿਆਸਤ ਦੇ ਤਹਿਤ, ਇੱਕ ਸ਼ੈਤਾਨੀ ਦੇ ਤਹਿਤ ਆਮ ਲੋਕਾਂ ਨੂੰ ਭੰਬਲ ਭੂਸੇ ਦੇ ਵਿੱਚ ਪਾ ਦਿੱਤਾ ਨਾ ਜੀ। ਹੁਣ ਮੇਰਾ ਖਿਆਲ ਬਹੁਤ ਸਾਰੇ ਲੋਕਾਂ ਨੂੰ ਸਮਝ ਆ ਗਿਆ ਹੋਊਗਾ ਕਿ ਬਿਨਾਂ ਫੋਨ ਕੀਤੇ ਤੋਂ ਜਹਾਜ਼ ਕਿਉਂ ਉਤਾਰ ਲਿਆ ਗਿਆ ਸੀਗਾ।
ਕਿ ਉੱਥੇ ਕੇਕ ਕੱਟਣ ਜਿਹੜਾ ਜੀ ਉਹ ਜਾਣਾ। ਸਭ ਰਲ ਮਿਲ ਕੇ ਜਿਹੜਾ ਜੀ ਇਹ ਖੇਡ ਖੇਡੀ ਜਾ ਰਹੀ ਹੈ। ਦੋਨਾਂ ਮੁਲਕਾਂ ਦੇ ਲੋਕਾਂ ਨੂੰ ਨਾ ਪਹਿਲਾਂ ਸਮਝ ਆਈ ਆ, ਨਾ ਗਾਂਹ ਜਿਹੜੀ ਹੈ ਜੀ ਉਹ ਸਮਝ ਆਉਣੀ ਆ ਕਿ ਇਹ ਖੇਡ ਖੇਡਣ ਵਾਲੇ ਚਿਹਰੇ ਜਿਹੜੇ ਨੇ ਉਹ ਕੌਣ ਨੇ। ਕਠਪੁਤਲੀਆਂ ਦਾ ਖੇਡ ਜਿਹੜਾ ਨਾ ਜੀ ਉਹ ਖਤਮ ਹੋ ਗਿਆ। ਪੁਰਾਣਾ ਚੱਲਦਾ ਹੁੰਦਾ ਸੀਗਾ, ਪਰਦੇ ਪਿੱਛੇ ਉਂਗਲਾਂ ਨਹੀਂ ਸੀ ਦਿਸਦੀਆਂ ਹੁੰਦੀਆਂ ਕਿ ਕੌਣ ਨਚਾਉਂਦਾ, ਥੱਲੇ ਗੁੱਡੇ ਗੁੱਡੀਆਂ ਨੱਚਦੇ ਜਿਹੜੇ ਉਹ ਦੀਂਦੇ ਹੁੰਦੇ ਸੀਗੇ। ਇਹ ਸਿਆਸਤ ਦਾ ਖੇਡ ਹੈ ਜੀ। ਦੋਨਾਂ ਮੁਲਕਾਂ ਦੀਆਂ ਸਰਕਾਰਾਂ ਪਿਛਲੇ ਸਮੇਂ 'ਚ ਵੀ ਖੇਡਦੀਆਂ ਰਹੀਆਂ ਨੇ, ਅੱਜ ਵੀ ਖੇਡ ਰਹੀਆਂ ਨੇ, ਭਲਕ ਨੂੰ ਵੀ ਖੇਡਣਗੀਆਂ ਤੇ ਖੇਡਦੀਆਂ ਰਹਿਣਗੀਆਂ ਜੀ। ਬਿਲਕੁਲ ਜੀ, ਜਦੋਂ ਵੀ ਕਿਸੇ ਕੰਟਰੀ 'ਚ ਇਲੈਕਸ਼ਨਾਂ ਹੁੰਦੀਆਂ ਤੇ ਇਹ ਦੋਨੇ ਸਰਕਾਰਾਂ ਜ਼ਰੂਰ ਖੇਡਦੀਆਂ। ਗੁਰਜੀਤ ਸਿੰਘ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ ਦੋਨਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਮੇਰਾ ਕੁਐਸਚਨ ਇਹ ਹੈ ਸੁੱਚਾ ਸਿੰਘ ਜੀ ਬਾਰੇ ਵੀ ਸੁੱਚਾ ਸਿੰਘ ਜੀ ਦਾ ਕੀ ਬਣਿਆ ਛੋਟੇਪੁਰ ਜੀ ਦਾ, ਤੇ ਨਾਲੇ ਵੀ ਕਿਹੜੀ ਗੱਲੋਂ ਨਾਰਾਜ਼ ਹੋ ਕੇ ਉਹਨਾਂ ਨੂੰ ਪਰੇ ਕਰਨ ਲੱਗੇ ਨੇ, ਵੀ ਉਹਨਾਂ ਦੀ ਗੱਲਬਾਤ ਕਿੱਥੇ ਚੱਲ ਰਹੀ ਹੈ, ਇਹਦੇ ਬਾਰੇ ਬੜਾ ਚੱਲਣਾ ਪਾਇਓ। ਥੈਂਕ ਯੂ ਜੀ। ਦੇਖੋ, ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਵੀ ਜਿਹੜੀ ਆ ਜੀ ਉਹਨੂੰ ਫੇਕ ਨਿਊਜ਼ ਕੋਈ ਦੱਸ ਰਿਹਾ ਜੀ। ਕੁਝ ਕਹਿੰਦੇ ਨੇ ਕਿ ਨਹੀਂ ਜੀ ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਪ੍ਰਤੀਕਰਮ ਦਿੱਤਾ ਕਿ ਮੈਂ ਅਸਤੀਫਾ ਨਹੀਂ ਦਿੱਤਾ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਅਸਤੀਫਾ ਨਹੀਂ ਦਿੱਤਾ। ਇਹਨੂੰ ਜਿਹੜਾ ਜੀ ਨਿਊਜ਼ ਨੂੰ ਸਮਝਣ ਦੀ ਕੋਸ਼ਿਸ਼ ਕਰਨੀ। ਸੁੱਚਾ ਸਿੰਘ ਛੋਟੇਪੁਰ ਹੋਰਾਂ ਨੇ ਅਸਤੀਫਾ ਨਹੀਂ ਦਿੱਤਾ, ਉਹਨਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ। ਬੇਸ਼ੱਕ ਆਫੀਸ਼ੀਅਲੀ ਤੌਰ ਦੇ ਉੱਤੇ ਅਜੇ ਇਹ ਨਿਊਜ਼ ਜਿਹੜੀ ਆ ਜੀ ਪਾਰਟੀ ਵੱਲੋਂ ਨਹੀਂ ਆਈ। ਹਰ ਪੱਤਰਕਾਰ ਦੇ ਆਪਣੇ ਸੋਰਸ ਜਿਹੜੇ ਆ ਜੀ ਉਹ ਹੁੰਦੇ ਆ। ਜਿਹੜੀ ਪੱਤਰਕਾਰੀ ਹੈ ਜੀ ਉਹਦੇ ਵਿੱਚ ਸਭ ਤੋਂ ਪਹਿਲਾ ਲੈਸਨ ਹੀ ਇਹ ਹੁੰਦਾ ਜੀ ਕਿ ਸੋਰਸ ਜਿਹਦੇ ਪੱਤਰਕਾਰ ਦੇ ਜਿੰਨੇ ਸੋਰਸ ਹੋਏ ਜੀ ਉਨੀ ਉਹਦੇ ਕੋਲੇ ਜਾਣਕਾਰੀ ਵੱਧ, ਤੇ ਨਾ ਕਦੀ ਇਹ ਡਿਸਕਲੋਜ਼ ਹੁੰਦਾ ਕਿ ਸੋਰਸ ਕਿਹੜਾ। ਇਹ ਨਿਊਜ਼ ਜਿਹੜੀ ਆ ਜੀ ਉਹ ਪੱਕੀ ਆ। ਉਹਨਾਂ ਨੂੰ ਕਨਵੀਨਰ ਦੇ ਅਹੁਦੇ ਤੋਂ ਹਟਾਇਆ ਜਾ ਰਿਹਾ। ਕਿਉਂ ਹਟਾਇਆ ਜਾ ਰਿਹਾ ਤੁਸੀਂ ਜਿਹੜਾ ਜੀ ਪੁੱਛਿਆ, ਸ਼ਾਇਦ ਪਾਰਟੀ ਜਿਹੜੀ ਆ ਜੀ ਇਹ ਨਾ ਕੱਢੇ ਅਜੇ ਹਾਲ ਦੀ ਘੜੀ। ਉਹ ਵੇਖੂਗੀ ਰਿਐਕਸ਼ਨ ਇਹਦੇ ਉੱਤੇ ਸੁੱਚਾ ਸਿੰਘ ਛੋਟੇਪੁਰ ਹੋਰਾਂ ਦਾ ਕਿ ਉਹ ਕਿਹੜੇ ਤਰੀਕੇ ਦੇ ਨਾਲ ਰਿਐਕਟ ਕਰਦੇ ਨੇ। ਉਦੋਂ ਬਾਅਦ ਜਿਹੜਾ ਜੀ ਕੁਛ ਉਹ ਕੱਢ ਸਕਦੀ ਆ। ਸਟਾਰਟਿੰਗ ਦੇ ਵਿੱਚ ਹੋ ਸਕਦਾ ਜੀ ਨਾ ਕੱਢਿਆ ਜਾਵੇ। ਮੇਰੇ ਕੋਲੇ ਆਪਣੇ ਕੋਲੇ ਵੀ ਕੁਝ ਜਿਹੜੇ ਲੋਕਾਂ ਦੀ ਸੂਚੀ ਹੈਗੀ ਆ, ਕੋਈ 3-4 ਦੇ ਕਰੀਬ, ਜਿਨ੍ਹਾਂ ਤੋਂ ਪੈਸੇ ਜਿਹੜੇ ਆ ਨਾ ਜੀ ਉਹਨਾਂ ਦੇ ਅੱਗੇ ਜਿਹੜੇ ਛੱਡੇ ਹੋਏ ਬੰਦੇ ਸਨ 2, ਉਹਨਾਂ ਨੇ ਲਏ ਨੇ ਜੀ ਟਿਕਟਾਂ ਦੇ ਰੂਪ ਦੇ ਵਿੱਚ। ਕਿਸੇ ਤੋਂ ਕਿੰਨੇ ਲੈ ਲਏ, ਕਿਸੇ ਤੋਂ ਜਿਹੜਾ ਜੀ ਉਹ ਕਿੰਨੇ ਲੈ ਲਏ, ਢੇਰ ਸਾਰੇ ਪੈਸੇ ਬਣਦੇ ਆ। ਇੰਨੇ ਇੱਕ ਜਿਹੜਾ ਜੀ ਉਹ ਮੈਂ ਦੱਸ ਦੇਵਾਂ ਕਿ ਟਿਕਟ ਦਾ ਵਾਅਦਾ ਕਰਕੇ ਜਿਹੜੇ ਆ ਜੀ ਉਹ ਪੈਸੇ ਲਏ ਗਏ ਨੇ। ਇੱਕ ਦੂਜੀ ਗੱਲ, ਕੁਛ ਉਹ ਫੋਨ ਦੇ ਉੱਤੇ ਕਰ ਰਹੇ ਸਨ ਪਾਰਟੀ ਦੇ ਬਾਰੇ ਦੇ ਵਿੱਚ, ਉਹ ਵੀ CD ਜਿਹੜੀ ਆ ਜੀ ਉਹ ਗਈ ਦੱਸੀ ਦੀ ਆ ਪਾਰਟੀ ਦੇ ਕੋਲੇ, ਜਿਹਦੇ ਵਿੱਚ ਉਹ ਪਾਰਟੀ ਨੂੰ ਡੈਮੇਜ ਕਰਨ ਦੀਆਂ ਗੱਲਾਂ ਜਿਹੜੀਆਂ ਜੀ ਉਹ ਕਰ ਰਹੇ ਨੇ। ਇਹਨੂੰ ਆਧਾਰ ਜਿਹੜਾ ਜੀ ਉਹ ਬਣਾਇਆ ਗਿਆ। ਉਹਨਾਂ ਦੀ ਕਨਵੀਨਰੀ ਜਿਹੜੀ ਜਾਣਦਾ। ਹੋ ਸਕਦਾ ਇਹ ਗੱਲਾਂ ਤੁਹਾਨੂੰ ਖਬਰਾਂ ਦੇ ਵਿੱਚ ਜਿਹੜੀਆਂ ਜੀ ਉਹ ਕਿਤੇ ਨਾ ਪੜ੍ਹਨ ਸੁਣਨ ਨੂੰ ਮਿਲਣ ਕਿ ਰੀਜ਼ਨ ਕੀ ਰਿਹਾ। ਰੀਜ਼ਨ ਆ 2 ਚੀਜ਼ਾਂ ਜਿਹੜੀਆਂ ਜੀ ਉਹ ਬਣਨੀਆਂ ਨੇ, ਉਹਨਾਂ ਦੀ ਕਨਵੀਨਰੀ ਜਾਣਦਾ। ਇਹ ਚਾਹੇ ਅੱਜ ਜਿਹੜਾ ਜੀ ਆ ਜਾਵੇ ਪਾਰਟੀ ਦੇ ਵੱਲੋਂ, ਭਾਵੇਂ ਭਲਕ ਨੂੰ ਆ ਜਾਏ ਜੀ, ਇਹ ਖਬਰ ਤਾਂ ਤੁਹਾਡੇ ਸਾਹਮਣੇ ਜਿਹੜੀ ਆ ਜੀ ਉਹ ਆਊਗੀ ਜੀ। ਤੇ ਅੱਗੇ ਸਾਡੇ ਨਾਲ ਜੁੜੇ ਨੇ ਜਸਪਾਲ ਸਮਰਾ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ 2-3 ਗੱਲਾਂ ਪੁੱਛਣੀਆਂ ਸੀ। ਆ ਜਿਹੜੇ ਬਾਤੇ ਵਿਹਲੇ ਬੰਦੇ ਬਿਠਾ ਲੈਂਦੇ ਆ, ਇੰਨੇ ਖਾਣ ਵਾਲੇ ਬਿਠਾ ਲੈਂਦੇ ਆ, ਰੈਲੀਆਂ ਹੋਈ ਜਾਂਦੀਆਂ, ਇਹ ਕਿੱਦਾਂ ਕੰਮ ਠੀਕ ਹੋ ਸਕਦਾ ਭਾਜੀ? ਬਸ ਇੰਨੀ ਗੱਲ ਪੁੱਛਣੀ। ਥੈਂਕ ਯੂ। ਨਹੀਂ, ਹਰ ਜਗ੍ਹਾ ਦੇ ਉੱਤੇ ਤਾਂ ਗਾਉਣ ਵਾਲੇ ਜਿਹੜਾ ਜੀ ਉਹ ਨਹੀਂ ਆ ਰਹੇ। ਲੋਕਾਂ ਨੂੰ ਇਕੱਠੇ ਕਰਨ ਦਾ ਇੱਕ ਤਰੀਕਾ ਜਿਹੜਾ ਜੀ ਉਹ ਪੁਰਾਣਾ ਜਿਹੜਾ ਉਹ ਜ਼ਰੂਰ ਹੈਗਾ। ਕਿਸੇ ਟਾਈਮ ਅਕਾਲੀ ਦਲ ਢਾਡੀਆਂ ਨੂੰ ਯੂਜ਼ ਕਰਦਾ ਹੁੰਦਾ ਸੀਗਾ, ਅੱਜ ਕੱਲ੍ਹ ਠੁਮਕੇ ਵਾਲੀਆਂ ਨੂੰ ਤੇ ਗਾਉਣ ਵਾਲਿਆਂ ਨੂੰ ਯੂਜ਼ ਜਿਹੜਾ ਜੀ ਉਹ ਕਰਨ ਲੱਗ ਗਿਆ। ਗਾਇਕ ਜਿਹੜੇ ਨੇ ਉਹ ਹਮੇਸ਼ਾ ਹੀ ਕੋਈ ਵੀ ਪਾਰਟੀ ਹੋਵੇ ਜੀ ਉਹ ਵਰਤੀ ਤਾਂ ਉਹਨਾਂ ਨੂੰ ਰਹੀ ਹੈ ਕਿ ਲੋਕਾਂ ਦਾ ਮਨੋਰੰਜਨ ਕੀਤਾ ਜਾਵੇ, ਲੋਕ ਇਕੱਠੇ ਹੋ ਜਾਣ ਤੇ ਫਿਰ ਉਹਨਾਂ ਨੂੰ ਆਪਣੀ ਗੱਲ ਜਿਹੜੀ ਹੈ ਜੀ ਉਹ ਸੁਣਾਈ ਜਾਵੇ। ਇਹ ਪੁਰਾਣੇ ਤਰੀਕੇ ਨੇ, ਪਰ ਹੌਲੀ ਹੌਲੀ ਘਟ ਰਹੇ ਨੇ। ਗਾਇਕਾਂ ਦੇ ਸਿਰ ਦੇ ਉੱਤੇ ਲੋਕ ਜਿਹੜੇ ਜੀ ਉਹ ਨਹੀਂ ਇਕੱਠੇ ਹੋ ਰਹੇ ਹਨ, ਪਾਰਟੀਆਂ ਦੇ ਲੈਵਲ ਦੇ ਉੱਤੇ ਲੋਕ ਜਿਹੜੇ ਉਹ ਜ਼ਰੂਰ ਇਕੱਠੇ ਹੋ ਰਹੇ ਨੇ ਜੀ। ਅੱਜ ਹੀ ਸਾਡੇ ਅਗਲੇ ਕਾਲਰ ਨੇ ਜੈ ਸੁੰਦਰ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਪੰਨੂ ਸਾਹਿਬ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਪੰਨੂ ਸਾਹਿਬ, ਮੇਰਾ ਇੱਕ ਸਵਾਲ ਹੈ ਕਿ ਤਰਨਤਾਰਨ ਦੇ ਲਾਗੇ ਇੱਕ ਛੋਟਾ ਜਿਹਾ ਪਿੰਡ ਹੈਗਾ ਬਚੜੇ, ਉੱਥੇ 20 ਘਰ ਹੈਗੇ ਨੇ, ਤੇ ਉੱਥੇ ਪਿੱਛੇ ਇੱਕ ਡਿਕਲੇਅਰ ਖਬਰ ਕੀਤੀ ਸੀ ਇਹਨਾਂ ਨੇ ਕਿ ਉੱਥੇ ਲੱਖਾਂ ਲੀਟਰ ਸ਼ਰਾਬ ਫੜੀ ਗਈ ਆ। ਕੀ ਇਹ ਸੱਚ ਹੈ? ਜੇ ਸੱਚ ਹੈ ਤੇ ਕੀ ਅਪਡੇਟ ਕੀ ਹੈਗੀ, ਕਿਹੜੇ ਬੰਦੇ ਦੀ ਸ਼ਰਾਬ ਫੜੀ ਗਈ ਹੈ ਜੀ, ਕਿੰਨਾ ਦੀ ਸੀ ਉਹ? ਥੈਂਕ ਯੂ। ਥੈਂਕ ਯੂ। ਦੇਖੋ, ਬਚੜੇ ਪਿੰਡ ਬੜਾ ਚਰਚਿਤ ਹੋਇਆ ਸੀਗਾ ਜਦੋਂ ਜਿਹੜਾ ਇੱਕ ਅਹਿਮ ਕੇਸ ਸੀਗਾ ਜੀ ਪੰਜਾਬ ਦਾ ਅਣਪਛਾਤੀਆਂ ਲਾਸ਼ਾਂ ਵਾਲੇ ਮਾਮਲੇ ਦੇ ਵਿੱਚ, ਔਰ ਉਦੋਂ ਤੋਂ ਇਹ ਚਰਚਿਤ ਜਿਹੜਾ ਜੀ ਰਿਹਾ। ਇੱਕ ਸ਼ਰਾਬ ਫੜੀ ਗਈ ਸੀਗੀ ਜੀ, ਔਰ ਕਿਹਦੀ ਆ? ਜਿਨ੍ਹਾਂ ਦੀ ਚੀਫ ਪਾਰਲੀਮਾਨੀ ਸੈਕਟਰੀ ਪਿਛਲੇ ਦਿਨਾਂ ਦੇ ਵਿੱਚ ਖੁਸ਼ੀ ਆ। ਇਸ਼ਾਰਾ ਸਮਝ ਲਿਓ ਜੀ। ਜੀ ਆ ਤਾਂ ਸਾਡੇ ਅਗਲੇ ਕਾਲਰ ਨੇ ਜੀ।
ਭੁਪਿੰਦਰ ਸਿੰਘ ਗਿੱਲ। ਹਾਂਜੀ ਪੰਨੂ ਸਾਹਿਬ ਸਤਿ ਸ੍ਰੀ ਅਕਾਲ ਜੀ। ਮੈਂ ਭੁਪਿੰਦਰ ਸਿੰਘ ਗਿੱਲ ਬੋਲਦਾ ਜੀ ਹਿਊਸਟਨ ਤੋਂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਅਕਲ ਮੇਰੀ ਭਾਣਜੀ ਨੂੰ ਤੁਸੀਂ ਜਾਣਦੇ ਹੋ, ਰੂਬੀ ਜਿਹੜੀ ਹਰਲੀਨ ਗਰਚਾ ਬੋਨ ਮੈਰੋ ਦਾ ਉੱਥੇ ਕੈਂਪ ਕੁੰਪ ਵਗੈਰਾ ਲਾਉਂਦੀ ਹੈ। ਜੀ 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 ਹਾਂਜੀ ਟੂਰਨਾਮੈਂਟ। ਅੱਛਾ ਜੀ, ਮੈਂ ਤੁਹਾਡੇ ਕੋਲ ਇੱਕੋ ਹੀ ਕੁਐਸਚਨ ਪੁੱਛਣਾ ਜੀ। ਤੇ ਸੁਰਿੰਦਰ ਸਿੰਘ ਦੀ ਪਿੱਛੇ ਜੇ ਤਰੀਕ ਸੀ ਜੀ ਆਪਣੀ 6 ਅਗਸਤ ਦੀ, ਕੀ ਬਣਿਆ ਉਹਨਾਂ ਦਾ? ਤੇ ਬਾਕੀ ਜਿਹੜੇ ਜਿੰਨੇ ਵੀ ਰਿਪੋਰਟਰ ਨੇ ਕੀ ਉਹਦੀ ਮਦਦ ਲਈ ਕੀ ਕਰ ਰਹੇ ਨੇ? ਵੀ ਕਾਫੀ ਚਿਰ ਤੋਂ ਉਹ ਅੰਦਰ ਨੇ ਵਿਚਾਰੇ, ਤੇ ਕਿਸ ਤਰ੍ਹਾਂ ਹੋਇਆ ਉਹਨਾਂ ਦਾ ਕੁਛ ਉਹਨਾਂ ਦੀ ਬੇਲ ਬੋਲ ਦਾ ਹੋਣ ਦਾ ਹੋਇਆ ਕੁਛ? ਤੇ ਬਾਕੀ ਕਿਸ ਤਰ੍ਹਾਂ ਕੋਈ ਹੈਲਪ ਕਰ ਰਿਹਾ, ਕੌਣ ਕਿਵੇਂ ਹੋ ਰਿਹਾ ਉਹਦੇ ਬਾਰੇ ਮੈਂ ਥੋੜਾ ਬਹੁਤ ਤੁਸੀਂ ਚਾਨਣਾ ਪਾਓ ਜੀ। ਥੈਂਕ ਯੂ ਜੀ। ਦੇਖੋ ਬਾਕੀ ਰਿਪੋਰਟਰਾਂ ਦਾ ਤਾਂ ਨਹੀਂ ਮੈਂ ਕਹਿ ਸਕਦਾ ਕਿ ਉਹ ਕੀ ਕਰਦੇ ਨੇ। ਅਸੀਂ ਫੁੱਲ ਫਲੈਜ ਉਹਨਾਂ ਦੇ ਨਾਲ ਆ ਜੀ। ਜੋ ਬਣਦੀ ਮਦਦ ਹੋ ਸਕਦੀ ਆ ਇਹਦੇ ਵਿੱਚ ਉਹ ਕਰਨ ਦੀ ਕੋਸ਼ਿਸ਼ ਕਰ ਰਹੇ ਆ ਜੀ। ਅਗਲੀ ਤਰੀਕ ਜਿਹੜੀ ਆ ਜੀ ਉਹ ਐਸੇ ਮਹੀਨੇ ਦੀ 24 ਪਈ ਹੋਈ ਆ। ਉਹਨਾਂ ਦਾ ਕੇਸ ਜਿਹੜਾ ਜੀ ਫੈਸਲੇ ਦੇ ਬਿਲਕੁਲ ਨੇੜੇ ਆਇਆ ਹੋਇਆ। ਜ਼ਮਾਨਤ ਨਹੀਂ ਹੋ ਸਕਣੀ। ਉਹਦਾ ਰੀਜ਼ਨ ਇਹ ਆ ਜੀ, ਮੈਂ ਪਹਿਲਾਂ ਵੀ ਗੱਲ ਕੀਤੀ ਸੀ, ਫਿਰ ਇੱਕ ਵਾਰੀ ਐਕਸਪਲੇਨ ਕਰ ਦੇਵਾਂ ਕਿ ਉਹ TADA ਦੇ ਅਧੀਨ ਪੁਰਾਣਾ ਕੇਸ ਸੀਗਾ ਜੀ, ਟੈਰੋਰਿਸਟ ਐਂਡ ਡਿਸਟਰਪਟਿਵ ਐਕਟ ਜਦੋਂ ਟਾਡਾ ਹੁੰਦਾ ਸੀਗਾ। ਉਹਦੇ ਵਾਸਤੇ ਪਹਿਲਾਂ ਤਾਂ ਇੱਕ ਪ੍ਰੋਸੈਸ ਸੀਗਾ ਜੀ, ਉਹ ਜਾਣਾ ਪਿਆ ਉਹਦੇ ਥਰੂ ਹਾਈ ਕੋਰਟ ਦੇ ਵੱਲੋਂ, ਕਿਉਂਕਿ ਹਰਿਆਣੇ ਦੇ ਵਿੱਚ ਇਹ ਕੇਸ ਸੀਗਾ। ਹਰਿਆਣੇ ਦੇ ਵਿੱਚ ਟਾਡਾ ਅਦਾਲਤ ਹੈ ਨਹੀਂ, ਦੂਜੀ ਅਦਾਲਤ ਦੇ ਵਿੱਚ ਉਹਦੀ ਸੁਣਵਾਈ ਨਹੀਂ ਹੋ ਸਕਦੀ ਉਸ ਕੇਸ ਦੀ। ਜਿਹੜੀ ਇੱਕ ਅਦਾਲਤ ਸੀ ਉਹ ਸਥਾਪਿਤ ਹੋਈ, ਉਹਦੇ ਵਿੱਚ ਇਹਦੀ ਜਿਹੜੀਆਂ ਜੀ ਸਾਰਾ ਕੁਝ ਹੋ ਚੁੱਕਿਆ ਹੋਇਆ, ਗਵਾਹੀਆਂ ਵਗੈਰਾ ਹੋ ਗਈਆਂ ਨੇ, ਸਾਰਾ ਮਾਮਲਾ ਜਿਹੜਾ ਜੀ ਉਹ ਬਿਲਕੁਲ ਕੰਢੇ ਦੇ ਉੱਤੇ ਆ। ਉਹਦਾ ਫੈਸਲਾ ਆ ਸਕਦਾ ਆ, ਫੈਸਲਾ ਚੰਗਾ ਆਊਗਾ, ਇੰਨਾ ਕੁ ਮੈਂ ਤੁਹਾਨੂੰ ਜਿਹੜਾ ਜੀ ਉਹ ਕਹਿ ਸਕਦਾ ਆ। ਫੈਸਲਾ ਹੱਕ ਵਾਲਾ ਆਊਗਾ। ਸੁਰਿੰਦਰ ਸਿੰਘ ਹੋਰੀ ਜਿਹੜੇ ਨੇ ਜੀ ਉਹ ਇਸ ਕੇਸ ਦੇ ਵਿੱਚੋਂ ਚਾਂਸਸ ਨੇ ਫੁੱਲ ਕਿ ਉਹ ਬਰੀ ਹੋ ਕੇ ਜਿਹੜਾ ਜੀ ਉਹ ਨਿਕਲਣਗੇ। ਜਿੱਦਣ ਵੀ ਫੈਸਲਾ ਆਉਂਦਾ, ਜਦੋਂ ਵੀ ਫੈਸਲਾ ਆਉਂਦਾ, ਤੁਹਾਨੂੰ ਜ਼ਰੂਰ ਪੰਜਾਬੀ ਰੇਡੀਓ USA ਦੇ ਉੱਤੇ ਜਿਹੜਾ ਜੀ ਉਹ ਸਾਂਝੀ ਆਪਾਂ ਗੱਲ ਕਰਾਂਗੇ। ਅਸੀਂ ਹਮੇਸ਼ਾ ਉਹਨਾਂ ਦੇ ਵੈਲ ਵਿਸ਼ਰ ਹਾਂ ਜੀ, ਉਹਨਾਂ ਦੇ ਪਰਿਵਾਰ ਦੇ ਵੈਲ ਵਿਸ਼ਰ ਹਾਂ। ਜੋ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਜਿੰਨੀ ਕੁ ਅਸੀਂ ਸਪੋਰਟ ਕਰ ਸਕਦੇ ਹਾਂ, ਬਹੁਤੀ ਕੀਤੀ ਨਹੀਂ ਜਾ ਸਕਦੀ, ਕਿਉਂਕਿ ਗੰਭੀਰ ਉਹ ਕੇਸ ਆ ਜੀ, ਪੁਰਾਣਾ ਕੇਸ ਹੈ। ਸੋ ਅਦਾਲਤ ਜਿਹੜੀ ਆ ਜੀ ਸਥਾਪਿਤ ਹੋਈ ਹੈ, ਇਹ ਵੀ ਦੇਖਿਆ ਜਾਵੇ ਤਾਂ ਬੜੀ ਤੇਜ਼ੀ ਦੇ ਨਾਲ ਸਾਰਾ ਕੁਝ ਜਿਹੜਾ ਜੀ ਉਹ ਹੋਇਆ। ਇਸ ਗੱਲ ਦੀ ਉਮੀਦ ਹੈ ਕਿ ਉਹ ਛੇਤੀ ਬਰੀ ਹੋ ਕੇ ਇਸ ਕੇਸ ਤੋਂ ਬਾਹਰ ਆਉਣਗੇ ਜੀ। ਹਾਂਜੀ, ਸਾਡੇ ਨਾਲ ਅੱਗੇ ਕੈਨੇਡਾ ਤੋਂ ਜੁੜੇ ਨੇ ਜਿੰਦੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੇਰਾ ਪੰਨੂ ਸਾਹਿਬ ਨੂੰ ਕੁਐਸਚਨ ਹੈ ਜੀ, ਆ ਸੁੱਚਾ ਸਿੰਘ ਛੋਟੇਪੁਰ ਬਾਰੇ, ਵੀ ਜਦੋਂ ਤੋਂ ਬਣਾਏ ਸੀਗੇ ਜੀ ਉਦੋਂ ਵੀ ਵਿੱਚ ਇਹਨਾਂ ਦੇ ਸਪੋਰਟਰ ਸੀਗੇ ਜਿਹੜੇ ਕਿਉਂ ਬਣਾਤਾ ਜੀ? ਇਹਦਾ ਬੰਦਾ ਗਲਤ ਹੈ ਜੀ, ਇਹਦਾ ਅਕਾਲੀਆਂ ਚੋਂ ਆਇਆ ਜੀ। ਚਲੋ ਬਣਾਤਾ, ਉਦੋਂ ਵੀ ਆਹੀ ਗੱਲ ਸੀ ਵੀ ਜਦੋਂ ਨਹੀਂ ਬਣਾਏ ਦਿੱਤਾ ਤੇ ਉਹ ਤਾਂ ਆਪ ਤੁਰੇ ਫਿਰਦੇ ਆ ਦਿੱਲੀ ਵਾਲੇ ਨਾਲ। ਕਾਂਗਰਸ ਵਾਂਗੂ ਤਾਂ ਹੈ ਨਹੀਂ ਵੀ ਸਵਾਲ ਤਾਂ ਆਪ ਉੱਥੇ ਦਿੱਲੀ ਬੈਠੇ ਆ, ਪਤਾ ਹੀ ਨਹੀਂ ਕੀ ਹੋ ਰਿਹਾ। ਤੇ ਜੇ ਹੁਣ ਲਾਹ ਵੀ ਦਿੱਤੇ, ਸਾਰੀ ਉਮਰ ਦਾ ਤਾਂ ਕੰਟਰੈਕਟ ਹੈ ਨਹੀਂ ਜੀ ਕੋਈ, ਵੀ ਹੁਣ ਬਦਲਣਾ ਹੀ ਬੰਦਾ ਆਵੇ। ਹੁਣ ਵੀ ਉਹਨੂੰ ਨੈਗੇਟਿਵ ਪਾਸੇ ਹੀ ਲੈ ਗਏ ਜਾ ਰਹੇ। ਮੇਰੇ ਤਾਂ ਹਿਸਾਬ ਨਾਲ ਇਹ ਚਾਹੀਦਾ ਹੀ ਇਹ ਸਾਲ 6-6 ਮਹੀਨੇ ਦਾ ਪ੍ਰੋਸੈਸ ਆ, ਵੀ ਦੇਖੋ ਕਿਹੜਾ ਵਧੀਆ ਨਿਕਲਦਾ। ਇਹ ਦੱਸਿਓ ਵੀ ਪੁੱਠੇ ਪਾਸੇ ਕਿਉਂ ਗੱਲ ਜਾਂਦੀ ਆ, ਵੀ ਜੇ ਬਦਲ ਵੀ ਦਿੱਤੇ ਤਾਂ ਗੱਲ ਕੀ ਠੀਕ ਹੈ ਜੀ ਉਹ? ਥੈਂਕ ਯੂ ਜੀ। ਉਹਦੇ ਤਾਂ ਬਦਲਦੇ ਰਹਿੰਦੇ ਨੇ ਜੀ, ਸਾਰੀਆਂ ਪਾਰਟੀਆਂ ਦੇ ਵਿੱਚ ਬਦਲਦੇ ਰਹਿੰਦੇ ਨੇ। ਕੈਪਟਨ ਅਮਰਿੰਦਰ ਸਿੰਘ ਹੋਰੀ ਹਟਾ ਕੇ ਪ੍ਰਤਾਪ ਸਿੰਘ ਬਾਜਵਾ ਲਾਏ ਸੀ, ਪ੍ਰਤਾਪ ਸਿੰਘ ਬਾਜਵਾ ਹੋਰੀ ਹਟਾ ਕੇ ਕੈਪਟਨ ਅਮਰਿੰਦਰ ਸਿੰਘ ਹੋਰੀ ਜਿਹੜੇ ਜੀ ਉਹ ਲਾਤੇ। ਜੇ ਉਹਨਾਂ ਦੀ ਕਨਵੀਨਰਸ਼ਿਪ ਜਿਹੜੀ ਆ ਜੀ ਉਹ ਬਦਲ ਗਈ, ਬਿਲਕੁਲ ਕੋਈ ਏਡੀ ਵੱਡੀ ਗੱਲ ਤਾਂ ਨਹੀਂ ਹੈਗੀ। ਪਾਰਟੀਆਂ ਕੋਈ ਵੀ ਜਿਹੜੀਆਂ ਬਦਲਾਓ ਕਰਦੀਆਂ ਹੀ ਨੇ, ਪਰ ਕਿਉਂਕਿ ਨਵੀਂ ਪਾਰਟੀ ਆ ਜੀ, ਇਹਦੇ ਉੱਤੇ ਚਾਂਦਮਾਰੀ ਜਿਹੜੀ ਆ ਜਿਹੜਾ ਤੇਜ਼ੀ ਨਾਲ ਹੋ ਜਾਂਦੀ ਆ, ਉਹਨੂੰ ਜ਼ਿਆਦਾ ਜਿਹੜਾ ਜੀ ਉਹ ਕੰਟਰੋਵਰਸ਼ੀਅਲ ਕਰ ਦਿੱਤਾ ਜਾਂਦਾ ਜੀ। ਹੁਣ ਜਿਹੜੇ ਛੋਟੇਪੁਰ ਹੋਰਾਂ ਨੂੰ ਪਹਿਲਾਂ ਜਿਹੜੀ ਸੱਤਾਧਾਰੀ ਧਿਰ ਜਾਂ ਦੂਜੀਆਂ ਜਿਹੜੀਆਂ ਧਿਰਾਂ ਉਹ ਭੰਡਦੀਆਂ ਸਨ, ਉਹੀ ਧਿਰਾਂ ਹੁਣ ਜਿਹੜਾ ਜੀ ਉਹ ਚੁੱਕਣਗੀਆਂ ਕਿ ਛੋਟੇਪੁਰ ਹੋਰੀ ਤਾਂ ਬਹੁਤ ਇਮਾਨਦਾਰ ਸਨ, ਉਹਨਾਂ ਨੂੰ ਕਿਉਂ ਲਾ ਦਿੱਤਾ ਜੀ। ਇਹ ਸਿਆਸਤ ਆ ਜੀ, ਸਿਆਸਤ ਜਿਹੜੀ ਆ ਉਹ ਚੱਲਦੀ ਰਹਿੰਦੀ ਆ। ਇਹ ਨਹੀਂ ਭੁੱਲਣਾ ਚਾਹੀਦਾ ਕਿ ਵੱਖ-ਵੱਖ ਜਿਹੜੀਆਂ ਸਿਆਸੀ ਪਾਰਟੀਆਂ ਨੇ ਉਹ ਵੀ ਸੋਸ਼ਲ ਮੀਡੀਆ ਦੇ ਉੱਤੇ ਹੈਗੀਆਂ ਨੇ, ਐਕਟਿਵ ਨੇ। ਉਹ ਦੱਸਣ ਦੀ ਜਿਹੜਾ ਕੋਸ਼ਿਸ਼ ਇਹੀ ਕਰਨਗੀਆਂ ਕਿ ਅਸੀਂ ਵੀ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਆ ਜੀ, ਅਸੀਂ ਤਾਂ ਵਿਰੋਧ ਕਰ ਰਹੇ ਹਾਂ ਇਹਦਾ, ਜਦੋਂ ਕਿ ਲੁਕਵੇਂ ਰੂਪ ਦੇ ਵਿੱਚ ਉਹ ਹੈਗੇ ਦੂਜੇ ਸਿਆਸੀ ਪਾਰਟੀਆਂ ਦੇ ਨੇ ਜੀ। ਤੇ ਅੱਗੇ ਚੱਲਦੇ ਆ ਜੀ ਹਰਜੀਤ। ਸਤਿ ਸ਼੍ਰੀ ਅਕਾਲ ਹਰਜੀਤ ਜੀ। ਸਤਿ ਸ਼੍ਰੀ ਅਕਾਲ। ਹੈਲੋ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਕੀ ਸਵਾਲ ਹੈ ਜੀ? ਪੰਨੂ ਸਾਹਿਬ ਮੇਰਾ ਸਵਾਲ ਹੈ, ਪੰਨੂ ਸਾਹਿਬ ਸਤਿ ਸ਼੍ਰੀ ਅਕਾਲ। ਮੇਰੀ ਬੇਨਤੀਆਂ ਦੋ ਨਿੱਕੀਆਂ ਹੈਗੀਆਂ। ਇੱਕ ਤਾਂ ਜਿਹੜਾ ਪਤੰਜਲੀ ਵਾਲੇ ਹੈਗੇ ਆ, ਇਹ ਜਦੋਂ ਇਹ ਕਹਿ ਰਹੇ ਹੈਗੇ ਵੀ ਦੂਜੀਆਂ ਦਵਾਈਆਂ ਨਹੀਂ ਉਹ ਨੁਕਸਾਨ ਦੇ ਨੇ, ਉਹਦੇ ਖਿਲਾਫ ਕੇਸ ਕਿਉਂ ਨਹੀਂ ਕਰਦੇ ਜਾ ਕੋਰਟ ਵਿੱਚ? ਦੂਸਰੀ ਮੇਰੀ ਬੇਨਤੀ ਹੈਗੀ ਆ, ਯਾਰ ਤੁਸੀਂ ਪੰਜਾਬ ਸਰਕਾਰ ਦਾ ਖੁਫੀਆ ਤੰਤਰ ਹੈਗਾ ਵਾ, ਉਹ ਕਿਹੜੇ ਖੂਹ 'ਚ ਪੈ ਗਿਆ ਹੈਗਾ ਵਾ? ਹਰ ਰੋਜ਼ ਹੀ ਕਿਤੇ ਨਾ ਕਿਤੇ ਘਟਨਾ ਵਾਪਰੀਆਂ, ਕਿਤੇ ਇਹ ਦੁਬਾਰਾ ਪੰਜਾਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਨਹੀਂ ਕੀਤੀ ਜਾ ਰਹੀ। ਤੀਸਰੀ ਮੇਰੀ ਬੇਨਤੀ ਹੈਗੀ ਆ, ਤੁਸੀਂ ਹੁਣੇ ਕਿਹਾ ਵੀ
ਆਮ ਆਦਮੀ ਪਾਰਟੀ ਸੋਚਿਆ ਦੀ ਗੱਲ ਕਰ ਰਹੇ ਹੋ ਕਿ ਦਿੱਲੀ ਵਾਲੇ ਨੇਤਾ ਜਿਹੜੇ ਹੈਗੇ ਆ ਉਹ ਪੰਜਾਬ ਦੇ ਉੱਪਰ ਦੇ ਜਿਹੜਾ ਨੇਤਾ ਉਹਨਾਂ ਕੋਲ ਜਾਪਦਾ ਵੀ ਸਾਡੇ ਬਰਾਬਰ ਖੜਾ ਹੋਇਆ ਉਹਨੂੰ ਡੱਕਣ ਵਾਸਤੇ ਸਾਰਾ ਕੁਝ ਨਹੀਂ ਕਰ ਰਹੇ। ਧੰਨਵਾਦ ਤੁਹਾਡਾ ਬਹੁਤ ਬਹੁਤ। ਦੇਖੋ ਜੀ, ਆਮ ਆਦਮੀ ਪਾਰਟੀ ਦਾ ਜਵਾਬ ਤਾਂ ਮੈਂ ਦੇਤਾ। ਪਤੰਜਲੀ ਦੇ ਉੱਤੇ ਕੇਸ ਕਰਨ ਦੀ ਜਿੱਥੇ ਤੱਕ ਗੱਲ ਹੈ ਜੀ, ਜਿਹੜੀਆਂ ਮਲਟੀਨੈਸ਼ਨਲ ਕੰਪਨੀਜ਼ ਨੇ ਉਹਨਾਂ ਨੇ ਥਰੂ ਜਾਣਾ ਪਊਗਾ, ਕਿਉਂਕਿ ਮਾਪਦੰਡ ਨੇ ਜੀ ਕੁਛ ਜਿਹੜੀ ਐਡਵਰਟਾਈਜ਼ਮੈਂਟ ਕਰਨ ਦੇ, ਤੇ ਉਹ ਮਾਪਦੰਡ ਇਸ ਵੇਲੇ ਬਿਲਕੁਲ ਉਲੰਘੇ ਜਾ ਰਹੇ ਨੇ ਜੀ। ਜਿਹੜੀ ਇਹ ਪਤੰਜਲੀ ਹੈ ਜੀ ਉਹ ਉਲੰਘ ਰਹੀ ਹੈ, ਉਹ ਉਲੰਘਣਾ ਜਿਹੜੀ ਆ ਉਹ ਕਰ ਰਹੀ ਹੈ। ਪਹਿਲਾਂ ਸਰਕਾਰ ਜਿਹੜੀ ਆ ਜੀ ਉਹ ਖਿੱਚੂਗੀ, ਉਦੋਂ ਬਾਅਦ ਜਿਹੜਾ ਜੀ ਹੋ ਸਕਦਾ ਜੇ ਉਹ ਅਦਾਲਤ ਵੱਲ ਨੂੰ ਮੂੰਹ ਕਰਨ ਤਾਂ ਉੱਥੋਂ ਜਿਹੜੀ ਆ ਜੀ ਮੂੰਹ ਦੀ ਖਾਣੀ ਪੈ ਸਕਦੀ ਆ। ਪਰ ਇਹ ਹੈ ਨਾ ਜੀ ਕਿ ਉਹਦੇ ਦੌਰਾਨ ਉਹ ਐਡ ਤਾਂ ਕਰ ਗਏ ਤੋਂ ਡੱਕਿਆ ਜਿਹੜਾ ਜੀ ਉਹ ਜਾਣਾ ਚਾਹੀਦਾ ਸੀਗਾ। ਭਾਵ ਇਹ ਕਿ ਉਹ ਤਾਂ ਸਮਝ ਹੀ ਨਹੀਂ ਰਹੇ ਕਿਸੇ ਕਾਨੂੰਨ ਵਗੈਰਾ ਨੂੰ। ਜਿੱਥੋਂ ਤੱਕ ਤੁਸੀਂ ਖੁਫੀਆ ਤੰਤਰ ਦੀ ਗੱਲ ਕੀਤੀ ਆ, ਕੱਲ੍ਹ ਦੇ ਪ੍ਰੋਗਰਾਮ ਜੇ ਤੁਸੀਂ ਨਿਊਜ਼ ਸੁਣੀਆਂ ਹੋਣ ਤਾਂ ਉਹਦੇ ਵਿੱਚ ਜਿਹੜੀ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਸੀ ਪੁਲਿਸ ਦੇ ਬਾਰੇ ਦੇ ਵਿੱਚ, ਕਿ ਜਿਹੜਾ ਖੁਫੀਆ ਤੰਤਰ ਆ ਜੀ ਉਹਨੂੰ ਤਾਂ ਲਾਇਆ ਹੋਇਆ ਆਪਣੀ ਪਾਰਟੀ ਜਿਹੜੀ ਆ ਜੀ ਉਹਦੇ ਕੋਈ ਬਾਗੀ ਨਾ ਹੋ ਜਾਣ ਉਹਨਾਂ ਦੀ ਜਾਣਕਾਰੀ ਦੇ ਵਾਸਤੇ, ਜਾਂ ਫਿਰ ਜਿਹੜੀਆਂ ਵਿਰੋਧੀ ਧਿਰਾਂ ਨੇ ਉਹ ਕੀ ਕਰ ਰਹੀਆਂ ਨੇ ਉਹਨਾਂ ਦੇ ਫੋਨ ਟੈਪ ਕਰਨ ਦੇ ਵਾਸਤੇ। ਸੋ ਉਧਰ ਬਿਜ਼ੀ ਨੇ ਜੀ, ਜਦੋਂ ਟਾਈਮ ਮਿਲੂਗਾ ਫਿਰ ਬਾਕੀ ਗੱਲਾਂ ਜਿਹੜੀਆਂ ਜੀ ਉਹਦੇ ਬਾਰੇ ਉਹ ਸੋਚਣਗੇ। ਅੱਜ ਹੀ ਤੇ ਸਾਡੇ ਨਾਲ ਜੁੜੇ ਨੇ ਰਾਜਵਿੰਦਰ। ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਪੰਨੂ ਸਾਹਿਬ, ਮੈਂ ਰਾਜ ਬੋਲਦਾ ਪਿੰਡ ਤੋਂ ਜੀ। ਤੇ ਪੰਨੂ ਸਾਹਿਬ ਮੇਰੇ ਸਵਾਲ ਇੱਕ ਦੋ ਹੈਗੇ ਆ ਜੀ। ਪਹਿਲਾਂ ਤਾਂ ਜਿਹੜੀ ਆਜ਼ਾਦੀ ਦੀ ਮੋਦੀ ਸਾਹਿਬ ਨੇ ਵੀ ਚੰਗਾ ਲੰਮਾ ਚੌੜਾ ਭਾਸ਼ਣ ਦੇ ਦਿੱਤਾ, ਕਈ ਕੁਛ ਕਹਿ ਦਿੱਤਾ ਵਿੱਚ, ਪਰ ਕੁਛ ਕੁ ਪਰਸੈਂਟ ਨੂੰ ਹੀ ਆਜ਼ਾਦੀ ਮਿਲੀ ਹੈ, ਜਿਹਦੇ ਵਿੱਚ ਇੱਕ ਆਜ਼ਾਦੀ ਮੀਡੀਆ ਦੀ ਵੀ ਆਉਂਦੀ ਹੈ। ਤੁਹਾਡੇ ਵਰਗੇ ਪੱਤਰਕਾਰ ਵੀ ਹੈਗੇ ਆ ਜਿਹੜੇ ਨਤੜਕ ਹੋ ਕੇ ਬੋਲਦੇ ਆ। ਪਰ ਮੈਂ ਗੱਲ ਇਹ ਕਰਨੀ ਚਾਹੁੰਦਾ ਜੀ, ਅਰਵਿੰਦ ਕੇਜਰੀਵਾਲ ਹੋਵੇ ਚਾਹੇ ਕੋਈ ਹੋਰ ਕੁਛ ਨੂੰ ਛੱਡ ਕੇ ਬਾਕੀਆਂ ਦੀ ਤਾਂ ਉਹ ਚਾਪਲੂਸੀ ਕਰਦੇ ਆ, ਕਿਉਂਕਿ ਸਾਰਾ ਮੀਡੀਆ ਤਾਂ ਨਹੀਂ ਕਹਿ ਸਕਦੇ ਪਰ ਬਹੁਤ ਜ਼ਿਆਦਾ ਇਹ ਕੰਮ ਕਰ ਰਿਹਾ। ਪਰ ਜਿਹੜਾ ਮੀਡੀਆ ਦੇ ਵਿੱਚ ਜਿਹੜੀ ਕੈਮਰਾ ਉਹਨੂੰ AK-47 ਵਾਂਗੂ ਵਰਤਿਆ ਜਾ ਰਿਹਾ। ਇੱਕ ਤਾਂ ਇਹਦੇ ਬਾਰੇ ਦੱਸਿਓ ਜੀ। ਦੂਸਰੀ ਗੱਲ ਮੇਰੀ ਹੈਗੀ ਆ ਇਹ ਜੀ, ਜਿਹੜੇ ਆਪਣੇ CPS ਹੁਣ 18 ਰੱਦ ਕੀਤੇ ਆ, ਕੋਰਟ ਨੇ ਫੈਸਲਾ ਬੜਾ ਉਹਨਾਂ ਦਾ ਸਵਾਗਤਯੋਗ ਆਇਆ। ਤੇ ਉਹਦੇ ਵਿੱਚ ਮੈਂ ਬੜਾ ਪੜ੍ਹਿਆ ਲਿਖਿਆ ਤਾਂ ਨਹੀਂ ਹੈਗਾ ਜੀ, 6ਵੀਂ ਤੇ ਮੈਂ ਹਟ ਗਿਆ ਸੀ, ਤੇ ਪਰ ਮੈਂ ਆਪਣੇ ਹਿਸਾਬ ਕਿਤਾਬ ਦੇ ਨਾਲ ਕੱਢਦਾ ਸੀਗਾ 30 ਲੱਖ ਰੁਪਈਆ ਇੱਕ ਸਾਲ ਦਾ ਬਣਦਾ, ਜੇ 2.5 ਲੱਖ ਰੁਪਈਆ ਇਹਨਾਂ ਦੇ ਪੱਤੇ ਪੁੱਤੇ ਪਾ ਕੇ ਸਾਰਾ ਕੁਝ ਮਹੀਨੇ ਦਾ ਗਿਣਿਆ ਜਾਵੇ, ਤੇ ਇਹਨਾਂ ਦਾ 1 ਕਰੋੜ 35 ਲੱਖ ਰੁਪਈਆ ਸਾਲ ਦਾ ਬਣਦਾ ਜੀ। ਜੇ 54 ਮਹੀਨਿਆਂ ਨੂੰ ਆਪਾਂ ਦੇਖਿਆ ਜਾਵੇ ਤੇ 18 ਦੀ ਗੱਲ ਕਰ ਲਈਏ ਆਪਾਂ, ਤੇ 18 ਦੇ ਵਿੱਚ ਜੇ ਆਪਾਂ ਜਿੰਨੇ ਬੇਰੁਜ਼ਗਾਰ ਤੁਰੇ ਫਿਰਦੇ ਆ ਕੁੜੀਆਂ ਮੁੰਡੇ ਆਪਣੇ ਪੜ੍ਹੇ ਲਿਖੇ ਆ, ਜੇ ਉਹਨਾਂ ਨੂੰ ਟੀਚਰ ਦੀ ਵੀ ਜੌਬ ਦਿੱਤੀ ਜਾਵੇ 20-21,000 ਰੁਪਏ 20,900 ਰੁਪਇਆ ਬਣਦਾ ਜੀ। ਜੇ ਇੰਨੇ ਕੁ ਵੀ ਜੌਬ ਦਿੱਤੀ ਜਾਵੇ ਤਾਂ 972 ਟੀਚਰ ਆਉਣ ਵਾਲੇ 5 ਸਾਲ ਤੱਕ ਸਿੱਖਿਆ ਦਾ ਦਾਨ ਦੇ ਸਕਦੇ ਸੀ। ਜੇ ਉਧਰ ਨੂੰ ਸੋਚਿਆ ਜਾਵੇ, ਇਹ ਸਿਰਫ ਆਪਣੇ ਘਰਾਂ ਨੂੰ ਹੀ ਕਿਉਂ ਸੋਚੀ ਜਾਂਦੇ ਆ ਜੀ, ਕਿਉਂ ਨਹੀਂ ਇਸ ਪਾਸੇ ਨੂੰ ਸੋਚਦੇ? ਕਿਉਂਕਿ ਜਿੰਨਾ ਖਜ਼ਾਨੇ ਨੂੰ ਲੁੱਟ ਪਾਈ ਹੈ ਨਹੀਂ, ਇੱਕ CPS ਦਾ ਜਿਹੜਾ ਖਰਚਾ ਆ 1 ਕਰੋੜ 35 ਲੱਖ ਰੁਪਈਆ ਮੇਰੇ ਹਿਸਾਬ ਨਾਲ ਬਣਦਾ ਆ ਸਾਲ ਦਾ, ਤੇ 54 ਮਹੀਨਿਆਂ ਦੇ ਹਿਸਾਬ ਨਾਲ ਜੇ ਕੱਢਿਆ ਜਾਵੇ ਤਾਂ 972 ਟੀਚਰ ਬਣਦੇ। ਇਹ ਇਹਨਾਂ ਤੋਂ ਵਾਪਸ ਕਰਾਊਗੀ ਅਦਾਲਤ ਜੀ, ਜਾਂ ਇਹ ਬਸ ਦਬਕੁਸਮ ਹੋ ਜਾਣ ਇੱਦਾਂ ਵਿੱਚ ਜੀ? ਦੱਸਿਓ ਜੀ ਇਹਦੇ ਬਾਰੇ। ਧੰਨਵਾਦ ਜੀ। ਥੈਂਕ ਯੂ ਜੀ। ਨਹੀਂ, ਤੁਸੀਂ ਇਹ ਨਾ ਕਹੋ ਕਿ ਤੁਸੀਂ ਬਹੁਤੇ ਪੜ੍ਹੇ ਲਿਖੇ ਨਹੀਂ, ਜਿਹੜੀ ਕੈਲਕੂਲੇਸ਼ਨ ਹੈ ਤੁਹਾਡੀ ਉਹ ਕਮਾਲ ਦੀ ਹੈ। ਥੈਂਕ ਯੂ, ਤੁਸੀਂ ਬਹੁਤ ਵਧੀਆ ਇਹ ਜਿਹੜਾ ਜੀ ਪੁਆਇੰਟ ਉਠਾਇਆ ਕਿ ਕਿੰਨੇ ਟੀਚਰ ਜਿਹੜੇ ਆ ਜੀ ਉਹ ਰੱਖੇ ਜਾ ਸਕਦੇ ਆ। 24 ਤਰੀਕ ਅਜੇ ਫੇਰ ਆ ਜੀ ਇਸੇ ਮਹੀਨੇ ਦੀ, ਉਦਣ ਬਾਕੀ ਜਿਹੜੇ CPS ਨੇ ਉਹਨਾਂ ਦਾ ਫੈਸਲਾ ਹੋਊਗਾ। ਜਿਹੜੇ HC ਅਰੋੜਾ ਹੋਰੀ ਨੇ ਜਿਨ੍ਹਾਂ ਨੇ ਇਹ ਕੀਤੀ ਸੀਗੀ, ਤਾਂ ਉਹ ਮੇਰਾ ਖਿਆਲ ਮੈਂ ਇਹ ਮੈਸੇਜ ਤੁਹਾਡਾ ਜ਼ਰੂਰ ਉਹਨਾਂ ਤੱਕ ਪਹੁੰਚਾਊਂਗਾ ਜੀ, ਜੇ ਖਰਚਿਆਂ ਦੇ ਬਾਰੇ ਦੇ ਵਿੱਚ ਵੀ ਉਹ ਅਗਲੀ ਪਟੀਸ਼ਨ ਜਿਹੜੀ ਆ ਉਹ ਦਾਇਰ ਕਰ ਸਕਣ। ਸਵਾਲ ਇਹ ਟਾਈਮ ਬੜਾ ਲੱਗ ਜਾਂਦਾ, ਇਹਨੂੰ ਵੀ ਜਿਹੜਾ ਜੀ ਕਿੰਨਾ ਸਮਾਂ ਲੱਗ ਗਿਆ। ਜੁਲਾਈ ਦਾ ਤਾਂ ਜਿਹੜਾ ਜੀ ਉਹ ਫੈਸਲਾ ਕਰਕੇ ਹੀ ਅਦਾਲਤ ਨੇ ਜਿਹੜਾ ਉਹ ਰੱਖਿਆ ਹੋਇਆ। ਇਹ ਹੋਣਾ ਚਾਹੀਦਾ ਜੀ, ਇਸ ਗੱਲ ਦੇ ਨਾਲ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਉਹਨਾਂ ਇਹ ਕਿਹਾ ਜਾਵੇ, ਸਰਕਾਰ ਦੀ ਕਮ ਸੇ ਕਮ ਇਸ ਪੱਖੋਂ ਖਿਚਾਈ ਕੀਤੀ ਜਾਵੇ ਕਿ ਕਿਉਂਕਿ ਵਾਪਸ ਤਾਂ ਕਿੱਥੇ ਹੋਣੇ ਨੇ ਜੀ, ਗੰਗਾ ਗਈਆਂ ਹੱਡੀਆਂ ਵੀ ਕਦੀ ਮੁੜੀਆਂ ਨੇ। ਤੋ ਇਹ ਤਾਂ ਪੋਸੀਬਲ ਨਹੀਂ ਹੋ ਸਕਦਾ, ਪਰ ਅੱਗੋਂ ਜਿਹੜਾ ਜੀ ਰੋਕਿਆ ਜਾ ਸਕੇ ਇਸ ਚੀਜ਼ ਨੂੰ। ਕਿਸੇ ਵੀ ਸੂਬੇ ਦੇ ਵਿੱਚ ਇਹ ਜਿਹੜੇ ਚੀਫ ਪਾਰਲੀਮਾਨੀ ਸੈਕਟਰੀ ਨੇ ਉਹ ਬਣਨ ਨਾ, ਲਫ਼ਜ਼ਾਂ ਦੀ ਹੇਰ ਫੇਰ ਆ। ਚੀਫ ਪਾਰਲੀਮਾਨੀ ਸੈਕਟਰੀ ਘੱਟ ਤੇ ਚੀਪ ਪਾਰਲੀਮਾਨੀ ਸੈਕਟਰੀ ਜਿਹੜੇ ਇਹਨਾਂ ਦੀ ਉਹ ਜ਼ਿਆਦਾ ਕਹੇ ਜਾ ਸਕਦੇ ਆ। ਚੀਪ ਸਿਆਸਤ ਜਿਹੜੀ ਆ ਜੀ ਉਹ ਕਹੀ ਜਾ ਸਕਦੀ ਆ। ਜਿੱਥੋਂ ਤੱਕ ਤੁਸੀਂ ਮੀਡੀਆ ਦੀ ਆਜ਼ਾਦੀ ਜਾਂ ਮੀਡੀਆ ਦੀ ਗੱਲ ਜਿਹੜੀ ਆ ਜੀ ਉਹ ਕੀਤੀ ਆ, ਮੈਂ ਦੇਖ ਰਿਹਾ ਸੀ ਸੋਸ਼ਲ ਮੀਡੀਆ ਦੇ ਉੱਤੇ ਇਸ ਵਾਰੀ ਪੰਜਾਬ ਦੇ ਵਿੱਚ ਹੀ 15 ਅਗਸਤ ਦੇ ਮੌਕੇ ਦੇ ਉੱਤੇ ਪੱਤਰਕਾਰ ਬੜੇ ਸਨਮਾਨਿਤ ਜਿਹੜੇ ਆ ਜੀ ਉਹ ਕੀਤੇ ਗਏ ਆ।
ਬੜੇ ਉਹਨਾਂ ਨੂੰ ਜਿਹੜੇ ਆ ਜੀ ਉਹ ਸਰਟੀਫਿਕੇਟ ਵਗੈਰਾ ਜਿਹੜੇ ਉਹ ਵੰਡੇ ਗਏ ਆ। ਕੀ ਕਿਸੇ ਰਾਜਨੀਤਿਕ ਵਿਅਕਤੀ ਦੇ ਹੱਥੋਂ ਪੱਤਰਕਾਰ ਨੂੰ ਸਨਮਾਨਿਤ ਜਿਹੜਾ ਜੀ ਹੋਣਾ ਚਾਹੀਦਾ? ਇਹ ਆਪਣੇ ਆਪ ਦੇ ਵਿੱਚ ਇੱਕ ਸਵਾਲ ਹੈ। ਇਹਦਾ ਜਵਾਬ ਜਦੋਂ ਤੁਸੀਂ ਲੱਭੋਗੇ ਤੇ ਜਵਾਬ ਆਪੇ ਹੀ ਜਿਹੜਾ ਜੀ ਉਹ ਮਿਲ ਜਾਣਾ। ਜਿਹੜੀ ਤੁਸੀਂ ਗੱਲ ਕਹੀ ਹੈ ਕਿ ਕੈਮਰੇ ਜਿਹੜੇ ਨੇ ਉਹ AK-47 ਬਣ ਰਹੇ ਨੇ, ਬਿਲਕੁਲ ਇਹ ਦਰੁਸਤ ਹੈ ਜੀ। ਅਸੀਂ ਜਿਹੜਾ ਸਾਡਾ ਭਾਈਚਾਰਾ, ਮੇਰਾ ਭਾਈਚਾਰਾ ਜਿਹੜਾ ਮੀਡੀਆ, ਉਹਨੇ ਆਪਣੀ ਜਿਹੜੀ ਤੋਏ ਹੈ ਨਾ ਜੀ ਉਹ ਆਪ ਹੀ ਜ਼ਿਆਦਾ ਜਿਹੜੀ ਆ ਉਹ ਕਰਵਾਈ ਆ। ਇਸੇ ਕਰਕੇ ਹਰ ਬੰਦਾ ਜਿਹੜਾ ਨਾ ਜੀ ਉਹ ਪੱਤਰਕਾਰ ਨੂੰ ਇਹ ਸਮਝਣ ਲੱਗ ਗਿਆ ਕਿ ਇਹ ਵੀ ਬਲੈਕਮੇਲਰ ਹੀ ਹੋਊਗਾ ਜੀ। ਤੇ ਅੱਗੇ ਜੀ ਪਰਮਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਹੈਲੋ, ਹਾਂਜੀ ਭਾਈ, ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹਾਂਜੀ ਪੰਨੂ ਸਾਹਿਬ, ਮੈਂ ਇੱਕ ਤਾਂ ਤੁਹਾਡੇ ਸਲੂਟ ਕਰਨਾ ਚਾਹੁੰਦਾ ਤੁਹਾਡੀ ਪੱਤਰਕਾਰੀ ਤੇ। ਬਹੁਤ ਮਤਲਬ ਤੁਹਾਡੇ ਇਸ ਬਾਰੇ ਵੀ ਹਰੇਕ ਵਾਰੀ ਸੁਣਦੇ ਰਹੇ ਨੇ। ਤੇ ਦੂਜੀ ਗੱਲ ਇਹ ਪੰਨੂ ਸਾਹਿਬ, ਜਿਹੜਾ ਇਸ ਵੇਲੇ ਮਤਲਬ ਇੰਨੇ ਵਾਰਦਾਤਾਂ ਹੋ ਰਹੀ ਆ, ਕਦੇ ਕਿਤੇ ਗੋਲੀ ਚੱਲ ਰਹੀ ਆ, ਕਿਤੇ ਗੋਲੀ ਚੱਲ ਰਹੀ ਆ, ਤੇ ਮੇਰਾ ਖਿਆਲ ਇਹ ਜੇ ਅੰਦਰ ਵੜੇ ਆ ਇਹਨਾਂ ਦੇ ਗੁੰਡੇ, ਤੇ ਮੇਰਾ ਖਿਆਲ ਇਹ ਕੱਢਣਗੇ ਵੋਟਾਂ ਦੇ ਲਾਗੇ। ਇਹਦੇ ਬਾਰੇ ਦੱਸਿਓ ਜੀ। ਤੇ ਦੂਜਾ ਇੱਕ SSP ਜੀ, DSP ਦੇ ਕੋਲ ਸੁਣਿਆ ਕਿ ਉਹਨਾਂ ਨੇ ਕਿਹਾ ਕਿ ਜਿਹੜੇ ਆਮ ਆਦਮੀ ਪਾਰਟੀ ਦੇ ਵਿੱਚ ਵੀ ਡਰੱਗੀ ਬਹੁਤ ਬੈਠੇ ਆ, ਕਿ ਉਹ ਵੀ ਅੱਜ ਸੁਣ ਰਿਹਾ ਸੀਗਾ। ਉਹ ਕਹਿੰਦੇ ਕਿ ਨਹੀਂ, ਮੈਂ ਤਾਂ ਏਦਾਂ ਕਿਹਾ ਨਹੀਂ ਹੋ, ਤੇ ਇਹ ਸਿਰਫ ਇੱਕ ਤੋੜ ਮਰੋੜ ਕੇ ਮਤਲਬ ਗੱਲ ਕੀਤੀ ਗਈ ਹੈ। ਇਹਦੇ ਬਾਰੇ ਜ਼ਰੂਰ ਦੱਸਿਓ ਜੀ। ਥੈਂਕ ਯੂ। ਦੇਖੋ ਜੀ, ਉਹ ਇਲਜ਼ਾਮਬਾਜ਼ੀ ਤਾਂ ਹੋਊਗੀ। ਕੱਲ ਜਿਹੜਾ ਇੱਕ ਹਟਾਇਆ ਗਿਆ CPS ਆ ਜੀ, ਉਹ ਇਹ ਕਹਿ ਰਿਹਾ ਸੀਗਾ ਕਿ ਕਰਪਟ ਲੋਕ ਜਿਹੜੇ ਆ ਜੀ ਇਹਦੇ ਵਿੱਚ ਬੈਠੇ ਨੇ। ਚਰਚਾ ਤਾਂ ਉਹਦਾ ਵੀ ਹੋਈ ਜਾਂਦਾ ਜੀ। ਇਹ ਆਈ ਥਿੰਕ ਇਹ ਜਿਹੜੇ ਇਲਜ਼ਾਮ ਵਗੈਰਾ ਨੇ ਉਹ ਤਾਂ ਚੱਲਣੇ ਨੇ, ਉਹ ਤਾਂ ਪਾਰਟ ਨੇ ਜੀ ਇੱਕ ਸਿਆਸਤ ਦਾ, ਉਹ ਚੱਲਦੇ ਹੀ ਜਿਹੜਾ ਰਹਿੰਦੇ ਨੇ। ਜਿੱਥੇ ਤੱਕ ਤੁਸੀਂ ਗੱਲ ਕੀਤੀ ਹੈ ਕਿ ਵਾਰਦਾਤਾਂ ਜਿਹੜੀਆਂ ਜੀ ਉਹ ਹੋ ਰਹੀਆਂ ਨੇ ਕਿਤੇ ਜਗ੍ਹਾ ਦੇ ਕਿਸੇ ਜਗ੍ਹਾ ਦੇ ਉੱਤੇ, ਜਾਂ ਜਿਹੜੇ ਕੀ ਚੋਣਾਂ ਦੇ ਨੇੜੇ, ਬਿਲਕੁਲ ਜੀ ਚੋਣਾਂ ਦੇ ਨੇੜੇ ਜਿਹੜਾ ਅਜਿਹੀਆਂ ਕਿਆਸ ਲਾਈਆਂ ਜਾ ਰਹੀਆਂ ਨੇ। ਮੈਂ ਹੁਣੇ ਪੜ੍ਹ ਰਿਹਾ ਸੀਗਾ ਇੱਕ ਬਲੌਗ ਦੇ ਵਿੱਚ ਲਿਖਿਆ, ਜਿਹੜੇ ਸਾਬਕਾ DGP ਜੇਲ੍ਹਾਂ ਦੇ ਨੇ ਸ਼ਸ਼ੀਕਾਂਤ ਹੁਰੀ, ਉਹਨਾਂ ਨੇ ਵੀ ਇਸ ਪਾਸੇ ਵੱਲ ਇਸ਼ਾਰਾ ਜਿਹੜਾ ਜੀ ਕੀਤਾ। ਉਹਨਾਂ ਨੇ ਤਾਂ ਸਿੱਧਾ ਇੱਕੋ ਪਾਰਟੀ ਨੂੰ ਜਿਹੜਾ ਜੀ ਉਹ ਕਿਹਾ ਕਿ ਉਹ ਬਚ ਕੇ ਰਹੇ, ਕਿ ਆਮ ਆਦਮੀ ਪਾਰਟੀ ਜਿਹੜੀ ਹੈ ਜੀ ਉਹ ਆਪਣੇ ਆਪ ਨੂੰ ਬਚਾ ਕੇ ਰੱਖੇ ਇਸ ਮਾਮਲੇ ਦੇ ਉੱਤੇ, ਕਿ ਗੜਬੜ ਜਿਹੜੀ ਹੈ ਜੀ ਉਹ ਚੋਣਾਂ ਦੇ ਦੌਰਾਨ ਹੋ ਸਕਦੀ ਹੈ। ਸੋ ਲੈਟਸ ਸੀ ਜੀ, ਇਹ ਤਾਂ ਭਵਿੱਖ ਦੀ ਗੱਲ ਹੈ ਕਿ ਕੀ ਹੁੰਦਾ ਉਦੋਂ ਜੀ। ਤੇ ਅੱਗੇ ਸਾਡੇ ਕਾਲਰ ਨੇ ਜੀ, ਰਾਜਾ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੁੱਛਣਾ ਕਿ ਮੋਦੀ ਬਾਰੇ ਜਿਹੜਾ ਬੋਲਦਾ ਹੁੰਦਾ ਮੇਕ ਇਨ ਇੰਡੀਆ, ਮੇਡ ਇਨ ਇੰਡੀਆ ਕਰਦਾ ਹੁੰਦਾ, ਤੇ ਉਹ ਆਪਣੀਆਂ ਗੱਡੀਆਂ ਗੁੱਡੀਆਂ ਜਿਹੜੇ ਲੈ ਕੇ ਆਉਂਦੇ, ਜਾਪਾਨੀ ਲੈ ਕੇ ਆਉਂਦੇ, ਉਹ ਮਰੂਤੀ ਕਾਰਾਂ ਕਿਉਂ ਨਹੀਂ ਯੂਜ਼ ਕਰਦੇ ਜੀ? ਇੱਕ ਤਾਂ ਜਿਹੜੀਆਂ ਇੰਡੀਆ ਬਣਦੀਆਂ ਨੇ। ਤੇ ਨੰਬਰ 2 ਦਾ ਕੁਐਸਚਨ ਹੈ ਜੀ, ਜਿਹੜਾ ਫਰੀਜ਼ਰ ਬਾਬਾ ਜੀ, ਇਹਨੂੰ ਫਰੀਜ਼ਰ ਦੇ ਵਿੱਚ ਲਾ ਕੇ ਰੱਖਿਆ, ਉਹਨੂੰ ਬਾਹਰ ਕੱਢ ਕੇ ਸਮਾਧੀ ਕਿਹੜੇ ਲਵਾਉਂਦੇ ਜੀ? ਅੰਦਰ ਫਰੀਜ਼ਰ 'ਚ ਪਿਆ ਤਾਂ ਉਹ ਮਰ ਜੂਗਾ ਜੀ। ਇਹਦੇ ਬਾਰੇ ਦੱਸੋ ਜੀ ਕੁਛ। ਸਤਿ ਸ਼੍ਰੀ ਅਕਾਲ ਜੀ। ਦੇਖੋ ਜੀ, ਇਹ ਮੇਕ ਇਨ ਇੰਡੀਆ ਜਿਹੜਾ ਜੀ ਉਹ ਲੋਕਾਂ ਦੇ ਵਾਸਤੇ ਨਾਰਾ ਜਿਹੜਾ ਜੀ ਉਹ ਕਿਹਾ ਜਾ ਸਕਦਾ ਜੀ, ਉਹ ਉਹਨਾਂ ਲੀਡਰਾਂ ਦੇ ਵਾਸਤੇ ਨਹੀਂ। ਤੁਹਾਡੀ ਗੱਲ ਬਿਲਕੁਲ ਠੀਕ ਹੈ। BMW ਜਿਹੜੀਆਂ ਗੱਡੀਆਂ ਨੇ ਉਹਨਾਂ ਦੇ ਉੱਤੇ ਚੜ੍ਹ ਕੇ ਜਿਹੜਾ ਜੀ ਉਹ ਆਉਂਦੇ ਨੇ, ਆਪ ਜਿਹੜਾ ਜੀ ਉਹ ਸਾਰਾ ਹੀ ਬ੍ਰਾਂਡ ਬਾਹਰਲਾ ਪਾਉਂਦੇ ਨੇ, ਪਰ ਹੋਕਾ ਜਿਹੜਾ ਜੀ ਇੱਥੇ ਦਿੰਦੇ ਨੇ ਕਿ ਜਿਹੜਾ ਦੇਸੀ ਆ ਉਹ ਖਰੀਦਿਆ ਜਾਵੇ। ਜਿੱਥੋਂ ਤੱਕ ਫਰੀਜ਼ਰ ਵਾਲੇ ਦੀ ਗੱਲ ਹੈ ਜੀ, ਉਹ ਮਰਿਆ ਤਾਂ ਦੇਰ ਦਾ ਜਿਹੜਾ ਜੀ ਉਹ ਪਿਆ। ਹੁਣ ਸਵਾਲ ਇਹ ਆ ਕਿ ਜਿਹੜੇ ਇਸ ਗੱਲ ਦੇ ਵਾਸਤੇ ਫਾਈਟ ਕਰ ਰਹੇ ਆ ਹਾਈ ਕੋਰਟ ਦੇ ਵਿੱਚ ਲਿਜਾ ਕੇ ਕਿ ਉਹਨੂੰ ਨਹੀਂ ਫੂਕਣ ਦੇਣਾ, ਸਵਾਲ ਇਹ ਆ ਜੀ ਕਿ ਉਹਨਾਂ ਨੂੰ ਜਿਉਂਦਿਆਂ 'ਚ ਗਿਣਿਆ ਜਾ ਸਕਦਾ? ਮੈਨੂੰ ਨਹੀਂ ਲੱਗਦਾ ਜੀ ਉਹ ਵੀ ਜਿਉਂਦਿਆਂ 'ਚ ਗਿਣੇ ਜਾ ਸਕਦੇ ਨੇ। ਬਿਲਕੁਲ ਜੀ, ਇਸ ਵੇਲੇ ਤਾਂ ਰੱਖੇ ਹੋਏ ਆ। ਅੱਗੇ ਸਾਡੇ ਕਾਲਰ ਜੁੜੇ ਨੇ, ਕਿਰਪਾਲ ਸਿੰਘ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਪੰਨੂ ਸਾਹਿਬ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭਾਜੀ। ਮੈਂ ਤੇ ਪਹਿਲਾਂ ਇਹ ਪੁੱਛਣਾ ਚਾਹੁੰਦਾ ਵੀ ਅੱਜ ਤੁਹਾਡਾ ਕੋਈ ਵਿਸ਼ਾ ਤਾਂ ਨਹੀਂ ਨਾ ਗੱਲ ਕਰਦਾ, ਡਾਇਰੈਕਟ ਗੱਲ ਹੋ ਸਕਦੀ ਨਾ, ਕੋਈ ਤੁਹਾਡਾ ਵਿਸ਼ਾ ਨਾ ਹੋਵੇ। ਤੁਸੀਂ ਸਵਾਲ ਪੁੱਛੋ ਜੀ, ਜੇ ਤੁਹਾਡੇ ਕੋਲ ਕੋਈ ਸਵਾਲ ਹੈ ਤੇ। ਸਵਾਲ ਮੇਰਾ ਇਹ ਆ ਵੀ ਇੱਥੇ TV ਤੇ ਜਦੋਂ ਮੈਂ ਇੰਟਰਵਿਊ ਸੁਣਦਾ ਉਦੋਂ ਰੌਲਾ ਪੈਂਦਾ ਵਾ ਵੀ ਪਿੱਛੇ ਜੇ ਸੁਖਬੀਰ ਬਾਦਲ ਦੀ ਇੰਟਰਵਿਊ ਆ ਰਹੀ, ਅੱਗੇ ਕੋਈ ਪ੍ਰੈਸ ਰਿਪੋਰਟਰ ਉਹਦੀ ਇੰਟਰਵਿਊ ਲੈ ਰਿਹਾ ਸੀ, ਬੜਾ ਨਧੜਕ ਹੋ ਕੇ ਉਹਦੀ ਇੰਟਰਵਿਊ ਪੁੱਛੀ ਜਾ ਰਹੀ ਸੀ। ਸੁਖਬੀਰ ਬਾਦਲ ਇਹ ਤੇ ਬਾਰ-ਬਾਰ ਉਹ ਇੱਥੇ ਲਿਆਉਂਦਾ ਵੀ ਪੰਜਾਬ 'ਚ ਨਸ਼ਾ ਹੈਗਾ ਕਿ ਨਹੀਂ ਹੈਗਾ। ਉਹ ਕਹਿੰਦਾ ਵੀ ਪੰਜਾਬ 'ਚ ਨਸ਼ਾ ਨਹੀਂ ਹੈਗਾ। ਉਹ ਕਹਿੰਦਾ ਜੇ ਹੈਗਾ ਨਹੀਂ ਹੈ ਤੇ ਤੁਸੀਂ ਕਿਉਂ ਖੋਲੇ ਆ? ਜੇ ਕਹਿੰਦਾ ਕਿਉਂ ਖੋਲੇ ਆ, ਉਹ ਕਹਿੰਦਾ ਵੀ ਅਮਰੀਕਾ ਕੈਨੇਡਾ ਦੇ ਵਿੱਚ ਵੀ ਨਸ਼ਾ ਬਹੁਤ ਹੈਗਾ ਵਾ। ਉਹ ਸੁਖਬੀਰ ਬਾਦਲ ਨੂੰ ਮੇਰਾ ਨੰਬਰ ਦਿੱਤਾ ਜਾਵੇ, ਉਹਨੂੰ ਮੈਂ ਦੱਸਾਂ ਵੀ ਜਿੱਥੇ ਲੋਕਾਂ ਦੇ, ਮੇਰੇ ਸਹੁਰੇ ਪਰਿਵਾਰ ਦੇ ਵਿੱਚੋਂ 15 ਜੀ ਮਰ ਗਏ ਆ ਨਸ਼ੇ ਦੇ ਕਾਰਨ ਹੀ। ਮੈਂ ਪਰਸੋਂ ਜਦੋਂ ਫੋਨ ਕੀਤਾ ਆਪਣੇ ਮਾਸੀ ਦੇ ਮੁੰਡੇ ਨੂੰ, ਮੈਂ ਕਿਹਾ ਕੀ ਗੱਲ ਹੈ, ਤੇਰੀ ਆਵਾਜ਼ ਬੜੀ ਪੱਟੀ ਜੀ ਆ ਰਹੀ ਆ। ਕਹਿੰਦਾ ਭਾਜੀ ਇੱਥੇ ਸਾਡੇ ਗਵਾਂਢ ਪੁਲਿਸ ਵਾਲਾ ਮਰ ਗਿਆ ਨਸ਼ਾ ਖਾ ਕੇ, ਟੀਕਾ ਉਹਨੇ ਵੱਧ ਲਾ ਲਿਆ ਵਾ, ਪੁਲਿਸ ਮੁਲਾਜ਼ਮ ਸੀ, ਨਸ਼ਾ ਉਹਨੇ ਵੱਧ ਖਾ ਕੇ ਤੇ ਉਹ ਮਰ ਗਿਆ ਹੋਇਆ ਵਾ।
ਇਸ ਕਰਕੇ ਮੈਂ ਉਧਰੋਂ ਆ ਰਿਹਾ ਤੇ ਹਾਲੀ ਪਿੱਛੇ ਉਹਦਾ ਅਪ੍ਰੈਲ ਦੇ ਵਿੱਚ ਵਿਆਹ ਆ, ਵਿਆਹ ਦੇ ਵਿੱਚ ਸਵਿਫਟ ਗੱਡੀ ਆਈ ਸੀ, ਉਹ ਗੱਡੀ ਵੀ ਕੁੜੀ ਵਾਲੇ ਵਾਪਸ ਲੈ ਗਏ, ਕੁੜੀ ਨੂੰ ਵੀ ਲੈ ਗਏ ਤੇ ਨਸ਼ਾ ਖਾ ਕੇ ਉਹ ਮੁੰਡਾ ਮਰ ਗਿਆ ਵਾ। ਇਦਾਂ ਦੀਆਂ ਗੱਲਾਂ ਕਰਦੇ, ਇਹ ਕਹਿੰਦੇ ਨਸ਼ਾ ਹੀ ਨਹੀਂ ਹੈਗਾ ਵੀ। ਥੈਂਕ ਯੂ ਜੀ। ਤੇ ਬਿਲਕੁਲ ਐਕਚੁਅਲੀ ਇਹ ਤਾਂ ਦੁੱਖ ਦੀ ਰਗ ਹੈ ਜੀ ਪੰਜਾਬ ਦੀ। ਮੈਨੂੰ ਪਤਾ ਜਿਹੜੇ ਇੰਟਰਵਿਊ ਦੀ ਤੁਸੀਂ ਗੱਲ ਕਰ ਰਹੇ ਹੋ, ਪ੍ਰਭੂ ਚਾਵਲਾ ਨੇ ਜੁਆਇਨ ਕੀਤਾ ਜੀ ਇਹਨਾਂ ਦਾ ਜਿਹੜਾ ਚੈਨਲ ਆ ਉਹਨੂੰ, ਤਾਂ ਉਹਦੇ ਵਿੱਚ ਉਹ ਇੰਟਰਵਿਊ ਆ। ਦੇਖੋ ਜਿਹੋ ਜੀ ਉਹ ਇੰਟਰਵਿਊ ਆ ਤੁਸੀਂ ਖੁਦ ਜਿਹੜਾ ਜੀ ਉਹ ਦੇਖ ਲੈਣਾ, ਮੇਰਾ ਖਿਆਲ ਨੈੱਟ ਦੇ ਉੱਤੇ ਕਿਤੇ ਨਾ ਕਿਤੇ ਅਵੇਲੇਬਲ ਜਿਹੜੀ ਆ ਜੀ ਉਹ ਹੈਗੀ ਆ, ਨਹੀਂ ਤਾਂ ਟਵਿੱਟਰ ਅਕਾਊਂਟ ਆ ਜਿਹੜਾ ਪ੍ਰਭੂ ਚਾਵਲਾ ਦਾ, ਉੱਥੇ ਉਹਦੇ ਅਕਾਊਂਟ ਦੇ ਉੱਤੇ ਜਿਹੜੀ ਆ ਜੀ ਇਹ ਜ਼ਰੂਰ ਪਈ ਆ। ਵੇਖਣਾ ਕਿ ਕਿਹੜੇ ਧੜੱਲੇ ਦੇ ਨਾਲ ਜਿਹੜਾ ਜੀ ਉਹ ਇਸ ਗੱਲ ਨੂੰ ਐਕਸੈਪਟ ਕਰ ਰਹੇ ਨੇ, ਉਹਨਾਂ ਦੇ ਬਹਿਣ ਦਾ ਸਟਾਈਲ ਜਿਹੜਾ ਜੀ ਕੀ ਆ ਉਹ ਮੰਨਦੇ ਨੇ, ਬੱਸਾਂ ਵੀ ਉਹਨਾਂ ਦੀਆਂ ਨੇ ਤੇ ਬਾਕੀ ਸਾਰਾ ਕੁਝ ਜਿਹੜਾ ਜੀ ਉਹ ਉਹਨਾਂ ਦਾ ਆ। ਔਰ ਇਹ ਉਹ ਜਦੋਂ ਕਹਿ ਰਹੇ ਨੇ ਕਿ ਇਹਦਾ ਮਤਲਬ ਤੁਸੀਂ CEO ਹੋ ਭਾਵ ਕਿ ਚੀਫ ਐਗਜ਼ੀਕਿਊਟਿਵ ਆਫਿਸਰ ਹੋ, ਨਾ ਕਿ ਡਿਪਟੀ CM, ਤਾਂ ਉਹਦੇ ਉਸ ਮਾਮਲੇ ਦੇ ਉੱਤੇ ਵੀ ਉਹ ਹੱਸਦੇ ਨੇ ਕਿਉਂਕਿ ਉਹ ਖੁਸ਼ ਨੇ ਇਸ ਗੱਲੋਂ ਕਿ ਬਿਜ਼ਨਸ ਵਾਲੇ ਮਾਮਲੇ ਦੇ ਵਿੱਚ, ਪੈਸੇ ਵਾਲੇ ਮਾਮਲੇ ਦੇ ਵਿੱਚ ਉਹਨਾਂ ਦਾ ਕੋਈ ਮੁਕਾਬਲਾ ਜਿਹੜਾ ਜੀ ਉਹ ਨਹੀਂ ਹੈਗਾ। ਇਸ ਕਰਕੇ ਉਹ ਸਾਰਾ ਕੁਝ ਐਕਸੈਪਟ ਕਰ ਰਹੇ ਨੇ, ਉਹ ਨਾ ਨਹੀਂ ਕਰਦੇ, ਉਹ ਨਾ ਨੁੱਕਰ ਨਹੀਂ ਕਰ ਰਹੇ ਜੀ, ਉਹ ਮੰਨ ਰਹੇ ਨੇ ਕਿ ਹੈ ਜੀ ਸਾਰਾ ਕੁਝ ਸਾਡਾ ਹੈ। ਫਿਰ ਜੀ ਬਿਲਕੁਲ ਉਸ ਵੀਡੀਓ ਦੇ ਵਿੱਚ ਪੱਕਾ ਹੀ ਲੱਗਦਾ ਹੈਗਾ, ਉਹਨੇ ਘੇਰਿਆ ਵੀ ਇਸ ਤਰ੍ਹਾਂ ਹੀ ਆ। ਤੇ ਅੱਗੇ ਸਾਡੇ ਨਾਲ ਗੁਰਦੀਪ ਸਿੰਘ ਜੀ ਜੁੜੇ ਨੇ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਪੰਨੂ ਸਾਹਿਬ। ਮੇਰਾ ਸਵਾਲ ਇਹ ਹੈ ਜੀ, ਇਹ ਜਿਹੜੀ ਸੱਤਾਧਾਰੀ ਪਾਰਟੀ ਹੈ, ਪਿੱਛੇ ਜਿਹਾ ਆਮ ਆਦਮੀ ਪਾਰਟੀ ਨੂੰ ਕਹਿੰਦੇ ਸੀਗੇ ਇਹ ਈਸਟ ਇੰਡੀਆ ਕੰਪਨੀ ਹੈ ਤੇ ਭਈਆਂ ਦੀ ਪਾਰਟੀ ਹੈ, ਇਹ ਬਾਹਰੋਂ ਆਏ ਆ ਤੇ ਪੰਜਾਬ ਨੂੰ ਲੁੱਟ ਕੇ ਲੈ ਜਾਣਗੇ। ਸਵਾਲ ਹੁਣ ਇਹ ਬਣਦਾ ਕਿ ਜਦੋਂ ਅਕਾਲੀ ਦਲ ਵਾਲੇ ਜਾ ਕੇ ਹਰਿਆਣੇ ਵਿੱਚ ਜਾਂ ਦਿੱਲੀ 'ਚ ਇਲੈਕਸ਼ਨ ਲੜਦੇ ਆ, ਇਹ ਉੱਥੇ ਲੁੱਟਣ ਜਾਂਦੇ ਆ ਜਾਂ ਉਹਨਾਂ ਨੂੰ ਕੋਈ ਦਾਨ ਦੇਣ ਜਾਂਦੇ? ਇਹਦੇ ਬਾਰੇ ਦੱਸੋ ਜੀ। ਇਹ ਸਵਾਲ ਮੈਂ ਪਿਛਲੇ ਦਿਨਾਂ ਦੇ ਵਿੱਚ ਫੇਸਬੁੱਕ ਦੇ ਉੱਤੇ ਵੀ ਜਿਹੜਾ ਉਹ ਲਿਖਿਆ ਸੀਗਾ ਜੀ ਆਪਣੇ ਸਟੇਟਸ ਦੇ ਵਿੱਚ ਵੀ, ਕਿ ਜਦੋਂ ਤੁਸੀਂ ਜਾਂਦੇ ਹੋ ਦਿੱਲੀ, ਤੁਸੀਂ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲੜਨ ਗਏ ਸੀਗੇ, ਹਰਿਆਣੇ ਦੇ ਵਿੱਚ ਤੁਸੀਂ ਲੜਨ ਗਏ ਸੀ, ਦਿੱਲੀ 'ਚ ਲੜਨ ਗਏ ਸੀ, ਹੁਣ ਨਵਾਂ ਆ ਰਿਹਾ ਜੀ ਕਿ ਭਾਰਤੀ ਜਨਤਾ ਪਾਰਟੀ ਦੇ ਨਾਲ ਰਲ ਕੇ ਉੱਤਰ ਪ੍ਰਦੇਸ਼ ਦੇ ਵਿੱਚ ਲੜਨਗੇ ਜੀ, ਤਾਂ ਫਿਰ ਉਹ ਇਹ ਪੰਜਾਬ ਦੇ ਵਿੱਚੋਂ ਜਿਹੜਾ ਜੀ ਉਹ ਕਿਉਂ ਜਾ ਰਹੇ ਨੇ? ਇਹ ਬਿਲਕੁਲ ਸਵਾਲ ਹੈ ਜੀ ਜਾਇਜ਼, ਪਰ ਇਹੀ ਹੈ ਨਾ ਜੀ, ਉਹ ਇੱਕ ਪੁਰਾਣੀ ਜਿਹੜੀ ਕਹਾਵਤ ਹੈ ਕਿ ਤੁਹਾਡਾ ਕੁੱਤਾ ਕੁੱਤਾ, ਸਾਡਾ ਕੁੱਤਾ ਟੌਮੀ। ਜੀ ਬਿਲਕੁਲ। ਤੇ ਅਸੀਂ ਅਖੀਰਲੇ ਕਾਲਰ ਲਵਾਂਗੇ ਤੇ ਹੋਰ ਕਾਲਰਾਂ ਨੂੰ ਮੈਂ ਬੇਨਤੀ ਕਰਦਾ ਕਿ ਅਸੀਂ ਹੋਰ ਕਾਲਰ ਨਹੀਂ ਲੈ ਸਕਾਂਗੇ। ਤੇ ਸਾਡੇ ਅਖੀਰਲੇ ਕਾਲਰ ਨੇ ਜੀ ਅਮੀਰ। ਹੈਲੋ, ਸਤਿ ਸ਼੍ਰੀ ਅਕਾਲ ਜੀ। ਹਾਂਜੀ ਸਤਿ ਸ਼੍ਰੀ ਅਕਾਲ। ਮੇਰਾ ਸਵਾਲ ਪੰਨੂ ਸਾਹਿਬ ਤੋਂ ਹੈ ਕਿ ਬਲੋਚਿਸਤਾਨ ਦੇ ਬਾਰੇ 'ਚ ਮੋਦੀ ਸਾਹਿਬ ਨੇ ਜੋ ਕਿਹਾ ਹੋਵੇ, ਉਹਨਾਂ ਨੂੰ ਇੰਡੀਆ ਵਿੱਚ ਜਿਹੜੀਆਂ ਇੰਡੀਆ ਫਰੀडम ਜਿਹੜੀ ਮੂਵਮੈਂਟਸ ਚੱਲ ਰਹੀਆਂ ਨੇ, ਖਾਲਿਸਤਾਨੀ ਮੂਵਮੈਂਟ ਹੈ, ਕਸ਼ਮੀਰ ਦੀ ਮੂਵਮੈਂਟ ਹੈ, ਨਾਗਾਲੈਂਡ ਦੀ ਹੈ, ਮਾਓਵਾਦੀ ਨੇ, ਉਹਨਾਂ ਨੂੰ ਉਹ ਨਜ਼ਰ ਨਹੀਂ ਆਉਂਦੇ ਤੇ ਬਲੋਚਿਸਤਾਨ ਦੇ ਉਹਨਾਂ ਦੇ ਢਿੱਡ 'ਚ ਮਰੋੜ ਉੱਠ ਰਹੇ ਨੇ। ਦੂਸਰਾ, ਬਲੋਚਿਸਤਾਨ ਵਿੱਚ ਉਹਨਾਂ ਦਾ ਰਾਤ ਹਾਜ਼ਰ ਸਰਵਿਸ ਕੁਲਭੂਸ਼ਣ ਯਾਦਵ ਫੜਿਆ ਗਿਆ ਸੀ ਕੁਝ ਮਹੀਨੇ ਪਹਿਲੇ, ਉਹ ਹਲੇ ਵੀ ਪਾਕਿਸਤਾਨ ਵਿੱਚ ਹੈ। ਉਹਦੇ ਬਾਰੇ 'ਚ ਇੰਡੀਅਨ ਮੀਡੀਆ ਨੂੰ ਕਿਉਂ ਸੱਪ ਸੁੰਘਿਆ ਹੋਇਆ? ਕਿਸੇ ਨੇ ਅੱਜ ਤੱਕ ਉਹਦੇ ਬਾਰੇ 'ਚ ਗੱਲ ਨਹੀਂ ਕੀਤੀ। ਸਾਰੀ ਦੁਨੀਆ ਨੂੰ ਪਤਾ ਹੈ ਕਿ ਬਲੋਚਿਸਤਾਨ ਵਿੱਚ ਇੰਡੀਆ ਕਾਰਵਾਈਆਂ ਕਰਾ ਰਿਹਾ ਹੈ, ਉਹਦੇ ਬਾਰੇ 'ਚ ਕੋਈ ਗੱਲ ਨਹੀਂ ਕਰਦਾ। ਪਲੀਜ਼ ਇਹਦੇ ਬਾਰੇ 'ਚ ਦੱਸੋ। ਥੈਂਕ ਯੂ ਜੀ। ਥੈਂਕ ਯੂ ਜੀ। ਇਹਦੀ ਗੱਲ ਮੈਂ ਤੁਹਾਨੂੰ ਡਿਟੇਲ 'ਚ ਦੱਸਤੀ ਹੈ ਜੀ ਕਿ ਦੋਨੋਂ ਮੁਲਕ ਜਿਹੜੇ ਨੇ ਜੀ ਉਹ ਕਿਵੇਂ ਇਹ ਰਲ ਕੇ ਖੇਡ ਰਹੇ ਆ ਜੀ। ਇਹ ਖੇਡ ਹੈ ਅਸਲ ਮੁੱਦਿਆਂ ਤੋਂ ਧਿਆਨ ਡਾਈਵਰਟ ਕਰਨ ਦੀ ਜੀ। ਤੇ ਇਸੇ ਦੇ ਨਾਲ ਜੀ ਸਾਡਾ ਅੱਜ ਦਾ ਪ੍ਰੋਗਰਾਮ ਆ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਬਲਤੇਜ ਪੰਨੂ ਜੀ। ਬਹੁਤ ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਇਸੇ ਦੇ ਨਾਲ ਸਾਡਾ ਪ੍ਰੋਗਰਾਮ ਆ ਇੱਥੇ ਹੀ ਸਮਾਪਤ ਹੁੰਦਾ ਹੈ। ਅਗਲੇ ਹਫਤੇ ਫਿਰ ਬਲਤੇਜ ਪੰਨੂ ਹੋਰਾਂ ਦੇ ਨਾਲ ਜਿਹੜੇ ਸਵਾਲ ਜਵਾਬ ਆ ਉਹ ਤੁਸੀਂ ਕਰ ਸਕਦੇ ਆ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ।